ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 16 ਸਤੰਬਰ 2025 2 ਅੱਸੂ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਕੇਬਲ, ਆਰਸਨ ਕੇਬਲ, ਬਲਫਨ ਕੈਨੇਡਾ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ। ਔਰ ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਇਹ ਟੀਵੀ 84 ਦੇ ਪੱਕੇ ਵਿਊਅਰ ਨੇ, ਸਪੋਰਟਰ ਨੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਦੁਆਬਾ ਸਿੱਖ ਐਸੋਸੀਏਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੇ ਪਿੰਡਾਂ ਵਿੱਚ ਅੱਜ ਕੱਲ੍ਹ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਤਿੱਖੀ ਗੁੱਸੇ ਦੀ ਲਹਿਰ ਹੈ। ਸੋ ਪੰਚਾਇਤਾਂ ਵੱਲੋਂ ਧੜਾਧੜ ਜਿਹੜੇ ਨੇ ਮਤੇ ਨੇ ਉਹ ਪਾਏ ਜਾ ਰਹੇ ਨੇ ਕਿ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ। ਇਸ ਪ੍ਰਕਾਰ ਦਾ ਮੁੱਖ ਕਾਰਨ ਕੁਝ ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਘਿਨੌਣੇ ਅਪਰਾਧ ਹਨ। ਸੋ ਇਹ ਮੈਚ ਪ੍ਰਵਾਸੀਆਂ ਨੂੰ ਰਹਿਣ ਦੇਣ ਜਾਂ ਨਾ ਰਹਿਣ ਦੇਣ ਦਾ ਜਿਹੜਾ ਮੁੱਦਾ ਨਹੀਂ ਹੈ, ਬਲਕਿ ਸਿੱਖਾਂ ਨੂੰ ਪੰਜਾਬ ਵਿੱਚ ਘੱਟ ਗਿਣਤੀ ਵਿੱਚ ਕਰਨ ਦੀ ਸਾਜ਼ਿਸ਼ ਦਾ ਪ੍ਰਤੀਕਰਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਦੁਆਬਾ ਸਿੱਖ ਐਸੋਸੀਏਸ਼ਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੁਆਬਾ ਸਿੱਖ ਐਸੋਸੀਏਸ਼ਨ 'ਚ ਸਾਡੇ ਵੀਰ ਬਲਜਿੰਦਰ ਸਿੰਘ, ਭਾਈ ਹਰਮੇਲ ਸਿੰਘ ਔਰ ਉਹਨਾਂ ਦੀ ਪੂਰੀ ਟੀਮ ਹੈ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਸਾਲ ਦੇ ਵਿੱਚ ਘੱਟੋ ਘੱਟ 3 ਸਮਾਗਮ ਜਿਹੜੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਐਕਸਕਲੂਸਿਵਲੀ ਸਮਰਪਿਤ ਹੁੰਦੇ ਨੇ। ਮੁੱਖ ਤੌਰ 'ਤੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਹੀ ਉਹ ਪ੍ਰੋਗਰਾਮ ਕਰਵਾਏ ਜਾਂਦੇ ਨੇ। ਔਰ ਜਿਵੇਂ ਅਸੀਂ ਦੱਸਿਆ ਸੀ ਕਿ ਬੀਤੇ ਐਤਵਾਰ ਯਾਨੀ ਕਿ 14 ਤਰੀਕ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਸਮਾਗਮ ਭਾਵੇਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਦੇ ਨੇ, ਪਰ ਪ੍ਰਮੁੱਖ ਤੌਰ ਦੇ ਉੱਤੇ ਜਿਹੜਾ ਫਾਈਨੈਂਸ਼ੀਅਲ ਪਾਰਟ ਹੈ, ਕਿਉਂਕਿ ਇੱਕ ਵੱਡਾ ਪ੍ਰੋਜੈਕਟ ਹੁੰਦਾ ਹੈ ਜਿਸ ਦੇ ਵਿੱਚ ਅਖੰਡ ਪਾਠ ਸਾਹਿਬ ਔਰ ਲੰਗਰ ਦੀ ਸੇਵਾ, ਰਾਗੀਆਂ, ਢਾਡੀਆਂ, ਦੂਸਰਿਆਂ ਦੀ ਔਰ ਟੀਵੀ 84 ਤੇ ਵੀ ਲਗਾਤਾਰ ਉਹਨਾਂ ਦੀ ਐਡ ਇਸ ਸਮਾਗਮ ਦੀ ਚੱਲਦੀ ਰਹੀ ਔਰ ਸਾਡੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਲਗਾਵ ਹੈ ਪੰਥਕ ਦਾਇਰਾਕਾਰ 'ਚ ਹੁੰਦੇ ਆ। ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਪ੍ਰੋਗਰਾਮ ਉਦੋਂ ਰੱਖਣ ਜਦੋਂ ਸਾਡੀ ਅਵੇਲੇਬਿਲਟੀ ਹੋਏ। ਔਰ ਉਹਨਾਂ ਦਾ ਗਿਲਾ ਵੀ ਸੀ ਕਿ ਪਿਛਲੇ ਕੁਝ ਪ੍ਰੋਗਰਾਮਾਂ 'ਚ ਅਸੀਂ ਸ਼ਮੂਲੀਅਤ ਨਹੀਂ ਕੀਤੀ। ਮੈਂ ਉਹਨਾਂ ਦੇ ਉਸ ਭਾਵ ਨੂੰ ਵੀ ਸਮਝਦਾ ਔਰ ਇਸ ਦੇ ਉੱਤੇ ਹਮੇਸ਼ਾ ਇਹ ਹੁੰਦਾ ਉਹਨਾਂ ਨੂੰ ਮੈਂ ਇਹੀ ਕਿਹਾ ਕਿ ਭਾਈ ਕਈ ਵਾਰ ਇਹ ਹੁੰਦਾ ਵੀ ਉਹੀ ਤਰੀਕਾਂ ਕਈਆਂ ਨੇ ਕੁਝ ਮਹੀਨੇ ਪਹਿਲਾਂ ਜਿਹੜੀਆਂ ਨੇ ਉਹ ਬੇਨਤੀ ਕੀਤੀ ਹੁੰਦੀ ਹੈ ਵੀ ਜੁਆਇਨ ਕਰੀਏ। ਕੋਈ ਇਹ ਤਾਂ ਹੈ ਨਹੀਂ ਕਿ ਸਾਡਾ ਜਿਹੜਾ ਹੈ ਉਹ ਆਰਾਮ ਨਾਲ ਕੋਈ ਬੈਠਦਾ ਕੰਮ ਹੁੰਦਾ, ਲੇਕਿਨ ਅਸੀਂ ਹਮੇਸ਼ਾ ਹੀ ਸਾਡੇ ਇਕੱਲੇ ਸਪੋਰਟਰ ਲਫ਼ਜ਼ ਵੀ ਛੋਟਾ ਪੈ ਜਾਂਦਾ ਹੈ। ਇਹਨਾਂ ਦੀ ਜਿਹੜੀ ਹੈ ਉਹ ਹਿੱਕ ਤਾਣ ਕੇ ਖਲੋਣਾ
ਖਾਲਿਸਤਾਨ ਦੇ ਕੌਜ਼ ਲਈ ਪਿਛਲੇ 4 ਦਹਾਕਿਆਂ ਤੋਂ ਤੁਰੇ ਹੋਏ ਨੇ। ਭਾਈ ਬਲਜਿੰਦਰ ਸਿੰਘ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਸੰਘਰਸ਼ ਸੇਵਾ ਕੀਤੀ, ਇੱਥੇ ਵੀ ਲਗਭਗ 4 ਸਾਲ ਤੋਂ ਜ਼ਿਆਦਾ ਜੇਲ੍ਹ ਕੱਟੀ ਹੈ। ਇਸੇ ਤਰ੍ਹਾਂ ਭਾਈ ਹਰਮੇਲ ਸਿੰਘ ਜਿਹੜੇ ਜਰਮਨ ਚੋਂ 70s ਦੇ ਵਿੱਚ ਆਏ, ਇੱਥੇ ਆਉਂਦਿਆਂ ਜਿਵੇਂ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਦੋਂ 84 ਦੇ ਵਿੱਚ 15 ਅਗਸਤ ਦੀ ਪੈਰੇਡ ਦੇ ਫਲੋਟ ਉਲਟਾਏ ਗਏ ਔਰ ਇਹ ਡਿਸਾਈਡ ਹੋਇਆ ਕਿ ਉਹਨਾਂ ਨੇ ਅਸੀਂ ਹਿੰਦੂ ਤਵੀਆਂ ਨੂੰ ਜਿਹੜਾ ਇੰਡੀਅਨ ਸਟੇਟ ਵਾਲੇ ਨੇ ਇਹਨਾਂ ਨੂੰ ਚੈਲੰਜ ਕਰਨਾ ਹੈ, ਪੈਰਲਲ ਸਿੱਖ ਡੇ ਪੈਰੇਡ ਰੱਖੀ ਗਈ। ਔਰ ਭਾਈ ਹਰਮੇਲ ਸਿੰਘ ਜਿਹੜੇ ਖੁਦ ਹੀ ਦੱਸਦੇ ਨੇ ਵੀ ਉਹਨਾਂ ਨੇ ਕਿਵੇਂ ਨਕਸਲਾਈਟ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ। 70ਵਿਆਂ 'ਚ ਉਹਨਾਂ ਨੇ ਕਿਹਾ ਵੀ ਕਿਵੇਂ ਜੂਨ 84 ਦੇ ਘੱਲੂਘਾਰੇ ਨੇ ਉਹਨਾਂ ਦੀ ਜਿਹੜੀ ਹੈ ਉਹ ਪੂਰੀ ਸੇਧ ਨੂੰ ਬਦਲਿਆ ਜਾਂ ਉਹਨਾਂ ਦੀ ਕਨਵਿਕਸ਼ਨ, ਔਰ ਹੁਣ ਉਹ ਬਿਲਕੁਲ ਜਿਹੜਾ ਸਪਸ਼ਟ ਤੌਰ ਦੇ ਉੱਤੇ ਪੂਰਾ ਸਟੈਂਡ ਲੈ ਕੇ, ਕਿਉਂਕਿ ਇਹ ਵੱਡਿਆਂ ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਦੇ ਜੇ ਤੁਸੀਂ ਅੰਦਰ ਵੜ ਕੇ ਦੇਖੋ ਤੇ ਬਾਹਰ ਢਾਂਚਾ ਹੋਰ ਹੁੰਦਾ ਹੈ, ਅੰਦਰ ਬਹੁਤ ਸਾਰੀਆਂ ਸਰਕਾਰੀ ਦਖਲਅੰਦਾਜ਼ੀਆਂ ਔਰ ਸਰਕਾਰੀ ਖੇਡਾਂ ਚੱਲ ਰਹੀਆਂ ਹੁੰਦੀਆਂ ਨੇ। ਔਰ ਜਿੱਥੇ ਵੱਡੇ ਗੁਰਦੁਆਰੇ ਨੇ, ਗੁਰਦੁਆਰਾ ਰਿਚਮੰਡ ਹਿੱਲ ਈਸਟ ਕੋਸਟ ਦੀ ਵੱਡੀ ਸਿੱਖ ਸੁਸਾਇਟੀ ਹੈ, ਸਭ ਤੋਂ ਵੱਡਾ ਗੁਰਦੁਆਰਾ ਹੈ। ਇਸੇ ਤਰ੍ਹਾਂ ਵੈਸਟ ਕੋਸਟ ਦੇ ਵਿੱਚ ਗੁਰਦੁਆਰਾ ਫਰੀਮਾਉਂਟ ਹੈ। ਸੋ ਮੈਨੂੰ ਤਾਂ ਇਹੀ 35 ਸਾਲਾਂ ਤੋਂ ਇਹੀ ਦੇਖਦਿਆਂ ਹੋ ਗਿਆ ਕਿ ਵੀ ਲੈ ਦੇ ਕੇ ਬਹੁਤ ਜ਼ੋਰ ਲਾ ਕੇ ਵੀ ਜਿਹੜੀ ਤੁਸੀਂ ਬਣਾਉਂਦੇ ਹੋ ਕਮੇਟੀ, ਉਹਦੇ ਜੇ ਤੁਹਾਡੇ ਨੁਮਾਇੰਦੇ ਹੁੰਦੇ ਵੀ ਨੇ, ਪਰ ਵਿਚਕਾਰ ਇਸ ਕਿਸਮ ਦੀ ਇੰਟਰਫੇਰੈਂਸ ਹੁੰਦੀ ਹੈ ਕਿ ਵੀ ਉਹ ਖਾਲਿਸਤਾਨ ਦੇ ਕੌਜ਼ ਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਨੇ ਜਾਂ ਇਗਨੋਰ ਕਰਨਾ ਚਾਹੁੰਦੇ ਨੇ। ਔਰ ਉਸ ਕਿਸਮ ਦੇ ਹੀ ਔਰ ਮੀਡੀਆ ਦੇ ਹਵਾਲੇ ਨਾਲ ਵੀ ਉਹ ਉਸ ਕਿਸਮ ਦੇ ਟੀਵੀ ਚੈਨਲਾਂ ਨੂੰ ਲਿਆ ਕੇ ਗੁਰਦੁਆਰਿਆਂ 'ਚ ਪ੍ਰਮੋਟ ਕਰਦੇ ਨੇ, ਪੈਸੇ ਵੀ ਦਿੰਦੇ ਨੇ ਜਿਹੜੇ ਉਹਨਾਂ ਨੂੰ ਸੂਟ ਕਰਦੇ ਨੇ, ਕਿਉਂਕਿ ਉਹ ਖਾਲਿਸਤਾਨ ਦੇ ਮੁੱਦੇ ਨੂੰ ਬਿਲਕੁਲ। ਔਰ ਜੇ ਅਸੀਂ ਦੇਖਣਾ ਹੋਏ ਕਿ ਭਾਈ ਜਦੋਂ ਪੈਰੇਡ ਹੁੰਦੀ ਹੈ ਉਹਦੀ ਕਵਰੇਜ ਵੇਲੇ ਕਿਵੇਂ ਜਦੋਂ ਖਾਲਿਸਤਾਨ ਦਾ ਫਲੋਟ ਆਉਂਦਾ ਹੈ ਜਾਂ ਨਾਅਰੇ ਵੱਜਦੇ ਨੇ ਉਹਨੂੰ ਕਿਵੇਂ ਇਗਨੋਰ ਕੀਤਾ ਜਾਂਦਾ। ਸੋ ਭਾਈ ਹਰਮੇਲ ਸਿੰਘ, ਭਾਈ ਬਲਜਿੰਦਰ ਸਿੰਘ ਇੱਕ ਪਿਲਰ ਵਾਂਗ ਨੇ ਗੁਰਦੁਆਰਾ ਰਿਚਮੰਡ ਹਿੱਲ ਦੇ ਸੈਟਅਪ ਦੇ ਵਿੱਚ, ਜਿੱਥੇ ਕਿ ਖਾਲਿਸਤਾਨ ਦੀ ਗੱਲ ਨੂੰ ਇਹਨਾਂ ਨੇ ਜਿਹੜਾ ਉਹ ਅਲਾਈਵ ਰੱਖਿਆ ਹੋਇਆ। ਔਰ ਅਸੀਂ ਇਸ ਉਹਨਾਂ ਦੀ ਮਦਦ ਦੇ ਲਈ ਜਿਹੜੀ ਉਹ TV 84 ਦੀ ਕਰਦੇ ਨੇ ਫਾਈਨੈਂਸ਼ੀਅਲ, ਹਮੇਸ਼ਾ ਹੀ ਸ਼ੁਕਰਗੁਜ਼ਾਰ ਹੈ। ਪ੍ਰਵਾਸੀ ਹੁਣ ਜ਼ਾਹਰ ਹੈ ਲਫ਼ਜ਼ ਜਦੋਂ ਅਸੀਂ ਦੇਸ਼ ਪਰਦੇਸ ਕਹਿੰਦੇ ਹਾਂ, ਪੰਜਾਬੀ ਦਾ ਲਫ਼ਜ਼ ਦੇਸ਼ ਹੈ ਇਸ ਲਈ ਦੇਸ਼ ਤੋਂ ਦੇਸੀ ਹੈ। ਔਰ ਜਦੋਂ ਤੁਸੀਂ ਉਹਨੂੰ ਛੱਡ ਜਾਂਦੇ ਹੋ ਇਲਾਕੇ ਨੂੰ ਤੇ ਉਹਨੂੰ ਤੁਸੀਂ ਪਰਦੇਸ ਕਹਿੰਦੇ ਹੋ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਪ੍ਰਵਾਸ ਹੈ ਜਿਸ ਦੇ ਲਈ ਲਫ਼ਜ਼ ਹਿਜਰਤ ਜਿਹੜਾ ਵੀ ਇਸਤੇਮਾਲ ਹੁੰਦਾ ਹੈ, ਮਾਈਗ੍ਰੇਸ਼ਨ ਵੀ ਹੁੰਦਾ ਹੈ। ਔਰ ਜੇ ਇਸ ਦੇ ਲਈ ਪਹਿਲੇ ਦੌਰ ਦੇ ਵਿੱਚ ਜੇ ਹਿਊਮਨ ਹਿਸਟਰੀ 'ਚ ਦੇਖੀਏ 7-8 ਹਜ਼ਾਰ ਸਾਲ ਦੀ, ਸੇ ਜਿਹੜੇ ਬਹੁਤ ਸਾਰੇ ਕਬੀਲੇ ਜਾਂ ਰੇਸਿਸ ਦੇ ਲੋਕ ਇੱਕ ਤੋਂ ਦੂਜੀ ਥਾਂ, ਇੱਕ ਕੰਟੀਨੈਂਟ ਤੋਂ ਦੂਜੇ ਥਾਂ ਵੀ ਜਾਂਦੇ ਸੀ। ਮੋਸਟਲੀ ਕੁਦਰਤ ਵੱਡਾ ਕਾਰਨ ਹੁੰਦੀ ਸੀ ਕਿ ਮੀਂਹ ਨਹੀਂ ਪਏ, ਔੜ ਹੈ, ਪੱਠੇ ਨਹੀਂ ਨੇ, ਕੋਈ ਹਰਿਆਵਲ ਖਤਮ ਹੋ ਗਈ, ਖਾਣ ਨੂੰ ਕੁਛ ਨਹੀਂ ਹੈ, ਤੇ ਉਸ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੀ ਲਾਈਨ। ਔਰ ਉਸ ਨੂੰ ਹੀ ਈਵਨ ਅੰਗਰੇਜ਼ੀ ਦੇ ਵਿੱਚ ਜਿਹੜਾ ਇੱਕ ਲਫ਼ਜ਼ ਹੈ ਟੂ ਗੋ ਫॉर द ਗ੍ਰੀਨ ਪੈਸਚਰ, ਇਹੀ ਹੈ ਕਿ ਤੁਸੀਂ ਹਰੀ ਚਰਾਂਦ ਵੱਲ ਜਾਂਦੇ ਹੋ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਪ੍ਰਵਾਸ ਦਾ ਅਦਰਵਾਈਜ਼ ਤਾਂ ਕਿਸੇ ਦਾ ਵੀ ਆਪਣੇ ਦੇਸ਼ ਨੂੰ ਛੱਡ ਕੇ ਜਾਣ ਨੂੰ ਕਿਤੇ ਮਨ ਨਹੀਂ ਹੁੰਦਾ। ਫਿਰ ਦੂਸਰਾ ਪਾਰਟ ਅਸੀਂ ਦੇਖਿਆ ਵੀ ਤੁਹਾਡੇ ਜੇ ਇੱਕ ਧਰਮ ਵਾਲਿਆਂ ਦਾ ਰਾਜ ਆ ਗਿਆ, ਉਹਨਾਂ ਨੇ ਡੋਮੀਨੇਟ ਕੀਤਾ, ਦੂਜਿਆਂ ਨੂੰ ਦੁਬੇਲ ਬਣਾਉਣਾ ਚਾਹਿਆ, ਉਹ ਨਹੀਂ ਉਹਨਾਂ ਦੇ ਆਖੇ 'ਚ ਆਏ ਤਾਂ ਉਹਨਾਂ ਦੀ ਪਰਸੀਕਿਊਸ਼ਨ ਹੁੰਦੀ ਸੀ। ਉਹ ਜਿਹੜੇ ਨੇ ਛੱਡ ਕੇ ਤਾਂ ਕਿ ਉਹ ਆਪਣੇ ਫੇਥ ਨੂੰ, ਆਪਣੇ ਬਿਲੀਫ ਨੂੰ ਕਾਇਮ ਕਰ ਸਕਣ। ਫਿਰ ਸਿਆਸੀ ਵਿਚਾਰਾਂ ਦੀ ਗੱਲ। ਸੋ ਇਹ ਸਾਰੇ ਰੀਜ਼ਨ ਟਾਈਮ ਟੂ ਟਾਈਮ, ਔਰ ਇਹ ਇੱਕ ਨੋਰਮਲ ਬਿਹੇਵੀਅਰ ਹੈ ਹਿਊਮਨ ਰੇਸ ਦੇ ਵਿੱਚ। ਔਰ ਫਿਰ ਜ਼ਾਹਰ ਹੈ ਆਪਣੀ ਰਿਜ਼ਕ ਦੇ ਲਈ, ਆਪਣੇ ਗੁਜ਼ਰ ਦੇ ਲਈ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਸੂਏ ਚਾੜ ਭਵਾਈਏ ਜੰਤ, ਕਿ ਜਿਵੇਂ ਉਹ ਸੂਏ ਦੇ ਉੱਤੇ ਚਾੜ ਕੇ ਘੁਮਾ ਦਿੱਤਾ ਹੈ, ਔਰ ਨੱਥ ਜਿਹੜੀ ਹੈ ਖਸਮ ਦੇ ਹੱਥ ਹੈ, ਔਰ ਕਿਰਤ ਤੁਹਾਨੂੰ ਇੱਕ ਥਾਂ ਤੋਂ ਦੂਸਰੀ ਥਾਂ ਲੈ ਜਾਂਦੀ ਹੈ।
ਔਰ ਜਿੱਥੇ ਤੁਹਾਡੇ ਦਾਣੇ ਜਿਹਨੂੰ ਕਿਹਾ ਜਾਂਦਾ ਕਿ ਭਾਈ ਦਾਣੇ ਦਾਣੇ ਤੇ ਮੋਹਰ ਹੈ, ਉਹ ਤੁਹਾਡੇ ਲਈ ਨੇ। ਸੋ ਇਹ ਡਿਫਰੈਂਟਲੀ ਇੱਕ ਰੂਹਾਨੀਅਤ ਦੀ ਦੁਨੀਆ ਹੈ ਜਿਹਦੇ ਥੱਲੇ ਤੁਹਾਨੂੰ ਜਿਹੜਾ ਹੈ ਉਹ ਕਿਵੇਂ ਸਭ ਰੱਬ ਦੇ ਹੁਕਮ 'ਚ ਹੁੰਦਾ। ਅਸੀਂ ਵੱਡੀ ਖੇਡ ਦੇਖਦੇ ਹਾਂ, ਪ੍ਰਵਾਸ ਜਿਹੜਾ ਉਹ ਲੋੜਾਂ ਨਾਲ ਜੁੜਿਆ ਹੋਇਆ। ਔਰ ਇਸ ਸਾਰੇ ਦੇ ਮੱਦੇ ਨਜ਼ਰ ਹੀ ਕਿ ਭਾਈ ਜਦੋਂ ਲੋਕ ਆਪਣਾ ਇਲਾਕਾ ਛੱਡਦੇ ਨੇ, ਉਹ ਧਾਰਮਿਕ ਬਿਲੀਫ ਕਰਕੇ ਹੈ ਜਾਂ ਹੁਣ ਤਾਂ ਈਵਨ ਸੈਕਸ਼ੂਅਲ ਓਰੀਐਂਟੇਸ਼ਨ ਨਾਲ ਵੀ ਜੁੜਿਆ ਹੋਇਆ ਪਾਰਟ ਹੈ, ਜਾਂ ਤੁਹਾਡੇ ਸਿਆਸੀ ਵਿਚਾਰਾਂ ਕਰਕੇ ਹੈ, ਜਾਂ ਤੁਹਾਡੇ ਨਾਲ ਨਸਲ ਕਰਕੇ ਹੈ। ਸੋ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਜਿਹੜੀਆਂ ਇੰਟਰਨੈਸ਼ਨਲ ਬਾਡੀਜ਼ ਹੋਣ ਦੇ ਵਿੱਚ ਆਈਆਂ, ਜਿਨ੍ਹਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਚਾਰਟਰ ਹਿਊਮਨ ਰਾਈਟਸ ਦਾ, ਜਾਂ ਜੀਨੀਵਾ ਪ੍ਰੋਟੋਕਾਲ, ਜਾਂ ਜੀਨੀਵਾ ਕਨਵੈਨਸ਼ਨਸ, ਉਸ ਦੇ ਵਿੱਚ ਜਿਸ 'ਚ ਬਹੁਤ ਸਾਰੇ ਪੱਛਮੀ ਮੁਲਕ ਜਿਹੜੇ ਨੇ ਸਿਗਨੇਟਰੀ ਨੇ, ਕੁਝ ਏਸ਼ੀਅਨ ਮੁਲਕ ਵੀ ਨੇ, ਪਰ ਇਹ ਪੱਛਮ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨਾਂ ਨੇ ਸਪੇਸ ਪ੍ਰੋਵਾਈਡ ਕੀਤਾ ਕਿ ਜਿਹੜੇ ਲੋਕ ਆਪਣੇ ਖਿੱਤਿਆਂ ਦੇ ਵਿੱਚ, ਆਪਣੇ ਮੁਲਕਾਂ ਦੇ ਵਿੱਚ ਅੱਡ-ਅੱਡ ਕਾਰਨਾਂ ਕਰਕੇ ਜਿਨ੍ਹਾਂ ਦੀ ਪਰਸੀਕਿਊਸ਼ਨ ਹੁੰਦੀ ਹੈ, ਜਾਂ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦੇ ਨੇ, ਜਾਂ ਜਿਹੜੇ ਆਪਣੇ ਧਾਰਮਿਕ, ਸਿਆਸੀ ਜਾਂ ਨਸਲੀ ਵਿਸ਼ਵਾਸ ਨੂੰ, ਜੋ ਉਹਨਾਂ ਦੀ ਪਰੰਪਰਾ ਨੂੰ ਕਾਇਮ ਨਹੀਂ ਰੱਖ ਸਕਦੇ ਆਪਣੇ ਢਾਂਚੇ 'ਚ, ਉਹ ਜੇ ਉਹਨਾਂ ਹਾਲਾਤਾਂ 'ਚ ਨਿਕਲਦੇ ਨੇ ਤਾਂ ਉਹਨਾਂ ਨੂੰ, ਜਿਹਦੇ ਲਈ ਲਫ਼ਜ਼ ਰੈਫਿਊਜ ਕੈਨੇਡਾ ਦੇ ਵਿੱਚ ਉਸ ਦੇ ਲਈ, ਜਾਂ UK 'ਚ ਰੈਫਿਊਜੀ ਲਫ਼ਜ਼ ਇਸਤੇਮਾਲ ਹੁੰਦਾ, ਅਸੀਂ ਇੱਥੇ ਪੋਲੀਟੀਕਲ ਅਸਾਈਲਮ ਕਹਿੰਦੇ। ਮੈਂ ਗੱਲ ਇਸ ਤੋਂ ਤਾਂ ਸ਼ੁਰੂ ਕੀਤੀ ਕਿ ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ, ਪੰਜਾਬ ਤਪਿਆ ਹੋਇਆ, ਇੱਕ ਪਾਸੇ ਹੜਿਆ ਹੋਇਆ, ਦੂਸਰੇ ਪਾਸੇ ਤਪਿਆ ਹੋਇਆ। ਹੁਣ ਜ਼ਾਹਰ ਹੈ ਵੀ ਹੜ੍ਹ ਕਿਨੇ ਲਿਆਂਦੇ, ਹੁਣ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹ ਜਿਹੜੇ ਨੇ ਮੈਨ ਮੇਡ ਫਲੱਡਸ ਨੇ। ਮੈਨ ਵੀ ਕੋਈ ਟੋਕੀਓ ਜਾਂ ਕੋਈ DC ਜਾਂ ਨਿਊਯਾਰਕ ਜਾਂ ਲੰਡਨ 'ਚ ਬੈਠੇ ਨੇ, ਨਹੀਂ ਦਿੱਲੀ ਬੈਠੇ ਡੀਪ ਸਟੇਟ, ਇੰਡੀਅਨ ਡੀਪ ਸਟੇਟ, ਜਿਹਨੇ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਸਿੱਖਾਂ ਦੇ ਖਿਲਾਫ, ਸਿੱਖ ਪੰਜਾਬ ਦੇ ਖਿਲਾਫ। ਜ਼ਾਹਰ ਹੈ ਪਾਕਿਸਤਾਨੀ ਪੰਜਾਬ ਵੀ ਉਹਦੀ ਮਾਰ ਦੇ ਵਿੱਚ ਆ ਜਾਂਦਾ ਹੈ, ਕਿਉਂਕਿ ਸਤਲੁਜ ਤੇ ਰਾਵੀ ਇਹ ਉਹ ਦਰਿਆ ਨੇ ਪੰਜਾਬ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਜਾ ਕੇ ਐਂਡ ਹੁੰਦੇ ਨੇ। ਔਰ ਉਹਨਾਂ ਦੇ ਵਿੱਚ ਜਦੋਂ ਇੱਧਰਲਾ ਪੰਜਾਬ ਦਾ ਨੂੰ ਜਿਹੜਾ ਹੜਿਆ ਜਾਂਦਾ ਉਹ ਵੀ ਉਹਦਾ ਸ਼ਿਕਾਰ ਹੁੰਦੇ ਨੇ। ਔਰ ਇਸ ਵਾਰ ਅਸੀਂ ਦੇਖਿਆ, ਉਸ ਤੋਂ ਪਹਿਲਾਂ 1988 ਦੇ ਵਿੱਚ ਇਹਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ। ਔਰ ਇਹ ਹੁਣ 20 ਅਗਸਤ ਤੋਂ ਲੈ ਕੇ ਹੁਣ ਤੱਕ ਵੀ ਜੋ ਪੰਜਾਬ ਦੇ ਵਿੱਚ 2000 ਦੇ ਕਰੀਬ 1500 ਤੋਂ 2000 ਪਿੰਡ ਡੋਬੇ ਗਏ, 5 ਲੱਖ ਏਕੜ ਜ਼ਮੀਨ ਪਾਣੀ ਥੱਲੇ, ਔਰ ਬਿਲਕੁਲ ਰਾਹਤ ਜਾਂ ਦੂਜੇ ਨਹੀਂ, ਰਾਦਰ ਇਸ ਦੇ ਉਲਟ ਉਹਨਾਂ ਦੀਆਂ ਝੁੰਡਲੀਆਂ ਬੈਠ ਕੇ ਜਿਹੜੀਆਂ ਨੇ ਉਹ ਮਥੇ ਪਕਾ ਰਹੀਆਂ ਨੇ ਕਿ ਭਾਈ ਨਾ ਰੇ ਬਾਂਸ ਨਾ ਵੱਜੇ ਬੰਸਰੀ, ਇੱਕੋ ਵਾਰੀ ਖੋਲ ਦਿਓ ਸਾਰੇ ਦਰਵਾਜ਼ੇ। ਹੁਣ ਇੱਕ ਪਾਸੇ ਪੰਜਾਬ ਦੀ ਉਹ ਪਿਕਚਰ ਜਿਹੜੀ ਇੱਕ ਦੂਸਰੇ ਦੀ ਮਦਦ ਕਰਨ ਲਈ ਖਲੋਣਾ, ਔਰ ਅਸੀਂ ਇਹ ਦੇਖਿਆ ਵੀ ਇਸ ਦੌਰ 'ਚ ਕੋਈ ਐਸੀ ਇੱਕ ਵੀ ਘਟਨਾ ਨਹੀਂ ਆਈ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਲੰਗਰ ਲਾਉਣ ਵਾਲੇ ਵੀ ਸਿੱਖ ਨੇ, ਗੁਰਦੁਆਰਿਆਂ ਦੇ ਪ੍ਰਬੰਧ ਵਾਲੇ ਵੀ, ਸ਼੍ਰੋਮਣੀ ਕਮੇਟੀ ਜਾਂ ਦੂਸਰਿਆਂ ਨੇ ਵੀ, ਔਰ ਉਹਨਾਂ ਨੇ ਕੋਈ ਵਿਤਕਰਾ ਨਹੀਂ ਕੀਤਾ ਕਿ ਭਾਈ ਇਹ ਜਿਹੜਾ ਅਸੀਂ ਆਪਣੇ ਪੰਜਾਬੀ ਸਿੱਖਾਂ ਨੂੰ ਕੱਢ ਰਹੇ ਹਾਂ, ਪੰਜਾਬੀ ਹਿੰਦੂਆਂ ਨੂੰ, ਜਾਂ ਉਹ ਜਿਹੜੇ ਈਸਾਈ ਪੈਚਰ ਔਰ ਦੂਜੇ ਬਣਾ ਕੇ ਜਿਹੜੇ ਉਹਨਾਂ ਨੇ ਦੇਗ ਤੱਕ ਲੈਣ ਤੋਂ ਮਨਾ ਕੀਤੇ ਹੋਏ ਸੀ ਕਿ ਜੀ ਇਹ ਸ਼ੈਤਾਨ ਦਾ ਖਾਣਾ ਹੈ, ਔਰ ਉਹਨਾਂ ਤੱਕ ਵੀ ਜਿਹੜਾ ਲੰਗਰ ਪਹੁੰਚਾਇਆ, ਔਰ ਕਿਵੇਂ ਹਰ ਇੱਕ ਨੂੰ ਸੇਵ ਕੀਤਾ। ਔਰ ਸਾਰੀ ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਆਈ, ਜਦੋਂ ਕਿ ਬਾਕੀ ਤਮਾਸ਼ਾ ਦੇਖਦੇ ਰਹੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਜਿੱਥੇ ਭਾਰਤੀ ਸਟੇਟ ਦਾ ਘਿਨਾਉਣਾ ਚਿਹਰਾ, ਉਹਨਾਂ ਦੀ ਘਿਨਾਉਣੀ ਸਾਜ਼ਿਸ਼ ਇਹ ਜਿਹੜੀ ਹੈ ਉਹ ਐਕਸਪੋਜ਼ ਹੋਈ, ਉੱਥੇ ਸਿੱਖ ਕੌਮ ਦਾ ਸਰਬੱਤ ਦੇ ਭਲੇ ਦਾ ਮੈਸੇਜ ਵੀ, ਉਹਨਾਂ ਦੀ ਦਲੇਰੀ, ਉਹਨਾਂ ਦਾ ਹੌਸਲਾ, ਉਹੀ ਪੰਜਾਬ ਜਿਸ ਦੀ ਜਵਾਨੀ ਨੂੰ ਨਸ਼ਈ ਔਰ ਦੂਸਰਾ ਦੱਸ ਕੇ ਉੜਦਾ ਪੰਜਾਬ ਬਣਾਇਆ ਗਿਆ ਸੀ। ਕਿਸਾਨ ਮੂਵਮੈਂਟ ਚੱਲੀ, ਉਹਨੇ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜਾ ਜ਼ੋਰ ਹੈ, ਜਦੋਂ ਪ੍ਰੋਫੈਸਰ ਪੂਰਨ ਸਿੰਘ, ਗੁਰੂ ਕਲਗੀਧਰ ਪਾਤਸ਼ਾਹ, ਨੀਲੇ ਦੇ ਸ਼ਾਹ ਸਵਾਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਉਹ ਜ਼ੋਰ ਦੀ ਗੱਲ ਕਰਦੇ ਨੇ ਕਿ ਭਾਈ ਇਹ ਤਾਕਤ, ਇਹ ਜ਼ੋਰ, ਇਹ ਚੈਲੰਜ, ਤੇ ਉਹ ਉਸ ਪੀਰੀਅਡ 'ਚ ਵੀ ਦਿਖਾਇਆ ਜਦੋਂ ਕਿ ਆਪਣੇ ਹੱਕਾਂ ਦੇ ਲਈ ਜਿਹੜਾ ਪੰਜਾਬ ਔਰ ਸਿੱਖ ਕੌਮ ਇਕੱਠੀ ਹੋਈ ਔਰ ਭਾਰਤੀ ਸਟੇਟ ਨੂੰ 3 ਖੇਤੀ ਕਾਨੂੰਨ ਵਾਪਸ ਲੈਣ 'ਤੇ ਮਜਬੂਰ ਹੋਣਾ ਪਿਆ।
ਔਰ ਇਸ ਪੀਰੀਅਡ ਦੇ ਵਿੱਚ ਇਹਨਾਂ ਹੜ੍ਹਾਂ ਦੇ ਦੌਰਾਨ ਵੀ ਜਿਹੜਾ ਕਿਵੇਂ ਏਡੇ ਵੱਡੇ ਵੱਡੇ ਦਰਿਆਵਾਂ ਦਾ ਜਿੱਥੇ ਵਹਿਣ ਟੁੱਟਦਾ ਹੈ ਔਰ ਦੂਸਰੇ ਪਾਸੇ ਉਹਨਾਂ ਦੇ ਉੱਤੇ ਬੰਨ੍ਹ ਦੇਣਾ ਔਰ ਜਦੋਂ ਤੱਕ ਉਹਨਾਂ ਦੀਆਂ ਫੋਰਸਿਸ ਜਾਂ ਫੌਜ ਦਾ ਦੂਜੇ, ਕਿਉਂਕਿ ਡਿਪਟੀ ਕਮਿਸ਼ਨਰਸ ਤਾਂ ਰਾਈਟ ਵੇ ਆਰਮੀ ਕਾਲ ਕਰ ਸਕਦੇ ਨੇ, ਪਰ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਜੋ ਸੀਨ ਆਏ ਉਹਦੇ 'ਚ ਤੁਹਾਨੂੰ ਉਹੀ ਪੰਜਾਬ ਦੇ ਪੇਂਡੂ ਸਧਾਰਨ ਲੋਕ ਜਿਹੜੇ ਨੇ ਉਹ ਬੰਨ ਰਹੇ ਨੇ, ਨਾਲ ਦੀ ਨਾਲ ਉਹ ਈਵਨ ਜੇ ਪੱਤਰਕਾਰ ਜਾਂ ਦੂਜੇ ਜਾਂਦੇ ਨੇ ਉਹਨਾਂ ਦਾ ਸਭ ਕੁਝ ਰੁੜਿਆ ਹੋਇਆ ਸਾਰੇ, ਉਹਨਾਂ ਨੂੰ ਵੀ ਕਹਿਣਗੇ ਪਹਿਲਾਂ ਤੁਹਾਨੂੰ ਚਾਹ ਪੀਓ ਫਿਰ ਗੱਲ ਕਰਦੇ ਆ ਤੁਹਾਡੇ ਨਾਲ। ਸੋ ਇਹ ਜਿਹੜਾ ਇਮੇਜ ਸੀ ਜਿਹਨੇ ਬਹੁਤ ਸਾਰਿਆਂ ਨੂੰ, ਕਿਉਂਕਿ ਉਹ ਤਾਂ ਸਿੱਖਾਂ ਦਾ ਇੱਕ ਵਿਕਟਮ ਚਿਹਰਾ ਦੇਖਣਾ ਚਾਹੁੰਦੇ ਸੀ ਕਿ ਭਾਈ ਰੋ ਰਹੇ ਨੇ, ਪੁਕਾਰ ਰਹੇ, ਜੋ ਉੱਥੇ ਅਸੀਂ ਉੱਤਰਾਖੰਡ ਜਾਂ ਯੂਪੀ ਜਾਂ ਹਿਮਾਚਲ ਦੇ ਵਿੱਚ ਜੋ ਦੇਖਿਆ ਉਹੀ ਹੜ੍ਹਾਂ ਦਾ ਸ਼ਿਕਾਰ ਜਿਹੜੇ ਹੋਏ ਲੋਕ ਨੇ। ਲੇਕਿਨ ਇੱਧਰ ਤਾਂ ਉਹ ਇੰਨਾ ਕੁ ਸਰਪਲਸ ਉਹਨਾਂ ਨੇ ਜਿਹੜਾ ਉਹ ਜਮ੍ਹਾਂ ਜਾਂ ਦੂਜਾ ਕੀਤਾ ਕਿ ਈਵਨ ਇਹ ਆਉਣ ਲੱਗ ਗਿਆ ਕਿ ਭਾਈ ਲੋਕ ਤਾਂ ਜਿਹੜੇ ਸੈਲਫਿਸ਼ ਕਿਸਮ ਦੇ ਲੋਕ ਹੁੰਦੇ ਨੇ ਉਹ ਤਾਂ ਕਈ ਸਾਲਾਂ ਦਾ ਸਮਾਨ ਇਕੱਠਾ ਕਰੀ ਜਾਂਦੇ ਨੇ, ਇੰਨਾ ਕੁਛ ਜਿਹੜਾ ਉਹ ਡਿਸਟ੍ਰੀਬਿਊਟ ਹੋ ਰਿਹਾ। ਔਰ ਦੂਸਰਾ ਫਿਰ ਉਹਨਾਂ ਨੇ ਵੀ ਕਿਹਾ ਜੀ ਸਾਨੂੰ ਕੋਈ ਲੋੜ ਨਹੀਂ ਹੈ, ਅਸੀਂ ਜਦੋਂ ਇਸ ਪਾਣੀ ਸੁੱਕ ਜਾਏਗਾ ਔਰ ਫਿਰ ਜਦੋਂ ਅਸੀਂ ਮੁੜ ਵਸੇਵਾ ਹੋਣਾ ਉਦੋਂ ਸਾਡੀ ਮਦਦ ਕਰੋ। ਸੋ ਇਸ ਸਾਰੇ ਨੂੰ ਦੁਨੀਆ ਨੇ ਬੜੀ ਕਰੀਬੀ ਤੌਰ ਤੇ ਦੇਖਿਆ। ਉਹਦੇ 'ਚ ਕੁਝ ਸਾਡੇ ਦੂਸਰੇ ਜਿਹੜੇ ਯੂਟਿਊਬਰ ਨੇ ਗੈਰ ਸਿੱਖ, ਉਹਨਾਂ ਨੇ ਐਪਰੀਸ਼ੀਏਟ ਵੀ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹ ਪੰਜਾਬ ਦੀ ਮਿੱਟੀ 'ਚ ਕੀ ਹੈ ਐਸਾ। ਹੁਣ ਜਦੋਂ ਅਸੀਂ ਇੱਕ ਪਾਸਾ ਇਹ ਦੇਖਦੇ ਹਾਂ, ਲੇਕਿਨ ਇਸ ਗੱਲ 'ਚ ਧਿਆਨ ਰਹੇ ਜੀ ਆਪਣੇ ਗੁਣ ਗਾਉਂਦੇ ਹਾਂ ਜਾਂ ਅਸੀਂ ਇਹ ਤੇ ਅਸੀਂ ਉਹ, ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਹ ਜਿਹੜਾ ਵਾਟਰ ਨੂੰ ਐਜ਼ ਏ ਵੈਪਨ ਜਿਹੜਾ ਇਸਤੇਮਾਲ ਕੀਤਾ ਇਹ ਦੂਸਰੀ ਵਾਰ ਵੱਡੇ ਪੈਮਾਨੇ ਤੇ, ਹਾਲਾਂ 2 ਸਾਲ ਪਹਿਲਾਂ ਵੀ ਜਦੋਂ ਹੜ੍ਹ ਲਿਆਂਦੇ ਗਏ ਇਹੀ ਸੀ ਕਿ ਵੀ ਇਹਨਾਂ ਨੇ, ਲੇਕਿਨ ਇਸ ਵਾਰ ਤਾਂ ਬਿਲਕੁਲ ਜਿਹੜਾ ਇਹਨਾਂ ਦਾ ਅਖੌਤੀ ਆਪਰੇਸ਼ਨ ਸੰਦੂਰ ਹੈ ਉਸ ਦਾ ਪਾਰਟ 2 ਹੈ, ਕਿਉਂਕਿ ਜਿਹਦੇ 'ਚ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਉੱਤੇ ਵਾੜੀ ਕਿ ਕੌਣ ਹੈ ਉਹ ਖੁਦ ਕਹਿੰਦਾ ਕਿ ਜੀ ਜੇ ਪੰਜਾਬ ਨੇ ਪਹਿਲਾਂ ਮੰਨ ਲਿਆ ਹੁੰਦਾ ਹਰਿਆਣੇ ਨੂੰ ਪਾਣੀ ਦੇਣਾ ਤੇ ਫਿਰ ਅਸੀਂ ਜਿਹੜਾ ਉਹਨੂੰ ਪਹਿਲਾਂ ਛੱਡ ਦਿੰਦੇ ਤੇ ਇਵੇਂ ਨਾ। ਜ਼ਾਹਰ ਹੈ ਇਹੀ ਗੱਲ ਉਹ ਬੁੱਚੜ ਬੇਅੰਤੇ ਦੇ ਪੋਤੇ ਨੇ ਕਹੀ ਸੀ ਕਿ ਜੀ ਜੇ ਹਰਿਆਣੇ ਨੂੰ ਪਾਣੀ ਦਿੱਤਾ ਹੁੰਦਾ ਤੇ ਇਹ ਹੜ੍ਹ ਨਾ ਹੁੰਦਾ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਪਾਕਿਸਤਾਨ ਦੇ ਨਾਲ ਖਲੋਣਾ, ਜਦੋਂ ਕਿ ਇਹਨਾਂ ਨੇ ਜਿਹੜੀ ਖੁਦ ਹੀ ਫਾਲਸ ਫਲੈਗ ਆਪਰੇਸ਼ਨ 20 ਅਪ੍ਰੈਲ ਨੂੰ ਕੀਤਾ, ਫਿਰ 7 ਮਈ ਨੂੰ ਪਾਕਿਸਤਾਨ ਦੇ ਨਾਲ ਡਰੋਨ ਔਰ ਮਿਸਲ ਜੰਗ ਵਿੱਢੀ, ਜਿਸ 'ਚ ਜੁੱਤੀਆਂ ਖਾਧੀਆਂ ਇਹਨਾਂ ਨੇ। ਔਰ ਕਿਉਂਕਿ ਸਿੱਖ ਕੌਮ ਇੱਕ ਮਜ਼ਬੂਤੀ ਦੇ ਨਾਲ ਇਸ ਲਈ ਵੀ ਅਸੀਂ ਜੰਗ ਨਹੀਂ ਚਾਹੁੰਦੇ, ਤੇ ਇਹਦੇ 'ਚ ਇਹ ਜਦੋਂ ਇਹ ਖੁਦ ਕਹਿੰਦੇ ਨੇ ਜੀ ਇਹ ਕੰਟੀਨਿਊਟੀ ਆਪਰੇਸ਼ਨ ਸੰਦੂਰ ਦੀ, ਸੋ ਇਹਨੂੰ ਮੈਂ ਹਮੇਸ਼ਾ ਪਾਰਟ 2 ਕਰਕੇ ਐਡਰੈਸ ਕੀਤਾ ਇਹਨਾਂ ਸਾਰੇ ਦਿਨਾਂ 'ਚ। ਇਹ ਸਜ਼ਾ ਯਾਫਤਾ ਹੁਣ ਜਿਹੜਾ ਇੱਕ ਇਮੇਜ ਸਾਹਮਣੇ ਚੱਲ ਰਿਹਾ ਸੀ ਔਰ ਉਹਦੇ 'ਚ ਸਿੱਖਾਂ 'ਚ ਇਹ ਡਿਬੇਟ ਖੜੀ ਹੋ ਗਈ, ਜਿਹੜੇ ਨਹੀਂ ਵੀ ਖਾਲਿਸਤਾਨ ਦੇ ਹਾਮੀ ਸੀ ਕਿ ਨਹੀਂ ਭਾਈ ਸਾਡੇ ਲਈ ਕੌਮੀ ਘਰ ਤੋਂ ਬਿਨਾਂ ਨਹੀਂ ਬਣਨਾ। ਇਸ ਤੋਂ ਇਲਾਵਾ ਕਿ ਕੁਝ ਹੋਰ ਐਕਟੀਵਿਟੀ ਇਸ ਲਾਈਨ ਦੇ ਉੱਤੇ ਹੁੰਦੀ, ਅਸੀਂ ਇਹ ਵੀ ਜ਼ਿਕਰ ਕੀਤਾ ਕਿ ਵੀ ਉਹਨਾਂ ਨੇ ਪਹਿਲਾਂ ਕਰਤਾਰਪੁਰ ਸਾਹਿਬ ਪਾਣੀ 'ਚ ਡੁਬੋਇਆ, ਉਹਦੇ 'ਤੇ ਜਾਣ 'ਤੇ ਬੈਨ ਲਾ ਦਿੱਤਾ ਜੀ ਜਾ ਨਹੀਂ ਸਕਦੇ, ਜਦੋਂ ਕਿ ਪਾਕਿਸਤਾਨ ਦੀ ਸਰਕਾਰ ਨੇ ਹਫ਼ਤੇ ਦੇ ਵਿੱਚ ਉਹਨੂੰ ਕਲੀਨ ਕਰਤਾ। ਹੁਣ ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਲਈ 3000 ਸਿੱਖਾਂ ਦੇ ਜਥਿਆਂ ਦੇ ਜਾਣ 'ਤੇ ਰੋਕ ਲਾ ਦਿੱਤੀ ਗਈ। ਸੋ ਉਹ ਧਾਰਮਿਕ ਤੌਰ 'ਤੇ ਹਿਰਦੇ ਵਲੂੰਧਰਨ ਵਾਲੀ ਲਾਈਨ ਹੈ। ਪਰ ਇੱਕ ਚੀਜ਼ ਇਹਨਾਂ ਸਭ ਦੇ ਚੱਲਦੇ ਆ ਕਿ ਡਿਸਕਸ਼ਨ ਇਹ ਹੋਏ ਕਿ ਭਾਈ ਤੁਸੀਂ ਤਾਂ ਸਾਡੇ ਬੁਨਿਆਦੀ ਮਜ਼ਹਬੀ ਹੱਕ ਉਹਦੇ 'ਤੇ ਛਾਪਾ ਮਾਰ ਰਹੇ ਹੋ ਔਰ ਤੁਸੀਂ ਹੜ੍ਹਾਂ ਦੇ ਵਿੱਚ ਕਰੂਅਲ ਜੋਕ ਕੀਤਾ ਆ ਕੇ ਮੋਦੀ ਨੇ, ਔਰ ਦੂਜਾ ਕਿ ਵੀ ਦੇਣਾ ਦਵਾਣਾ ਕੀ ਸੀ। ਪਰ ਆਲ ਆਫ ਏ ਸਡਨ ਜਿਹੜਾ ਇਸ਼ੂ ਫਲੇਅਰ ਅਪ ਹੋਇਆ, ਹੁਣ ਮੈਂ ਇਹ ਬੈਕਗਰਾਉਂਡ ਇਸ ਲਈ ਦਿੱਤੀ ਹੈ ਵੀ ਇਹ ਨਹੀਂ ਹੈ ਕਿ ਵੀ ਇਹ ਪ੍ਰਵਾਸੀ ਜਿਹੜੇ ਇੱਕ ਨੇ ਜਿਹੜੇ ਪਹਾੜ 'ਚ ਆਉਂਦੇ ਨੇ, ਕਿਉਂਕਿ ਜਦੋਂ ਇਹ ਡਿਬੇਟ ਚੱਲ ਰਹੀ ਹੈ ਇਸ ਵੇਲੇ ਤੁਸੀਂ ਇਹ ਦੇਖੋਗੇ ਕਿ ਹਿੰਦੂਤਵੀ ਮੀਡੀਆ ਜਾਂ ਜਿਹੜੇ ਉਹਨਾਂ ਵੱਲ ਬੈਂਡ ਕਰਨ ਵਾਲੇ ਨੇ ਉਹ ਜਦੋਂ ਪੰਜਾਬ ਦੇ ਵਿੱਚ ਪੰਚਾਇਤਾਂ ਮਤੇ ਪਾ ਰਹੀਆਂ ਨੇ ਔਰ ਜਿਹੜਾ ਇਸ ਵੇਲੇ ਇੱਕ ਗੁੱਸਾ ਭੜਕਿਆ ਹੋਇਆ ਕਿਉਂਕਿ 2 ਇਨਸੀਡੈਂਟ ਇਸ ਕਿਸਮ ਦੇ ਉੱਪਰੋਂ ਥੱਲੀ ਹੋਏ ਕ੍ਰਾਈਮ ਦੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ 'ਚ 5 ਸਾਲ ਦੇ ਬੱਚੇ ਨੂੰ ਜਿਹੜਾ ਉਹ ਪਹਿਲਾਂ ਅਗਵਾ ਕੀਤਾ ਗਿਆ, ਉਹਦੇ ਨਾਲ ਜਿਹੜੀ ਹੈ ਸੈਕਸ਼ੂਅਲ ਜਬਰ ਜਨਾਹ ਕੀਤਾ ਗਿਆ, ਉਹ ਰੋਡ ਦਾ ਇਸਤੇਮਾਲ ਕੀਤਾ ਔਰ ਫਿਰ ਉਹਦਾ ਮਰਡਰ ਕੀਤਾ ਗਿਆ। ਔਰ ਇਸੇ ਤਰ੍ਹਾਂ ਇੱਕ ਅੱਧੀ ਘਟਨਾ ਉਸ ਤੋਂ ਪਹਿਲਾਂ ਔਰ ਪੰਜਾਬ 'ਚ ਚੱਲ ਰਿਹਾ ਸੀ, ਬੱਚੇ ਵੀ ਗਾਇਬ ਹੋ ਰਹੇ ਸੀ, ਦੂਸਰੇ ਵੀ। ਔਰ ਇਹ ਸੀ ਕਿ ਬਈ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕ੍ਰਾਈਮ ਹੈ
ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹਦੀ ਜਦੋਂ ਸ਼ਨਾਖਤ ਹੁੰਦੀ ਹੈ ਤੇ ਉਹ ਇਸ ਕਿਸਮ ਦੇ ਪ੍ਰਵਾਸੀ ਲੋਕ ਨਿਕਲਦੇ ਨੇ। ਮੈਂ ਬਲੇਟੈਂਟ ਬਲੇਮ ਨਹੀਂ ਦੇਣਾ ਚਾਹੁੰਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਕ੍ਰਾਈਮ ਤਾਂ ਕੋਈ ਵੀ ਕਰ ਸਕਦਾ ਹੈ, ਜਿਹੜੇ ਰੈਜ਼ੀਡੈਂਟ ਨੇ ਪੱਕੇ ਨੇ, ਅਦਰਵਾਈਜ਼ ਕਿਹੜਾ ਕ੍ਰਾਈਮ ਨਹੀਂ ਹੁੰਦਾ ਜਾਂ। ਲੇਕਿਨ ਜਦੋਂ ਇੱਕ ਪਾਸੇ ਇੱਕ ਵਰਤਾਰਾ ਚੱਲ ਰਿਹਾ ਹੋਏ ਜਿਹੜਾ ਲਗਾਤਾਰਤਾ ਦੇ ਨਾਲ ਔਰ ਨਿਯਮਬੱਧ ਹੋਏ, ਹੁਣ ਇਹਨੂੰ ਕਿਉਂਕਿ ਇਸ ਵੇਲੇ ਦੁਨੀਆ 'ਚ ਐਂਟਾਈ ਮਾਈਗ੍ਰੈਂਟ, ਜਿਵੇਂ ਕੱਲ੍ਹ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਭਾਈ ਹੇਟ ਨਫ਼ਰਤ ਦੀ ਲਹਿਰ ਵੀ ਹੈ ਔਰ ਇਹ ਵੀ ਆ ਰਿਹਾ ਜੀ ਸਾਡੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ, ਸਾਡੀਆਂ ਨੌਕਰੀਆਂ ਦੂਸਰੇ ਲੈ ਰਹੇ ਨੇ। ਸੋ ਜਿਹੜੀ ਐਂਟਾਈ ਇਮੀਗ੍ਰੈਂਟ ਵੇਵ ਹੈ ਜਿਹੜੀ ਅਮਰੀਕਾ ਦੇ ਵਿੱਚ ਹੈ ਜਾਂ ਜਿਹੜੀ ਅਸੀਂ UK ਦੇ ਵਿੱਚ ਦੇਖਿਆ ਵੀਕਐਂਡ ਦੇ ਉੱਤੇ ਜਿਹੜਾ 1.25 ਲੱਖ ਦੇ ਕਰੀਬ ਲੋਕ ਇਕੱਠੇ ਹੋਏ ਲੰਡਨ ਦੇ ਵਿੱਚ, ਜਿਹੜੀ ਬਿਲਕੁਲ ਨਫ਼ਰਤ ਔਰ ਦੂਜਾ ਵੀ ਬਾਹਰ ਕੱਢੋ। ਔਰ ਫਿਰ ਈਵਨ ਲੰਡਨ ਦੇ UK ਦੇ ਵਿੱਚ ਇੱਕ ਕ੍ਰਾਈਮ ਜਿੱਥੇ ਇੱਕ ਸਿੱਖ ਬੀਬੀ ਦੇ ਨਾਲ ਜਬਰ ਜਨਾਹ ਕੀਤਾ ਜਾਂਦਾ ਹੈ, ਉਹ ਕੰਮ ਤੇ ਜਾ ਰਹੀ ਹੈ ਸਵੇਰੇ 8:30 ਵਜੇ ਔਰ ਉਹਨੂੰ ਜਿਹੜੇ 2 ਗੋਰੇ ਕਰਨ ਵਾਲੇ ਨੇ ਗੋ ਟੂ ਯੋਰ ਕੰਟਰੀ, ਜਿਹਨੂੰ ਕਿ ਨਸਲੀ ਜਿਹੜਾ ਹੈ ਉਹ ਇੱਕ ਇਨਸੀਡੈਂਟ ਦੇ ਤੌਰ ਤੇ ਰਿਕਾਰਡ ਕੀਤਾ ਗਿਆ। ਹੁਣ ਕਿਉਂਕਿ ਆਲਰੇਡੀ ਜੇ ਕਿਤੇ ਕ੍ਰਾਈਮ ਹੁੰਦਾ ਜਾਂ ਇੱਥੇ ਜੇ ਟੈਕਸਾਸ ਦੇ ਵਿੱਚ ਇੱਕ ਕਰਨਾਟਕਾ ਦਾ ਜਿਹੜਾ ਹਿੰਦੂ ਮਾਲਕ ਸੀ, ਉਸ ਦਾ ਮੈਨੇਜਰ ਸੀ, ਉਹਦਾ ਸਿਰ ਕਲਮ ਕੀਤਾ ਗਿਆ ਕਿਸੇ ਨੇ, ਜਿਹੜਾ ਕਿਊਬਨ ਇਲੀਗਲ ਸੀ ਕਿ ਕੌਣ ਸੀ ਜਿਹਨੂੰ ਉਹਨੂੰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਉਹ ਨਸਲੀ ਜਿਹੜੇ ਬਾਹਰਲਿਆਂ ਵੱਲੋਂ ਕੀਤੇ ਕ੍ਰਾਈਮ ਨਾਲ ਜੋੜਿਆ ਜਾ ਰਿਹਾ। ਸੋ ਮੈਂ ਇਹ ਇਸ ਲਈ ਇਸ ਦਾ ਜ਼ਿਕਰ ਕੀਤਾ ਹੈ ਵੀ ਜਿਹੜਾ ਪੰਜਾਬ ਦੇ ਕੇਸ ਨੇ ਇਹਨੂੰ ਇਹਦੇ ਨਾਲ ਜੋੜ ਕੇ ਨਾ ਦੇਖਿਆ ਜਾਏ, ਜਿਵੇਂ ਕੁਛ ਜਿਹੜੇ ਓਪਨ ਜਾਂ ਲਿਬਰਲ ਮਾਈਂਡਡ ਸਿੱਖ ਨੇ, ਸਿੱਖ ਤਾਂ ਵੈਸੇ ਹੀ ਲਿਬਰਲ ਹੁੰਦਾ, ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜੀ ਜੇ ਅਸੀਂ ਉੱਥੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਦੀ ਗੱਲ ਕਰਦੇ ਹਾਂ ਜਾਂ ਅਸੀਂ ਉਹਨਾਂ ਨੂੰ ਟੋਲਰੇਟ, ਅਸੀਂ ਵੀ ਤਾਂ ਪ੍ਰਵਾਸੀ ਹਾਂ ਜਿਹੜੇ ਇੱਥੇ ਆਏ ਹਾਂ, ਫਿਰ ਸਾਡੇ ਵੀ ਕੀ ਹਕੂਕ ਨੇ, ਅਸੀਂ ਕਿਉਂ ਕਹਿੰਦੇ ਹਾਂ ਜੀ ਸਾਡੇ ਨਾਲ ਧੱਕਾ ਹੁੰਦਾ ਜਾਂ। ਇਹ ਕੰਪੈਰੀਜ਼ਨ ਠੀਕ ਨਹੀਂ ਹੈ ਕਿਉਂਕਿ ਇਹ ਟੋਟਲੀ ਇਹਨਾਂ ਦੇ ਸਿਸਟਮ 'ਚ ਵੀ ਔਰ ਅਸੀਂ ਇਸ ਹੱਕ 'ਚ ਹੈ ਕਿ ਭਾਈ ਕੋਈ ਵੀ ਸਿਸਟਮ ਭਾਵੇਂ, ਕਿਉਂਕਿ UN ਚਾਰਟਰ ਪਰਸੀਕਿਊਟਡ ਲੋਕਾਂ ਨੂੰ ਉਹ ਧਾਰਮਿਕ ਤੌਰ 'ਤੇ ਜਾਂ ਰਾਜਸੀ ਤੌਰ 'ਤੇ ਨੇ ਉਹਨਾਂ ਨੂੰ ਹੱਕ ਦਿੰਦਾ ਔਰ ਈਵਨ ਇਸ ਮੁਲਕ 'ਚ ਵੀ ਜੇ ਤੁਸੀਂ ਇਲੀਗਲ ਵੀ ਆਉਂਦੇ ਹੋ ਆਪਣੀ ਜਾਨ ਬਚਾ ਕੇ, ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਹੈ ਤੇ ਤੁਹਾਡਾ ਅਸਾਈਲਮ ਦਾ ਕੇਸ ਮੰਨਿਆ ਜਾਂਦਾ ਹੈ ਕਿਉਂਕਿ ਉਹ ਇਹ ਹੁੰਦਾ ਹੈ ਕਿ ਭਾਈ ਜਿੱਥੋਂ ਤੁਸੀਂ ਨਿਕਲੇ ਹੋ ਉੱਥੇ ਜੇ ਤੁਸੀਂ ਆਪਣੀ ਪਛਾਣ ਦੇ ਨਾਲ ਆਉਂਦੇ ਤੇ ਤੁਹਾਨੂੰ ਤਾਂ ਨਿਕਲਣ ਨਹੀਂ ਸੀ ਦੇਣਾ, ਤੁਹਾਨੂੰ ਉਹਨਾਂ ਨੇ ਪਾਸਪੋਰਟ ਤਾਂ ਨਹੀਂ ਦੇਣੇ ਹੈ ਜਾਂ ਤੁਹਾਨੂੰ ਜਹਾਜ਼ਾਂ ਤੇ ਚੜਾ ਕੇ ਤਾਂ ਨਹੀਂ ਭੇਜਣਾ, ਤੁਸੀਂ ਡੇਂਜਰਸ ਰਾਊਟਸ ਰਾਹੀਂ ਆਉਂਦੇ ਹੋ। ਇਹੀ ਕਾਰਨ ਹੈ ਵੀ ਈਵਨ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਸਿਟੀਜ਼ਨਸ਼ਿਪ ਤੱਕ ਪਹੁੰਚਦੇ ਹੋ, ਕਿਉਂਕਿ ਤੁਹਾਡੇ ਕੋਲ ਜੇ ਤੁਸੀਂ ਜਿਸ ਨਾਂ ਥੱਲੇ ਤੁਹਾਡੇ ਨਾਲ ਪਰਸੀਕਿਊਸ਼ਨ ਹੋਈ ਹੈ, ਤੁਹਾਡਾ ਐਨਮੀ ਜਿਹੜਾ ਹੈ ਉਹ ਤੁਹਾਨੂੰ ਹੌਂਟ ਕਰਦਾ ਤੇ ਤੁਹਾਨੂੰ ਹੱਕ ਦਿੱਤਾ ਜਾਂਦਾ ਕਿ ਤੁਸੀਂ ਆਪਣਾ ਨਾਂ ਵੀ ਬਦਲ ਸਕਦੇ ਹੋ, ਯੂ ਕੈਨ ਚੇਂਜ ਯੋਰ ਨੇਮ ਸਿਟੀਜ਼ਨਸ਼ਿਪ ਦੀ ਸਹੁੰ ਖਾਣ ਤੋਂ ਪਹਿਲੇ। ਸੋ ਇਹ ਇੱਕ ਅਲਟੂਗੈਦਰ ਡਿਫਰੈਂਟ ਪਾਰਟ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮੀਗ੍ਰੈਂਟਸ ਦੇ ਖਿਲਾਫ ਮੂਵਮੈਂਟ 'ਚ ਵੀ ਇਨਸਿਕਿਉਰਿਟੀ ਤਾਂ ਹੈ ਜਿਹੜੀ ਕਿ ਜੌਬਸ ਨੂੰ ਲੈ ਕੇ ਹੈ ਜਾਂ ਕਿਸੇ ਹੱਦ ਤੱਕ ਜਿਹਨੂੰ ਫਲੇਅਰ ਅਪ ਕਰਨ 'ਚ ਕ੍ਰਾਈਮ ਦਾ ਜ਼ਿਕਰ ਹੈ। ਹਾਲਾਂਕਿ ਕ੍ਰਾਈਮ ਲੋਕਲ ਕਿਹੜੇ ਨਹੀਂ ਕਰਦੇ। ਸੋ ਮੈਂ ਸਮਝਦਾ ਹਾਂ ਵੀ ਪੰਜਾਬ ਦੀ ਸਿਚੁਏਸ਼ਨ ਨੂੰ ਜਿਹੜੀ ਇਸ ਵੇਲੇ ਡੈਮੋਗ੍ਰਾਫੀ ਦੀ ਤਬਦੀਲੀ, ਸਿੱਖਾਂ ਨੂੰ ਮਾਈਨੋਰਿਟੀ 'ਚ ਕਰਨ ਦੀ ਸਾਜ਼ਿਸ਼ ਦੇ ਥੱਲੇ ਹੈ। ਇਸ ਕ੍ਰਾਈਮ ਦੇ ਰਾਮ ਰੌਲੇ 'ਚ ਅਸਲੀ ਜਿਹੜੀ ਸਾਜ਼ਿਸ਼ ਹੈ ਉਹਨੂੰ ਬਿਲਿਟਲ ਕੀਤਾ ਜਾ ਰਿਹਾ, ਉਹਨੂੰ ਛੋਟਾ ਕਰਕੇ ਦੱਸਿਆ ਜਾ ਰਿਹਾ ਔਰ ਫਿਰ ਕਿਉਂਕਿ ਹੁਣ ਇੱਕ ਜਿਹੜਾ ਪੋਜ਼ਿਟਿਵ ਇਮੇਜ ਪੰਜਾਬ ਦਾ ਆਪਣੇ ਹੱਕਾਂ ਲਈ ਖਲੋਣ ਦਾ ਜਾਂ ਦੁਸ਼ਮਣ ਦੀਆਂ ਨੀਤੀਆਂ ਦਾ ਜਾਂ ਈਵਨ ਸਾਡੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਨਨਕਾਣਾ ਸਾਹਿਬ ਜਾ ਕੇ ਨਹੀਂ ਮਨਾ ਸਕਦੇ, ਉਹਨੂੰ ਡਾਈਵਰਟ ਕਰਦੇ ਆ ਇੱਕਦਮ ਦੂਸਰੇ ਪਾਸੇ ਘੁਮਾ ਦਿੱਤਾ ਗਿਆ ਹੈ ਐਜ਼ ਇਫ ਜਿਹੜੇ ਸਿੱਖ ਨੇ ਜਾਂ ਪੰਜਾਬ ਦੇ ਪਿੰਡਾਂ ਦੇ ਸਿੱਖ ਨੇ ਉਹ ਟੋਟਲੀ ਇਨਟੋਲਰੈਂਟ ਨੇ, ਉਹ ਜਿਹੜੇ ਨੇ ਹਿੰਦੂਆਂ ਦੇ ਖਿਲਾਫ ਨੇ, ਉਹ ਦੂਸਰੇ ਕਰ ਰਹੇ ਨੇ। ਔਰ ਮੈਨੂੰ ਇਹ ਲੱਗਦਾ ਵੀ ਜੇ ਇਹੀ ਟ੍ਰੈਂਡ ਜਿਸ ਅੰਦਾਜ਼ ਦੇ ਵਿੱਚ ਇਹਨੂੰ ਉੱਥੇ ਇਹਦਾ ਨੈਰੇਟਿਵ ਬਣਾਇਆ ਜਾ ਰਿਹਾ ਜਾਰੀ ਰਿਹਾ ਤੇ ਸਿੱਖਾਂ ਦੇ ਖਿਲਾਫ ਜਿਹੜੇ ਸਿੱਖ ਬਾਕੀ ਸੂਬਿਆਂ 'ਚ ਰਹਿੰਦੇ ਨੇ, ਖਾਸ ਤੌਰ ਤੇ ਯੂਪੀ ਬਿਹਾਰ ਜਿੱਥੋਂ ਦੇ ਬਹੁਤੇ ਪ੍ਰਵਾਸੀ ਨੇ, ਉੱਥੇ ਬੈਕਲੈਸ਼ ਹੋਏਗਾ। ਸੋ ਇੱਕ ਪਾਸੇ ਸਾਡੀ ਇਮੇਜ ਅਸੈਸੀਨੇਸ਼ਨ ਹੈ, ਦੂਸਰੇ ਪਾਸੇ ਉਹ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਵੀ ਅਸੀਂ ਇਨਟੋਲਰੈਂਟ ਹੈ। ਹਾਲਾਂਕਿ ਹਕੀਕਤ ਇਹ ਹੈ ਕਿ ਜਦੋਂ ਅਸੀਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਜਿਹੜੀ ਜੂਨ 84 ਦੀ ਇਹਨਾਂ ਨੇ ਵਿੱਢੀ, ਹਾਲਾਂ
ਡਿਸਕ੍ਰਿਮੀਨੇਸ਼ਨ ਦੀ ਕਹਾਣੀ ਤਾਂ ਸ਼ੁਰੂ ਹੋ ਜਾਂਦੀ ਹੈ 15 ਅਗਸਤ 1947 ਤੋਂ ਬਾਅਦ ਹੀ। ਸੋ ਇੱਕ ਹਿੱਸਾ, ਕਿਉਂਕਿ ਪੰਜਾਬੀ ਸੂਬਾ ਮੂਵਮੈਂਟ ਦੀ ਜੇ ਅਸੀਂ ਗੱਲ ਕਰੀਏ ਤਾਂ ਲੰਬਾ ਵਕਤ ਲੱਗੇਗਾ ਕਿ ਬਈ ਜੇ ਅਲਟੀਮੇਟਲੀ ਪੰਜਾਬੀ ਜ਼ਬਾਨ ਨੂੰ ਮਾਨਤਾ ਦੇ ਕੇ ਪੰਜਾਬੀ ਬੇਸਡ ਸੂਬਾ 1 ਨਵੰਬਰ 1966 ਨੂੰ ਬਣਾਇਆ ਗਿਆ, ਉਦੋਂ ਵੀ ਯਕੀਨੀ ਬਣਾਇਆ ਗਿਆ ਕਿ ਭਾਈ ਤੁਸੀਂ ਪਾਣੀ, ਪੰਜਾਬੀ ਬੋਲਦੇ ਇਲਾਕੇ ਵੀ ਬਾਹਰ ਕੱਢ ਦਿੱਤੇ ਨੇ, ਪਾਣੀ ਵੀ ਖੋਹ ਲਿਆ, ਰਾਜਧਾਨੀ ਵੀ ਖੋਹ ਲਈ ਹੈ, ਔਰ ਤੁਹਾਨੂੰ ਉਹਨਾਂ ਨੇ ਲੂਲਾ ਲੰਗੜਾ ਬਣਾ ਕੇ ਸੁੱਟਿਆ ਤਾਂ ਕਿ ਤੁਸੀਂ ਸਰਵਾਈਵ ਹੀ ਨਾ ਕਰ ਸਕੋ। ਉਹ ਪੰਜਾਬ ਵੀ ਸਰਵਾਈਵ ਕੀਤਾ। ਉਸੇ ਹੀ ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਲਿਆ ਕੇ ਜਿਹੜਾ ਉਹ ਭਾਰਤ ਦੇ ਭੁੱਖਿਆਂ ਦਾ ਜਿਹੜਾ ਢਿੱਡ ਭਰਿਆ, ਜਿਹੜੇ ਕਿ ਲਾਲ ਕਣਕ ਅਮਰੀਕਾ ਔਰ ਆਸਟ੍ਰੇਲੀਆ ਤੋਂ ਔਰ ਕੈਨੇਡਾ ਤੋਂ ਤਰਲੇ ਕਰਕੇ ਮੰਗ ਕੇ ਜਿਹੜੇ ਲੈਂਦੇ ਸੀ ਔਰ ਹਿਊਮਿਲੀਏਟ ਹੁੰਦੇ ਸੀ ਹਰ ਸਾਲ। ਹੁਣ ਉਸ ਸਾਰੇ ਦੇ ਚੱਲਦਿਆਂ ਜੇ ਸਿੱਖਾਂ ਨੇ ਆਪਣੇ ਹੱਕਾਂ ਦੇ ਲਈ, ਖਾਸ ਤੌਰ 'ਤੇ ਪਾਣੀਆਂ ਦੇ ਉੱਤੇ ਆਪਣੇ ਹੱਕ ਦੇ ਲਈ ਔਰ ਆਪਣੀ ਧਾਰਮਿਕ ਆਈਡੈਂਟੀਟੀ ਦੇ ਲਈ ਅਨੰਦਪੁਰ ਦਾ ਮਤਾ ਪਾਸ ਕਰਕੇ ਜਿਹੜਾ ਉਹ ਉਸ ਦੀ ਧਰਮ ਯੁੱਧ ਮੋਰਚਾ ਲਾਇਆ, ਜਿਹਦੇ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਫੁੱਲ ਫਲੈਜਡ ਘੱਲੂਘਾਰਾ ਸਿੱਖਾਂ ਦੇ ਖਿਲਾਫ ਕੀਤਾ ਜਾਂਦਾ। ਹੁਣ ਇਸ ਸਾਰੇ ਪੀਰੀਅਡ 'ਚ ਇੱਕ ਗੱਲ ਉਹਨਾਂ ਦੀ ਡੀਪ ਸਟੇਟ ਨੂੰ ਸਮਝ ਆ ਗਈ ਕਿ ਅਲਟੀਮੇਟਲੀ ਸਿੱਖ ਜਿਸ ਰਸਤੇ 'ਤੇ ਤੁਰੇ ਨੇ ਜੂਨ 84 ਤੋਂ ਬਾਅਦ, ਤੇ ਇਹ ਜਿਹੜਾ ਇਹਨਾਂ ਨੇ ਹੁਣ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਨੇ ਹਟਣਾ ਨਹੀਂ ਹੈ ਪਿੱਛੇ। ਸੋ ਇਹੀ ਨੀਤੀ ਜਿਹੜੀ ਕਿ ਸ਼ਾਇਦ ਚੱਲ ਤਾਂ ਸਲੋਲੀ ਪਹਿਲਾਂ ਵੀ ਰਹੀ ਹੋਏਗੀ, ਕੰਮ ਲਈ ਤਾਂ ਲੋਕ ਇੱਕ ਤੋਂ ਦੂਜੀ ਥਾਂ ਆਉਂਦੇ ਨੇ, ਪਰ ਜੇ ਤੁਸੀਂ 80s ਤੋਂ ਬਾਅਦ 84 ਤੋਂ ਬਾਅਦ ਪੰਜਾਬ ਦੇ ਵਿੱਚ ਸਿਸਟੇਮੈਟਿਕ ਢੰਗ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਸਲਮਸ ਦੇ ਰੂਪ ਦੇ ਵਿੱਚ ਖੜਾ ਕਰਨਾ, ਲਿਆ ਕੇ ਬਿਠਾਣਾ, ਜਾਲੀ ਮੀਟਰ ਲਾਣੇ, ਰਾਸ਼ਨ ਕਾਰਡ ਦੇਣੇ, ਆਧਾਰ ਕਾਰਡ ਬਣਾ ਕੇ ਦੇਣੇ, ਔਰ ਜਿਹੜੀਆਂ ਪੰਜਾਬ ਦੀਆਂ ਗਰੀਬਾਂ ਨੂੰ ਰੀਹੈਬਿਲਿਟੇਟ ਕਰਨ ਦੀਆਂ ਸਕੀਮਾਂ ਨੇ ਉਹਦੇ 90% ਜਿਹੜੇ ਬੈਨੀਫੀਸ਼ਰੀ ਨੇ ਉਹ ਪ੍ਰਵਾਸੀ, ਉਹਨਾਂ ਨੂੰ ਬਣਾ ਕੇ ਔਰ ਉਹਨਾਂ ਨੂੰ ਇੱਕ ਵੋਟ ਬੈਂਕ ਦੇ ਤੌਰ ਤੇ ਤਿਆਰ ਕਰਨਾ। ਸੋ ਇਹ ਗੱਲ ਜਿਹੜੀ ਅੱਜ ਸਾਹਮਣੇ ਆ ਰਹੀ ਹੈ, ਹੁਣ ਤਾਂ ਇਹਨੂੰ ਸਿਰਫ ਕ੍ਰਾਈਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਪਰ ਇਹ ਜੇ ਅਸੀਂ ਸਿਰਫ ਕ੍ਰਾਈਮ ਨਾਲ ਕਰਾਂਗੇ ਫਿਰ ਇਹ ਕੰਪੈਰੀਜ਼ਨ ਇੱਧਰ ਹੀ ਜਾਏਗਾ ਜੀ। ਅਮਰੀਕਾ ਵਾਲੇ ਵੀ ਕਹਿ ਰਹੇ ਨੇ ਜੀ ਪ੍ਰਵਾਸੀ ਜਿਹੜੇ ਨੇ ਇਹ ਤਾਂ ਇੱਥੇ ਕ੍ਰਾਈਮ ਕਰਦੇ ਨੇ ਆ ਕੇ, ਫਲਾਣਾ ਮਾਰਨ ਵਾਲਾ ਕਿਊਬਨ ਹੈ, ਫਲਾਣਾ ਮਾਰਨ ਵਾਲਾ ਇਹ ਹੈ, ਫਲਾਣਾ ਉਹ ਹੈ। ਇਹ ਸਾਡੇ ਸਾਰੇ ਇਹ ਬਿਲਕੁਲ ਅਲ ਟੂਗੈਦਰ ਡਿਫਰੈਂਟ ਸਿਨੇਰੀਓ ਹੈ। ਸਾਡਾ ਸਿਨੇਰੀਓ ਜਿਹੜਾ ਅਸੀਂ ਕਸ਼ਮੀਰ ਦੇ ਨਾਲ, ਜੰਮੂ ਕਸ਼ਮੀਰ ਨਾਲ ਕੰਪੇਅਰ ਕਰ ਸਕਦੇ ਹਾਂ ਕਿ ਭਾਈ ਕਿਵੇਂ 47 ਤੋਂ ਬਾਅਦ 3-4 ਸੂਬੇ ਐਸੇ ਜਿੱਥੇ ਕਿ ਮਾਈਨੋਰਿਟੀ ਮੈਜੋਰਿਟੀ 'ਚ, ਹਾਲਾਂਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਮੈਜੋਰਿਟੀ ਬਣੀ ਉਹ 1 ਨਵੰਬਰ 1966 ਤੋਂ ਬਾਅਦ ਬਣੀ, ਜਦੋਂ ਕਿ ਇਹਨਾਂ ਨੇ ਬਿਲਕੁਲ ਲੈਂਗੁਏਜ ਨੂੰ ਧਰਮ ਨਾਲ ਜੋੜ ਦਿੱਤਾ ਹੈ। ਹਿੰਦੂ ਪੰਜਾਬ ਦਾ ਮੁਨਕਰ ਹੋ ਗਿਆ ਕਿ ਬਈ ਸਾਡੀ ਜ਼ਬਾਨ ਜਿਹੜੀ ਹੈ ਉਹ ਪੰਜਾਬੀ ਨਹੀਂ ਹੈ, ਔਰ ਜੋ ਕੁਝ ਬਣਿਆ ਉਹ ਹੈਪਨ ਟੂ ਬੀ ਦਾ ਸਿੱਖ ਮੈਜੋਰਿਟੀ। ਔਰ ਉਹਦੇ 'ਚ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਸੀ ਉਹ ਆਲਮੋਸਟ 68% ਸੀ ਜੇ ਅਸੀਂ ਨਵੰਬਰ, ਕਿਉਂਕਿ 10 ਸਾਲ ਬਾਅਦ ਸੈਂਸਸ ਹੁੰਦੀ ਹੈ। ਫਿਰ ਜਦੋਂ 1991 ਦੀ ਸੈਂਸਸ ਹੋਈ, ਸਿੱਖਾਂ ਦੀ ਆਬਾਦੀ 63% ਦੇ ਨੇੜੇ ਤੇੜੇ ਸੀ। ਇਹਦਾ ਮਤਲਬ ਹੈ ਕਿ ਬਈ ਰਿਡਿਊਸ ਹੋਣੀ ਸ਼ੁਰੂ ਹੋਈ। ਹੁਣ ਇਹਨਾਂ ਨੇ ਕੀ ਕੀਤਾ, ਈਵਨ ਜਿਹੜੀ ਲੇਬਰ ਜਾਂ ਦੂਜੀ ਲਿਆਂਦੇ ਸੀ ਕੋਈ ਵੀ ਪ੍ਰੋਜੈਕਟ ਦੇ ਲਈ ਸੈਂਟਰ ਦੇ ਜਾਂ ਦੂਜੇ, ਉਹਨੂੰ ਪੰਜਾਬ 'ਚ ਹੀ ਵਸਾ ਦੇਣਾ, ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇਣੀਆਂ, ਰਾਸ਼ਨ ਕਾਰਡ ਬਣਾ ਦੇਣੇ। ਹੁਣ 1991 ਦੀ ਮਰਦਮਸ਼ੁਮਾਰੀ ਤੋਂ ਬਾਅਦ ਜੇ ਅਸੀਂ 20 ਸਾਲ ਬਾਅਦ 2011 ਦੀ ਜਿਹੜੀ ਸੈਂਸਸ ਹੈ ਉਹ ਦੇਖੀਏ ਤੇ ਇਸ ਪੀਰੀਅਡ 'ਚ ਸਿੱਖਾਂ ਦੀ ਆਬਾਦੀ 6% ਹੋਰ ਪੰਜਾਬ ਦੇ ਵਿੱਚ ਘਟ ਗਈ। ਉਹ ਲਗਭਗ 56% ਦੇ ਨੇੜੇ ਤੇੜੇ ਆ ਗਏ। ਹੁਣ ਅਜੇ ਇਹਨਾਂ ਨੇ 2021 ਦੀ ਸੈਂਸਸ ਕਰਵਾਈ ਨਹੀਂ ਹੈ। ਹੁਣ ਜਦੋਂ ਇਸ ਤੋਂ ਬਾਅਦ ਆਏਗਾ ਮੈਨੂੰ ਲੱਗਦਾ ਵੀ ਆਲਰੇਡੀ ਜਿਹੜੀ ਹੈ ਸਿੱਖਾਂ ਦੀ ਆਬਾਦੀ 52-53% ਦੇ ਨੇੜੇ ਤੇੜੇ, ਔਰ ਜਦੋਂ ਸਿੱਖ 70% ਦੇ ਨੇੜੇ ਸੀ ਉਦੋਂ ਵੀ ਇਹ ਕਹਿੰਦੇ ਜੀ 60-40 ਜਾਂ 52-48। ਦੇਖੋ ਜੀ ਸਿੱਖ 52% ਨੇ, ਹਿੰਦੂ 48% ਨੇ। ਲੇਕਿਨ ਜਦੋਂ ਤੁਸੀਂ ਸੈਂਸਸ ਦੇ ਫਿਗਰਸ ਦੇਖਦੇ ਹੋ 1991 ਤੋਂ 2011 ਤੱਕ 20 ਸਾਲ ਦੇ ਵਿੱਚ ਲਗਭਗ 6% ਪਾਪੂਲੇਸ਼ਨ ਸਿੱਖਾਂ ਦੀ ਜਿਹੜੀ ਉਹ ਪੰਜਾਬ 'ਚ ਘਟਾ ਦਿੱਤੀ ਗਈ। ਹੁਣ ਜ਼ਾਹਰ ਹੈ ਇੱਕ ਦਲੀਲ ਇਹ ਹੋਏਗੀ ਕਿ ਜੀ ਦੇਖੋ ਸਿੱਖ ਵੀ ਤਾਂ ਉੱਥੋਂ ਨਿਕਲ ਰਹੇ ਨੇ, ਪੰਜਾਬ ਖਾਲੀ ਹੋ ਰਿਹਾ, ਉੱਥੇ ਕਿਸੇ ਨੇ ਤਾਂ ਆਉਣਾ ਹੈ ਜਾਂ ਦੂਜਾ। ਹੁਣ ਗੱਲ ਇਹ ਹੈ ਕਿ ਵੀ ਜੇ ਤਾਂ ਕੋਈ ਕ੍ਰਾਈਟੇਰੀਆ ਕੀ ਹੈ ਕਿ ਭਾਈ ਤੁਸੀਂ ਜਿਹੜਾ ਉਹ ਤੁਹਾਡਾ, ਔਰ ਇਹ ਉਹ ਲੋਕ ਨੇ ਜਿਨ੍ਹਾਂ ਦੇ 2-2 3-3 ਥਾਂ 'ਤੇ ਰਾਸ਼ਨ ਕਾਰਡ, ਆਧਾਰ ਕਾਰਡ, ਵੋਟਾਂ ਵੀ।
ਕਿਉਂਕਿ ਸੈਂਟਰ ਦੀ ਜਿਹੜੀ ਲਾਈਨ ਹੈ ਉਸ ਲਾਈਨ ਤੇ ਚੱਲ ਰਹੀ ਹੈ ਵੀ ਅਗਲੇ ਹੋਰ ਜੇ 2 ਸੈਂਸਸਿਸ ਹੋਰ ਹੁੰਦੀਆਂ ਨੇ, ਜੇ ਹੁਣ ਅਸੀਂ 52-53 ਤੇ ਆ ਜਾਂਦੇ ਹਾਂ ਤੇ ਤੁਸੀਂ ਕੱਲ ਨੂੰ ਰੈਫਰੈਂਡਮ ਦੀ ਮੁਹਿੰਮ ਦੁਨੀਆ ਭਰ 'ਚ ਚੱਲ ਰਹੀ ਹੈ, ਉਹਨਾਂ ਨੇ ਉੱਥੇ ਬਿਠਾਏ ਹੋਏ ਨੇ ਪ੍ਰਵਾਸੀ ਔਰ ਦੂਜੇ, ਹੁਣ ਕਹਿਣਗੇ ਜੀ ਕਰਵਾ ਲਓ ਰੈਫਰੈਂਡਮ ਕਿ ਭਾਈ ਕੌਣ ਕੀ ਚਾਹੁੰਦਾ। ਸੋ ਜਿਹੜੀ ਸਾਜ਼ਿਸ਼ ਹੈ ਉਹ ਡੀਪਰ ਹੈ, ਮਚ ਡੀਪਰ ਹੈ, ਵੈਰੀ ਸਿਸਟਮੈਟਿਕ ਹੈ ਔਰ ਹਰ ਹਕੂਮਤ ਦੇ ਥੱਲੇ 1966 ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰਤਾ ਨਾਲ ਚੱਲ ਰਹੀ ਹੈ। ਹੁਣ ਤੁਸੀਂ ਦੂਸਰਾ ਪਾਰਟ ਦੇਖੋ, ਸਿਆਸੀ ਲੋਕਾਂ ਦਾ ਰੋਲ, ਜਿਹੜਾ ਅਸਲ ਦੇ ਵਿੱਚ ਅਸਲੀ ਕਲਪਰੇਟ ਨੇ। 1966 'ਚ ਹਿਮਾਚਲ ਬਣਦਾ ਹੈ, ਹਿਮਾਚਲ ਨੂੰ ਪੰਜਾਬ ਦੇ ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਬਿਲਾਸਪੁਰ ਇਹ ਏਰੀਏ ਦਿੱਤੇ ਜਾਂਦੇ ਨੇ। ਉਦੋਂ ਹਿਮਾਚਲ ਯੂਨੀਅਨ ਟੈਰੀਟਰੀ ਸੀ, ਸਟੇਟ ਨਹੀਂ ਸੀ। YS ਪਰਮਾਰ, ਯਸ਼ਵੰਤ ਸਿੰਘ ਪਰਮਾਰ ਜਿਹੜਾ ਉਹ ਜਿਹੜਾ ਚੀਫ ਮਿਨਿਸਟਰ ਸੀ ਹਿਮਾਚਲ ਦਾ, ਵਿਦਨ ਜਿਹੜਾ ਔਰ ਉਹ ਓਲਡ ਹਿਮਾਚਲ ਸੀ, ਉਹਦੇ 'ਚ ਪੰਜਾਬ ਵੱਲ ਦੇ ਜਿਹੜੇ ਇਲਾਕੇ ਉਹਨੂੰ ਮਿਲਦੇ ਨੇ, ਜਿਹੜਾ ਹਿਮਾਚਲ ਇਲਾਕੇ 'ਚ ਵੱਡਾ ਹੋ ਜਾਂਦਾ ਪੰਜਾਬ ਤੋਂ। ਉਹ 1971 ਦੇ ਵਿੱਚ ਸਭ ਤੋਂ ਪਹਿਲਾਂ YS ਪਰਮਾਰ ਹਿਮਾਚਲ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰਵਾਉਂਦਾ ਜਿਹਨੂੰ ਡੋਮਿਸਾਈਲ ਬਿੱਲ ਕਿਹਾ ਗਿਆ ਕਿ ਹਿਮਾਚਲ ਦੇ ਵਿੱਚ ਕੋਈ ਵੀ ਗੈਰ ਹਿਮਾਚਲੀ ਜ਼ਮੀਨ ਨਹੀਂ ਖਰੀਦ ਸਕਦਾ। ਹੁਣ ਉਹ ਪਰਮਾਰ ਸਮਝਦਾ ਹੈ ਵੀ ਸਿੱਖ ਐਂਟਰਪ੍ਰਾਈਜ਼ਿੰਗ ਨੇ, ਇੱਥੇ ਸੇਬਾਂ ਦੇ ਬਾਗ ਨੇ, ਦੂਜੇ ਫਰੂਟਾਂ ਦੇ ਨੇ, ਸਿੱਖ ਜਦੋਂ ਐਕਸਪੈਂਡ ਕਰਨਗੇ ਜ਼ਾਹਰ ਹੈ ਵੀ ਪੰਜਾਬ ਵਾਲੇ ਹੀ ਆਣਗੇ ਵੀ। ਔਰ ਹਿਮਾਚਲ ਦੀ ਉਦੋਂ ਆਬਾਦੀ ਜਦੋਂ ਕਿ ਹਿਮਾਚਲ ਬਣਿਆ 66 28 ਲੱਖ ਦੇ ਕਰੀਬ ਸੀ, ਦਿੱਲੀ ਨਾਲੋਂ ਵੀ ਘੱਟ ਸੀ ਇੰਨੀ ਕੁ। ਤਾਂ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਸਾਡਾ ਕਲਚਰ ਪਹਾੜੀ ਔਰ ਸਾਡਾ ਦੂਜਾ ਅਸੀਂ ਮਾਈਨੋਰਟੀ 'ਚ ਹੋ ਜਾਵਾਂਗੇ, ਵਕਤ ਪਾ ਕੇ ਪੰਜਾਬੀ ਟੇਕ ਓਵਰ ਕਰ ਲੈਣਗੇ। ਸੋ ਉਹਨੇ 1971 'ਚ ਲਾਅ ਬਣਾ ਦਿੱਤਾ ਕਿ ਕੋਈ ਵੀ ਗੈਰ ਹਿਮਾਚਲੀ, ਹੁਣ ਤੁਸੀਂ ਹਿਮਾਚਲ 'ਚ 1 ਇੰਚ ਜ਼ਮੀਨ ਨਹੀਂ ਲੈ ਸਕਦੇ ਜੇ ਤੁਸੀਂ ਹਿਮਾਚਲੀ ਨਹੀਂ ਹੋ। ਹੁਣ ਇਹੀ ਸਮਾਂ, ਹੁਣ ਦੂਸਰਾ ਸਾਡੇ ਲਈ ਐਕਸਪੈਂਡਿੰਗ ਰਾਜਸਥਾਨ ਸੀ, ਕਿਉਂਕਿ ਰਾਜਸਥਾਨ ਕੈਨਾਲ ਪਾਣੀ ਵੀ ਜਾਂਦਾ ਸੀ, ਪਹਿਲਾਂ ਗੰਗਾ ਨਹਿਰ ਵੀ ਸੀ, ਗੰਗਾ ਨਗਰ, ਹਨੂਮਾਨਗੜ੍ਹ, ਔਰ ਜਿਹੜਾ ਗੰਗਾ ਸਿੰਘ ਸੀ ਰਾਜਾ, ਉਹ ਸਿੱਖਾਂ ਨੂੰ ਹੀ ਲਿਜਾ ਕੇ ਉਹਨੂੰ ਪਤਾ ਸੀ ਵੀ ਸਿੱਖਾਂ ਨੇ ਜ਼ਮੀਨ ਨੂੰ ਆਬਾਦ ਕਰਨਾ। ਉੱਥੇ ਪਹਿਲੀ ਸਟੇਜ ਤੇ ਜਦੋਂ ਆਬਾਦ ਕੀਤਾ ਰਾਜਸਥਾਨ, ਉਹਦੀ ਸਟੇਟ ਸੀ ਬੀਕਾਨੇਰ ਔਰ ਗੰਗਾ ਨਗਰ, ਇਹ ਰਿਆਸਤਾਂ ਸਨ। ਉੱਥੇ ਈਵਨ ਗੁਰਦੁਆਰਿਆਂ ਨੂੰ ਵੀ ਜਿਹੜਾ ਉਹ ਮਦਦ ਸਟੇਟ ਵੱਲੋਂ ਜਾਂਦੀ ਸੀ। ਪਰ ਜਦੋਂ ਪੰਜਾਬ ਦਾ ਮਾਲਵੇ ਦਾ ਫਾਰਮਰ ਜਾਂ ਦੂਸਰਾ ਉਧਰ ਨੂੰ ਐਕਸਪੈਂਡ ਕਰਨ ਲੱਗਾ, ਰਾਜਸਥਾਨ ਨੂੰ ਵੀ ਲੱਗਾ ਕਿ ਵੀ ਇਹ ਤਾਂ ਰਾਜਸਥਾਨ ਦੀਆਂ ਜ਼ਮੀਨਾਂ ਜਾਂ ਦੂਜਿਆਂ ਤੇ ਸਿੱਖਾਂ ਦਾ ਕਬਜ਼ਾ ਹੋ ਜਾਏਗਾ, ਸਿੱਖ ਆ ਜਾਣਗੇ, ਐਂਟਰਪ੍ਰਾਈਜ਼ਿੰਗ ਤਾਂ ਹੈ ਹੀ ਨੇ, ਮਿਹਨਤ। ਰਾਜਸਥਾਨ ਨੇ ਵੀ ਲਾਅ ਬਣਾ ਦਿੱਤਾ ਕਿ ਕੋਈ ਨੌਨ ਰਾਜਸਥਾਨੀ ਜ਼ਮੀਨ ਨਹੀਂ ਖਰੀਦ ਸਕਦਾ। ਹੁਣ ਪੁੱਛਣ ਵਾਲੀ ਗੱਲ ਇਹ ਹੈ ਇਹਨਾਂ ਸਾਰਿਆਂ ਨੂੰ, ਬਾਕੀ ਸਾਰੇ ਇਸ਼ੂ ਛੱਡ ਦਿਓ, 66 ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਹਕੂਮਤ, ਅਕਾਲੀਆਂ ਦੀ, ਕਾਂਗਰਸ ਦੀ, ਇਹ ਦੂਜੇ ਹੁਣ ਜੋ ਇਹ ਰੌਲਾ ਫਲੇਅਰ ਅਪ ਸਾਰਾ ਇਸ਼ੂ ਹੋਇਆ, ਕਿਉਂ ਨਹੀਂ ਇਹ ਹੁਣ ਤੱਕ ਮਤਾ ਕੀਤਾ ਗਿਆ ਕਿ ਪੰਜਾਬ ਅਸੈਂਬਲੀ ਘੱਟੋ ਘੱਟ ਹਿਮਾਚਲ ਦੀ ਤਰਜ਼ ਤੇ, ਰਾਜਸਥਾਨ ਦੀ ਤਰਜ਼ ਤੇ ਇਹ ਕਾਨੂੰਨ ਤਾਂ ਪਾਸ ਕਰ ਸਕਦੀ ਸੀ ਕਿ ਵੀ ਕੋਈ ਨੌਨ ਪੰਜਾਬੀ ਪੰਜਾਬ ਦੀ ਜ਼ਮੀਨ ਨਹੀਂ ਲੈ ਸਕਦਾ। ਇਸ ਦੇ ਉਲਟ ਅੱਜ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਵਸਾ ਕੇ ਉਹਨਾਂ ਦੇ ਹੁਣ ਮਿਊਨਿਸਪਲ ਕਮਿਸ਼ਨਰ ਬਣਨ ਲੱਗ ਗਏ, MLA ਤੱਕ ਬਹੁਤ ਸਾਰੇ ਹਲਕਿਆਂ 'ਚ ਸਾਈਜ਼ੇਬਲ ਵੋਟ ਬੈਂਕ ਹੈ। ਔਰ ਗੁੰਡਾਗਰਦੀ ਦਾ ਆਲਮ ਇਹ ਹੈ ਉਹਨਾਂ ਦਾ ਕਿ ਜਿੱਥੇ ਵੀ ਕੋਈ ਐਸਾ ਹੁੰਦਾ ਹੈ ਉਹ ਆ ਕੇ ਜਿਹੜੇ ਨੇ ਉਹ ਚੈਲੰਜ ਕਰਦੇ ਨੇ। ਫਿਰ ਤੁਹਾਡੀ ਫਰੂਟ ਇੰਡਸਟਰੀ, ਵੈਜੀਟੇਬਲ, ਰੇਹੜੀਆਂ, ਕੰਸਟਰਕਸ਼ਨ ਇੰਡਸਟਰੀ, ਸਾਰਿਆਂ 'ਚ ਠੇਕੇਦਾਰਾਂ ਤੋਂ ਲੈ ਕੇ ਥੱਲੇ ਤੱਕ ਉਹ ਪੂਰੀ ਤਰ੍ਹਾਂ ਕਾਬਜ਼ ਨੇ। ਹੁਣ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਪੰਜਾਬ ਦਾ ਕਿਸਾਨ ਜਾਂ ਜ਼ਿਮੀਂਦਾਰ ਜਾਂ ਉਹਨਾਂ ਦੇ ਬੱਚੇ ਧੀਆਂ ਬਾਹਰ ਨਿਕਲ ਆਇਆ, ਜਾਂ ਪੰਜਾਬ ਦੇ ਵਿੱਚ ਇੱਕ ਵੱਡੀ ਪੋਪੂਲੇਸ਼ਨ ਸਾਡੀ ਦਲਿਤ ਭਾਈਚਾਰੇ ਦੀ ਹੈ, ਬੈਕਵਰਡ ਕਲਾਸਿਸ ਜਿਨ੍ਹਾਂ ਦੇ ਲਈ ਲਫ਼ਜ਼ ਵੀ ਹੈ ਉਹ ਵੀ ਨੇ। ਹੁਣ ਜਿਹੜਾ ਦੂਸਰੇ ਕੰਮ ਸੀ ਗਰਾਊਂਡ ਤੋਂ ਲੈ ਕੇ ਫੈਕਟਰੀਆਂ ਜਾਂ ਦੂਜਿਆਂ, ਉਹਨਾਂ ਨੂੰ ਕਿਉਂਕਿ ਹਿੰਦੂ ਕਾਰਖਾਨੇਦਾਰ ਬੈਠਾ ਹੈ ਲੁਧਿਆਣਾ, ਜਲੰਧਰ, ਫਗਵਾੜਾ, ਦੂਜੇ ਤੀਜੇ, ਉਹ ਪੰਜਾਬੀ ਦਲਿਤ ਨੂੰ ਉਹ ਜੌਬ ਨਹੀਂ ਦਿੰਦਾ ਹੈ, ਉਹ ਭਈਏ ਨੂੰ ਦਿੰਦਾ। ਉਹਨੂੰ ਲੱਗਦਾ ਕਿ ਬਈ ਇੱਕ ਤਾਂ ਇਹਨੂੰ ਜਦੋਂ ਦਬਕਾ ਮਾਰੋ ਜਾਂ ਦੂਜਾ ਤੁਸੀਂ ਵਰਤ ਸਕਦੇ ਹੋ, ਪੰਜਾਬੀ ਤਾਂ ਆਪਣੇ ਹੱਕ ਲਈ ਖਲੋਂਦਾ। ਸੋ ਉਹਦੇ ਲਈ ਈਵਨ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਇੱਕ ਜ਼ਿਮੀਂਦਾਰ ਕਲਾਸ ਜਾਂ ਦੂਜੇ ਨੂੰ ਲੱਗਦਾ ਕਿ ਜੀ ਸਾਡੇ ਕੋਲ ਜ਼ਮੀਨਾਂ ਨਹੀਂ ਨੇ ਜਾਂ ਦੂਜਾ, ਪੰਜਾਬ ਦਾ ਹਰ ਵਰਗ। ਇਹੀ ਕਾਰਨ ਹੈ ਕਿ ਇਹ ਜਿਹੜਾ ਫਲੇਅਰ ਅਪ ਹੈ ਇਸ ਦੇ ਵਿੱਚ ਤੁਸੀਂ ਕਿਤੇ ਫੁੱਟ ਨਹੀਂ ਹੈ ਪੰਜਾਬ 'ਚ। ਪੰਚਾਇਤਾਂ 'ਚੋਂ ਭਾਵੇਂ ਕੋਈ ਹੈ, ਸਾਰੇ ਮਤਿਆਂ ਦੇ ਮਤੇ। ਔਰ ਜੇ ਤੁਸੀਂ ਇਹ ਖਬਰ ਜਿਹੜੀ ਅੱਜ ਦੀ
ਪ੍ਰੋਮੀਨੈਂਟਲੀ ਟ੍ਰਿਬਿਊਨ 'ਚ ਹੈ ਕਿ ਮਾਈਗ੍ਰੈਂਟਸ ਫੇਸ ਬੈਕਲੈਸ਼ ਆਫਟਰ ਚਾਈਲਡਸ ਮਰਡਰ ਇਨ ਹੁਸ਼ਿਆਰਪੁਰ ਵਿਲੇਜ ਟੇਕ ਆਊਟ ਮਾਰਚ। ਹੁਣ ਪੰਜਾਬ 'ਚ ਜਲੂਸ ਨਿਕਲ ਰਹੇ ਨੇ, ਕੱਢੋ ਇਹਨਾਂ ਬਈਆਂ ਨੂੰ ਇੱਥੋਂ ਜਾਂ ਦੂਜੇ, ਜਿਹੜੀ ਬਹੁਤੀ ਠੀਕ ਲਾਈਨ ਨਹੀਂ ਹੈ, ਕਿਉਂਕਿ ਇਹ ਸਰਕਾਰ ਦੇ ਹੱਥ ਦੇ ਵਿੱਚ ਇਹ ਟੂਲ ਦਿੰਦੀ ਹੈ ਕਿ ਉਹ ਸਾਡਾ ਇਮੇਜ ਕਿਸੇ ਹੋਰ ਤਰੀਕੇ ਨਾਲ, ਕਿਉਂਕਿ ਇਹ ਸਾਜ਼ਿਸ਼ ਔਰ ਉਹਦੇ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਦਰਜਨਾਂ ਪੰਚਾਇਤਾਂ ਨੇ ਜਿਨ੍ਹਾਂ ਨੇ ਕਿਹਾ ਕਿ ਭਾਈ ਇਹਨਾਂ ਦੇ ਚੈੱਕ ਕਰੋ, ਕਿਉਂਕਿ ਕ੍ਰਾਈਮ ਕਰ ਰਹੇ ਨੇ, ਆਧਾਰ ਕਾਰਡ ਦੂਜੇ ਤੀਜੇ, ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਅਸੀਂ ਜ਼ਮੀਨਾਂ ਨਹੀਂ ਲੈਣ ਦਿਆਂਗੇ, ਦੂਜੇ ਨਹੀਂ। ਸੋ ਇਹ ਇੱਕ ਵਕਤੀ ਹੈ, ਲੇਕਿਨ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਪਹਿਲਾਂ ਜਿਹੜੇ 117 MLA ਨੇ, ਜਿਨ੍ਹਾਂ 'ਚੋਂ 92 ਜਿਹੜੇ ਨੇ AP, ਉਹ ਕੱਲੇ ਨੂੰ ਫੜ ਕੇ ਕਹੋ ਜੀ ਪਹਿਲਾਂ ਤਾਂ ਕੰਮ ਤਾਂ ਪੰਜਾਬ ਜਿਹੜਾ ਇਮੀਡੀਏਟ ਕਰਨ ਵਾਲਾ ਕੰਮ ਹੈ। ਹਾਂਜੀ, ਇਹ ਤਾਂ ਜਿਹੜਾ ਨਾਅਰੇਬਾਜ਼ੀ, ਬਿਆਨਬਾਜ਼ੀ, ਕਿਸੇ ਤੇ ਹਮਲਾ, ਕੋਈ ਰੇਹੜੀ ਉਲਟਾਤੀ ਜਾਂ ਦੂਜੀ, ਇਹ ਕਿਤੇ ਨਹੀਂ ਲੈ ਕੇ ਜਾਏਗਾ। ਪਹਿਲਾ ਪਾਰਟ ਤਾਂ ਇਹ ਕਰੋ ਕਿ ਭਾਈ ਕੱਲਾ ਇਹੀ ਨਹੀਂ ਕਿ ਇਹ ਮਤਾ ਕਰੋ ਪੰਜਾਬ ਅਸੈਂਬਲੀ 'ਚ ਵੀ ਕੋਈ ਨਾਨ ਪੰਜਾਬੀ ਜ਼ਮੀਨ ਨਹੀਂ ਲੈ ਸਕਦਾ, ਤੇ ਜਿਹੜੇ ਨੇ ਉਹਨਾਂ ਦੇ ਜੇ ਹੁਣ ਵੋਟਾਂ ਉਹਨਾਂ ਨੇ ਬਣਾਇਆ, ਜੇ ਅਸੀਂ ਬਿਹਾਰ 'ਚ ਕੀਤਾ 60 ਲੱਖ ਜਾਲੀ ਵੋਟਰ, ਦੂਜੇ ਆ ਜਿਹੜੇ 2-2 3-3 ਰਾਸ਼ਨ ਕਾਰਡ, 3-3 ਜਿਹੜੇ ਆਧਾਰ ਕਾਰਡ ਬਣਾ ਕੇ ਇੱਧਰ ਵੀ ਵੋਟ ਉੱਧਰ ਵੀ, ਔਰ ਇਹਨਾਂ ਸਾਰਿਆਂ ਦੇ ਕ੍ਰਿਮੀਨਲ ਰੈਕਡ। ਹੁਣ ਇੱਥੇ ਵੀ ਜਿਹੜਾ ਮੁਹਿੰਮ ਹੈ ਬੇਸਿਕਲੀ ਉਹ ਤਾਂ ਇਹੀ ਹੈ ਵੀ ਜਿਹਨੇ ਕ੍ਰਾਈਮ ਕੀਤਾ ਉਹਨੂੰ ਕੱਢੋ। ਜੇ ਤੁਹਾਡੀ ਸ਼ਨਾਖਤ ਹੀ ਕੋਈ ਨਹੀਂ, ਉੱਥੋਂ ਤੁਸੀਂ ਕ੍ਰਾਈਮ ਇੱਥੋਂ ਕਰਦੇ ਹੋ, ਜਾ ਕੇ ਬਿਹਾਰ 'ਚ ਵੜ ਜਾਂਦੇ ਹੋ, UP 'ਚ ਵੜ ਜਾਂਦੇ ਹੋ, ਦੂਸਰੇ ਹੋ ਜਾਂਦੇ ਹੋ, ਗੈਂਗਾਂ ਇੱਕ ਦੂਜੇ ਦੇ ਨਾਲ ਕੋਆਪਰੇਟ ਕਰ ਰਹੀਆਂ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਬੇਸ਼ੱਕ ਸਮਝ ਆਣੀ ਸ਼ੁਰੂ ਹੋ ਗਈ ਹੈ ਪੰਜਾਬੀਆਂ ਨੂੰ ਟੋਟੋ ਇਸ ਮੁੱਦੇ ਦੇ ਉੱਤੇ, ਜਿਹੜਾ ਉਹ ਕੋਈ ਡਿਵੀਜ਼ਨ ਨਹੀਂ ਹੈ ਕਿ ਵੀ, ਲੇਕਿਨ ਇਹਦੇ ਬਾਵਜੂਦ ਜਿਹੜਾ ਸਾਡਾ ਇਸ਼ੂ ਹੈ ਇਹਨੂੰ ਬਿਲਕੁਲ ਬਿਲਿਟਲ ਕੀਤਾ ਜਾ ਰਿਹਾ ਹੈ। ਇਹਨੂੰ ਇਵੇਂ ਹੈ ਵੀ ਜਿਵੇਂ ਪੰਜਾਬ ਇਨਟੋਲਰੈਂਟ ਹੋ ਰਿਹਾ, ਇਵੇਂ ਨਹੀਂ ਹੈ। ਇਹ ਸਰਕਾਰ ਦਾ ਇੱਕ ਵੈਪਨ ਹੈ, ਕੰਸਪੀਰੇਸੀ ਹੈ ਸਾਨੂੰ ਮਾਈਨੋਰਿਟੀ 'ਚ ਕਨਵਰਟ ਕਰਨ ਦੀ, ਔਰ ਇਸ ਦੇ ਨਾਲ ਸਾਨੂੰ ਬ੍ਰੌਡਰ ਵੇ ਨਾਲ ਇੱਕ ਪਾਰਟ ਤਾਂ ਇਮੀਡੀਏਟ ਜਿਹੜਾ ਫਰਦਰ ਜ਼ਮੀਨਾਂ ਦਾ ਔਰ ਦੂਜਾ ਕਰਨ ਦਾ, ਔਰ ਇਹਨਾਂ ਦੇ ਸਾਰਿਆਂ ਦੀ ਜਿਹੜੀ ਬੈਕਗਰਾਊਂਡ ਚੈੱਕ ਦੀ ਲਾਈਨ ਹੋਏ। ਔਰ ਇਹ ਗੱਲ ਦਾ ਸਾਨੂੰ ਧਿਆਨ ਰਿਹਾ ਕਿ ਵੀ ਅਲਟੀਮੇਟਲੀ ਜੇ ਅਸੀਂ ਆਪਣੀ ਥਾਂ ਛੱਡ ਦਿਆਂਗੇ, ਔਰ ਜਦੋਂ ਮੈਂ ਰਿਪੀਟਡਲੀ ਕਹਿੰਦਾ ਵੀ ਭਾਵੇਂ ਤੁਹਾਡੇ ਕੋਲ ਕਿੱਲਾ ਜ਼ਮੀਨ ਹੈ, 2 ਕਿੱਲਾ ਜ਼ਮੀਨ ਹੈ, ਤੁਹਾਨੂੰ ਲੱਗਦਾ ਵੀ ਤੁਹਾਡੇ ਪੁੱਤਰ ਪੋਤਰਿਆਂ ਨੇ ਉੱਥੇ ਨਹੀਂ ਜਾਣਾ ਹੈ, ਪਰ ਉਹਨੂੰ ਮਤ ਵੇਚੋ, ਸ਼ਰੀਕਾਂ ਕੋਲ ਰਹਿਣ ਦਿਓ, ਪੰਜਾਬ ਦੀ ਜ਼ਮੀਨ ਉਹੀ ਬੇਸ। ਔਰ ਇਹਨੂੰ ਜੇ ਅਸੀਂ ਸਮਝਾਂਗੇ ਤਾਂ ਫਿਰ ਸਾਨੂੰ ਇਹ ਵੀ ਸਮਝ ਆਏਗੀ ਕਿ ਭਾਈ ਅਲਟੀਮੇਟਲੀ ਇਹ ਜਿਹੜਾ ਇੱਕ ਤੋਂ ਬਾਅਦ ਇੱਕ ਵੈਪਨ ਉਹਨਾਂ ਦੇ ਪੱਥੇ 'ਚੋਂ ਨਿਕਲ ਰਿਹਾ, ਇਹ ਸਾਨੂੰ ਕਿੱਧਰ ਨੂੰ ਧੱਕ ਰਿਹਾ, ਔਰ ਖਾਲਿਸਤਾਨ ਦੀ ਕਾਇਮੀ ਦੇ ਲਈ ਸਿਰ ਜੋੜ ਕੇ ਬੈਠ ਕੇ ਅਲਟੀਮੇਟਲੀ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਇਸ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਉੱਥੇ ਜਦੋਂ ਕੁਛ ਜਿਹੜਾ ਉਹ ਸਾਡੀ ਸਟਰੈਂਥ ਨਿਕਲਦੀ ਹੈ, ਉਦੋਂ ਕੁਛ ਨਾ ਕੁਛ ਐਸਾ ਵਪਰਾ ਦਿੱਤਾ ਜਾਂਦਾ ਜਾਂ ਵਾਪਰ ਜਾਂਦਾ ਤੇ ਉਹਨੂੰ ਫਿਰ ਫਲੇਅਰ ਅਪ ਕਰ ਦਿੱਤਾ ਜਾਂਦਾ। ਔਰ ਮੈਨੂੰ ਇਹ ਸਾਰਾ ਇਸ਼ੂ ਜਿਸ ਅੰਦਾਜ਼ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਜਿਹੜੀ ਲਹਿਰ ਖੜੀ ਕਰਨ ਦੀ ਲਾਈਨ ਹੈ, ਹਾਲਾਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਉਹਨਾਂ ਨੇ ਬਿਹਾਰੀ UP ਵਾਲਿਆਂ ਨੂੰ ਕੱਢਿਆ, ਉਹ ਵੀ ਹਿੰਦੂ ਨੇ, ਉਹਨਾਂ ਨੂੰ ਆਇਆ ਜੀ ਸਾਡਾ ਮਰਾਠਾ ਪ੍ਰਾਈਡ ਹੈ ਔਰ ਸਾਡੇ ਮਰਾਠਿਆਂ ਦੇ ਸਾਧਨ ਨੇ। ਤਮਿਲਨਾਡੂ ਉੱਥੇ ਉਹ ਕਿਉਂ ਹਿੰਦੀ ਨੂੰ ਵੜਨ ਨਹੀਂ ਦਿੰਦੇ ਕਿ ਭਾਈ ਇਹ ਤਾਂ ਲਾ ਕੇ ਹਿੰਦੂ ਲੈਂਡ ਵਾਲੇ ਸਾਡੇ ਦੇ ਸਿਰ ਤੇ ਸਵਾਰ ਹੋ ਜਾਣਗੇ। ਇਸੇ ਤਰ੍ਹਾਂ ਬਾਕੀ ਥਾਵਾਂ ਦੇ ਉੱਤੇ ਜਿਹੜਾ ਹੈ ਉਹ ਜੇ ਹੁੰਦਾ, ਤੇ ਜੇ ਪੰਜਾਬ 'ਚ ਹੁੰਦਾ ਉਹਨੂੰ ਇੱਕਦਮ ਸਿੱਖਾਂ ਦੇ ਨਾਲ, ਅੱਤਵਾਦ ਨਾਲ, ਦੇਸ਼ ਵਿਰੋਧ ਨਾਲ ਜੋੜਨ ਦੀ ਲਾਈਨ ਆਲਰੇਡੀ ਚੱਲ ਰਹੀ ਹੈ। ਸੋ ਇਹਨੂੰ ਸਮਝਣ ਦੀ ਲੋੜ ਹੈ ਕਿ ਇਹ ਵੈਪਨ ਹੈ ਏਜੰਸੀਆਂ ਦਾ, ਜਿਹਦੇ ਥੱਲੇ ਇੱਕ ਪਾਸੇ ਸਾਨੂੰ ਮਾਈਨੋਰਿਟੀ 'ਚ ਕਨਵਰਟ ਕਰਨ ਦਾ ਏਜੰਡਾ, ਪਰ ਦੂਸਰੇ ਪਾਸੇ ਬਲੇਮ ਵੀ ਸਾਡੇ ਸਿਰ ਤੇ ਹੈ ਕਿ ਦੇਖੋ ਜੀ ਅਸੀਂ ਕਿੰਨੇ ਇੰਟੋਲਰੈਂਟ ਹੋ ਰਹੇ ਹਾਂ। ਔਰ ਈਵਨ ਇਹਦੀ ਆੜ ਦੇ ਵਿੱਚ ਇਹ ਸਿੱਖਾਂ ਦੇ ਖਿਲਾਫ ਜਿਹੜੀ ਹੈ UP ਬਿਹਾਰ ਦੇ ਵਿੱਚ ਹਿੰਸਾ ਵੀ ਹੋ ਸਕਦੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ
ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਹੋ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਦੀ ਮੋਦੀ ਸਰਕਾਰ ਨੇ ਵਪਾਰਕ ਡੀਲ ਲਈ ਅਮਰੀਕਾ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਨੇ। ਇਸ ਦੀ ਇੱਕ ਇੰਡੀਕੇਸ਼ਨ ਪ੍ਰੈਜ਼ੀਡੈਂਟ ਟਰੰਪ ਵੱਲੋਂ ਮੋਦੀ ਦੇ ਜਿਹੜੇ ਜਨਮ ਦਿਨ ਦੇ ਉੱਤੇ ਉਸ ਨੂੰ ਦਿੱਤੀ ਗਈ ਵਧਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬੜਾ ਦਿਲਚਸਪ ਸਿਨੈਰੀਓ ਬਣ ਰਿਹਾ ਜਦੋਂ ਅਸੀਂ ਭਾਰਤ ਅਮਰੀਕਾ ਸੰਬੰਧਾਂ ਵੱਲ ਦੇਖਦੇ ਹਾਂ। ਤੇ ਇੱਕ ਪਾਸੇ ਜਿਹੜੀ ਕੰਸਿਸਟੈਂਟ ਨੀਤੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਟੈਰਿਫ ਦੇ ਮੁੱਦੇ ਤੇ ਭਾਰਤ ਨੂੰ ਟੈਰਿਫ ਕਿੰਗ ਔਰ ਸਜ਼ਾ ਦੇ ਤੌਰ ਤੇ ਕਿ ਰੂਸ ਤੋਂ ਤੇਲ ਬਾਏ ਕਰ ਰਿਹਾ, ਰਾਦਰ ਇਸ ਯੂਕਰੇਨ ਵਾਰ ਨੂੰ ਮੋਦੀਜ਼ ਵਾਰ ਟਰੰਪ ਨੇ ਵੀ ਕਿਹਾ, ਪੀਟਰ ਨਵੈਰੋ ਉਹਨਾਂ ਦੇ ਐਡਵਾਈਜ਼ਰ ਨੇ ਵੀ ਕਿਹਾ। ਫਿਰ ਟ੍ਰੇਡ ਟਾਕ ਤਾਂ ਸਭ ਤੋਂ ਪਹਿਲਾਂ ਇੰਡੀਆ ਨੇ ਸ਼ੁਰੂ ਕਰਤੀ ਸੀ ਫਰਵਰੀ ਇਮੀਡੀਏਟ ਬਾਅਦ, ਲੇਕਿਨ ਫਿਰ ਪੌਜ਼ ਹੋਇਆ ਔਰ ਅਮਰੀਕਨ ਨੁਮਾਇੰਦੇ ਨੇ ਜਿਹੜਾ ਅਗਸਤ ਮਹੀਨੇ ਦੇ ਵਿੱਚ ਜਾਣਾ ਸੀ ਉਹ ਕੈਂਸਲ ਕਰ ਦਿੱਤਾ। ਔਰ ਟਰੰਪ ਨੇ ਫਿਰ ਪੂਰਾ ਜਿਹੜਾ ਉਹ ਹੰਟਰ ਹੱਥ 'ਚ ਫੜ ਲਿਆ ਔਰ ਈਵਨ ਇੰਡੀਆ ਦੀ ਇਕੋਨਮੀ ਨੂੰ ਡੈਡ ਇਕੋਨਮੀ ਔਰ ਮੋਦੀ ਨੂੰ ਪੁਤਿਨ ਔਰ ਉਸ ਜਿਹੜਾ ਸ਼ੀ ਜਿਨਪਿੰਗ ਦੇ ਨਾਲ ਖੜਾ ਕਰਕੇ ਗੁੱਡ ਲੱਕ ਕਹਿ ਕੇ ਇਹ ਵੀ ਕਿਹਾ ਕਿ ਭਾਈ ਡੀਪਰ ਡਾਰਕਰ ਚਾਈਨਾ ਉਸ ਦੇ ਨਾਲ ਤੁਸੀਂ ਹੁਣ ਜਾ ਕੇ ਵਸੋ। ਸੋ ਉਸ ਸਾਰੇ ਤੋਂ ਇੱਕ ਸਟੇਜ ਤੇ ਬਹੁਤ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਗੱਲ ਮੁੱਕ ਗਈ ਔਰ ਜਿਨ੍ਹਾਂ ਨੂੰ ਸਾਡੀਆਂ
ਰੈਗੂਲਰ ਬਰੀਫਿੰਗਸ ਦਾ ਯਾਦ ਹੋਏ, ਅਸੀਂ ਇਹ ਕਿਹਾ ਸੀ ਕਿ ਵੀ ਇਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਬਲੋ ਹੌਟ ਐਂਡ ਕੋਲਡ, ਇਹ ਸਟ੍ਰੈਟਜੀ ਦਾ ਹਿੱਸਾ ਹੈ ਅਮਰੀਕਾ ਦੀ, ਜਿਹਦੇ 'ਚ ਜਿਹੜੀ ਟ੍ਰੇਡ ਡੀਲ ਹੈ ਫਾਈਨਲੀ ਉਹਨਾਂ ਨੇ ਇੰਡੀਆ ਨੂੰ ਇਹ ਮਿਰਰ ਦਿਖਾ ਦਿੱਤਾ। ਇਕੱਲੀ ਇੱਕ ਮੁੱਦੇ 'ਤੇ ਹੀ ਨਹੀਂ ਸੀ, ਉਹਨਾਂ ਨੇ H1B ਵੀਜ਼ਾ 72% ਜਿਹੜੇ ਇੰਡੀਅਨਸ ਨੇ ਉਸ ਦੇ ਉੱਤੇ ਰੋਕ ਲਾਉਣ ਦੀ ਗੱਲ ਹੋਈ। ਇਹ ਵੀ ਹੋਇਆ ਕਿ ਆਊਟਸੋਰਸਿੰਗ ਵੀ ਖਤਮ ਹੋਏਗੀ, ਇਹ ਵੀ ਇਹ ਸਾਰੇ ਦਾ ਹਿੱਸਾ ਬਣਿਆ ਕਿ ਭਾਈ ਅੱਗੋਂ ਲਈ ਵੀ ਇਹ ਦੇਖਿਆ ਜਾਏਗਾ ਅਮਰੀਕਾ ਬਾਕੀ ਸੈਕਟਰਸ ਵੀ, ਫਾਰਮਾ ਸੈਕਟਰ ਔਰ ਜਿਹੜਾ ਟੈਰਿਫ ਤੋਂ ਜਿਹਨੂੰ ਇਨੀਸ਼ੀਅਲੀ ਐਗਜ਼ੈਂਪਟ ਕੀਤਾ ਗਿਆ ਸੀ ਉਸ ਪਾਸੇ ਵੱਲ ਵੀ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਇੱਕ ਪਾਸੇ ਭਾਰਤ ਦੀ ਕਰੰਸੀ ਦੇ ਬਾਵਜੂਦ ਕਿ $8-10 ਬਿਲੀਅਨ ਰਿਜ਼ਰਵ ਬੈਂਕ ਆਫ ਇੰਡੀਆ ਨੇ ਫੋਰਨ ਐਕਸਚੇਂਜ ਰਿਜ਼ਰਵ ਚੋਂ ਕੱਢ ਕੇ ਪਾਇਆ, ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਡਾਲਰ ਦੇ 88.1 ਪੈਸੇ ਦੇ ਉੱਤੇ ਡਾਂਸ ਕਰ ਰਿਹਾ। ਔਰ ਉਹਨਾਂ ਦੇ ਇਕੋਨੋਮਿਸਟ ਨੇ ਵੀ ਕਹਿਣਾ ਸ਼ੁਰੂ ਕਰਤਾ ਸੀ ਕਿ ਭਾਈ ਇਹ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ $100 ਦੇ ਬਰਾਬਰ ਜਾ ਕੇ ਡਿੱਗੇਗਾ। ਜੌਬਸ ਦੀ ਮਾਰਕੀਟ ਉੱਡ ਗਈ, ਸੁਸਾਈਡ ਸ਼ੁਰੂ ਹੋ ਗਏ, ਉਹ ਜੂਲਰੀ ਦਾ ਫੀਲਡ ਹੋਏ ਜਾਂ ਦੂਸਰੇ ਪਾਰਟ ਹੋਣ। ਸੋ ਇਸ ਸਾਰੇ ਦੇ ਚਲਦਿਆਂ ਰਿਅਲਾਈਜ਼ ਇੰਡੀਆ ਨੂੰ ਕਰਵਾਉਣਾ ਸੀ ਕਿ ਵੀ ਯੂ ਹੈਵ ਟੂ come back on the negotiation table and you have to do the deal on our conditions. So ਮਕਸਦ ਇਹ ਸੀ ਇਹ ਸਾਰੇ ਦਾ। ਹੁਣ ਇਉਂ ਜਾਪਦਾ ਹੈ ਕਿਉਂਕਿ ਅਜੇ ਕੋਈ ਵੀ ਚੀਜ਼ ਡੈਫੀਨੇਟਿਵ ਨਹੀਂ ਹੈ, ਲੇਕਿਨ ਇਹ ਜਿਹੜੇ ਤੌਰ ਤਰੀਕੇ, ਕਿਉਂਕਿ ਜੇ ਅਮਰੀਕਨ ਆਪਣੀ ਡਿਪਲੋਮੇਸੀ ਜਾਂ ਆਪਣਾ ਦਿਖਾ ਰਹੇ ਨੇ ਤਾਂ ਇਹ ਵੀ 4000 ਸਾਲ ਪੁਰਾਣੇ ਚਾਣਕਿਆ ਦੇ ਪੁੱਤਰ ਨੇ। ਇਹਨਾਂ ਦਾ ਜੇ ਤੁਸੀਂ ਉਹ ਡੀਲ, ਜਿਵੇਂ ਮੈਂ ਅਕਸਰ ਇੱਕ ਇਟਾਲੀਅਨ ਨੂੰ ਕੋਟ ਕਰਦਾ ਹੁੰਦਾ ਜਿਹਨੇ ਜਿਹੜਾ ਸ਼ਾਹਜਹਾਂ ਦੇ ਪੀਰੀਅਡ ਦੇ ਵਿੱਚ ਉੱਥੇ ਆਗਰੇ ਪਹੁੰਚਿਆ, ਕਿਉਂਕਿ ਸ਼ਾਹਜਹਾਂ ਦੀ ਹੈੱਡਕੁਆਟਰ ਆਗਰਾ ਹੀ ਸੀ, ਕੈਪੀਟਲ ਮੁਗਲ ਬਾਦਸ਼ਾਹਾਂ ਦੀ। ਕਾਫੀ ਕਦੇ ਆਗਰੇ ਕਦੇ ਦਿੱਲੀ, ਜਹਾਂਗੀਰ ਜ਼ਿਆਦਾ ਲਾਹੌਰ 'ਚ ਹੀ ਰਿਹਾ। ਅਤੇ ਉਹਨੇ ਬੜਾ ਕੋਲੋਂ ਕਲੋਜ਼ਲੀ ਅਬਜ਼ਰਵ ਵੀ ਕੀਤਾ ਇਹਨਾਂ ਸਾਰਿਆਂ ਨੂੰ। ਤਾਂ ਉਹਨੇ ਆਪਣੇ ਜਿਹੜੇ ਮੈਮੋਇਰ ਲਿਖੇ, ਜਿਹੜੇ ਬਾਅਦ 'ਚ ਟਰਾਂਸਲੇਟ ਹੋਏ, ਉਹਨੇ ਇਟਾਲੀਅਨ ਜ਼ਬਾਨ 'ਚ ਲਿਖੇ ਸੀ। ਉਹ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਬਾਣੀਆ ਕੌਮ ਹੈ ਇਹਨਾਂ ਦੀ, ਜਿਹੜੇ ਮੁਗਲ ਰਾਜ ਦੇ ਵਿੱਚ ਵੀ ਜਿਹੜੇ ਅਕਾਊਂਟ ਹੈਂਡਲ ਕਰਦੇ ਨੇ ਔਰ ਜਿਹੜੇ ਦਰਬਾਰ ਦੇ ਵਿੱਚ ਵੀ ਇਨਫਲੂਐਂਸ ਰੱਖਦੇ ਨੇ, ਇਹ ਸਟ੍ਰੇਟ ਫਾਰਵਰਡ ਨਹੀਂ ਹੈਗੇ, ਇਹ ਬਹੁਤ ਸ਼ਰੂਡ ਨੇ। ਉਹਨੇ ਫਿਰ ਉਦਾਹਰਣ ਦਿੱਤੇ। ਉਹਨੇ ਕਿਹਾ ਜੇ ਕਿਸੇ ਨੂੰ ਪੁੱਛ ਲਓ ਵੀ ਅੱਜ ਕਿਹੜਾ ਦਿਨ ਹੈ, ਤੇ ਇਹ ਕਹਿਣਗੇ ਕਿ ਕੱਲ ਮੰਗਲਵਾਰ ਸੀ। ਉਹਨਾਂ ਨੂੰ ਜੇ ਕੋਈ ਕਹੇ ਕਿ ਨਹੀਂ ਜੀ ਅਸੀਂ ਪੁੱਛਿਆ ਵੀ ਅੱਜ ਕਿਹੜਾ ਦਿਨ ਹੈ, ਫਿਰ ਕਹਿਣਗੇ ਕਿ ਕੱਲ ਵੀਰਵਾਰ ਹੋਏਗਾ। ਉਹਨੂੰ ਕਹਿਣਾ ਵੀ ਜਿਹੜਾ ਦਿਨ ਹੈ, ਕਿਉਂਕਿ ਸਟ੍ਰੇਟ ਫਾਰਵਰਡ ਆਨਸਰ ਤਾਂ ਦਿੰਦਾ ਹੀ ਨਹੀਂ ਹੈ। ਇਹ ਉਹਨਾਂ ਨੇ ਕਿਹਾ ਵੀ ਇਹੀ ਇਹਨਾਂ ਦੀ ਕਨਿੰਗਨੈਸ ਹੈ। ਔਰ ਈਵਨ ਜਿਹੜੀਆਂ ਫਾਈਨੈਂਸ਼ੀਅਲ ਮੈਟਰਸ ਔਰ ਦੂਸਰੀਆਂ ਤੀਸਰੀਆਂ ਨੇ, ਇਹਨਾਂ ਨੂੰ ਇਹ ਹੈਂਡਲ ਕਰਦੇ ਨੇ। ਮੁਗਲਾਂ ਕੋਲ ਵੀ ਇਸ ਕਿਸਮ ਦੀ, ਉਹ ਆਪਣੇ ਤੌਰ 'ਤੇ ਬਹਾਦਰ ਸੀ ਜਾਂ ਜ਼ਾਲਮ ਸੀ, ਉਹ ਵੱਖਰੀ ਕਹਾਣੀ ਹੈ ਕਿ ਬਹਾਦਰੀ ਦਾ ਇੱਕ ਹਿੱਸਾ ਜ਼ੁਲਮ ਦੇ ਨਾਲ ਜੁੜ ਜਾਂਦਾ ਹੈ। ਲੇਕਿਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਜਿਹੜੇ ਸਾਮ ਦਾਮ ਦੰਡ ਭੇਦ ਵਾਲੇ ਨੇ, ਵੈਨ ਇਟ ਕਮਸ ਟੂ ਨੈਗੋਸ਼ੀਏਟ, ਸਿੱਖਾਂ ਤੋਂ ਬਿਹਤਰ ਕੌਣ ਜਾਣਦਾ ਇਹਨਾਂ ਨੂੰ ਕਿ ਸਾਡੇ ਨਾਲ ਕਿਵੇਂ ਇਹਨਾਂ ਨੇ ਕਿਹੜੀ ਬਿਸਾਤ ਵਿਛਾਈ, ਕਿਵੇਂ ਅਸੀਂ ਉਹਦੇ 'ਚ ਫਸੇ। ਅਤੇ ਜਦੋਂ 47 ਲੰਘ ਗਿਆ ਅਤੇ ਸਿੱਖ ਲੀਡਰਾਂ ਨੇ ਯਾਦ ਕਰਾਇਆ ਕਿ ਜੀ ਸਾਨੂੰ ਤਾਂ ਤੁਸੀਂ ਆਟੋਨੋਮਸ ਰੀਜਨ ਦੇਣਾ ਹੈ ਨਾਰਥ, ਜਿੱਥੇ ਅਸੀਂ ਵੀ ਐਕਸਪੀਰੀਅੰਸ ਕਰ ਸਕੀਏ ਗਲੋ ਆਫ ਫਰੀडम। ਉਹਨਾਂ ਨੇ ਸਿੰਪਲ ਕਿ ਸਰਕਮਸਟੈਂसेस हैव नाउ चेंज, तब बात और थी, अब बात और है। ਹੁਣ ਇਹੀ ਇਸ ਦੇ ਚੱਲਦੇ ਆ ਅਮਰੀਕਨ ਨੇ ਜਦੋਂ ਟਰੰਪ ਨੇ ਵੀ ਕਿਹਾ ਸੀ ਕਿ ਬਹੁਤ ਟਫ ਨੈਗੋਸ਼ੀਏਟਰ, ਮੋਦੀ ਨੇ ਖੜੇ ਕਰਕੇ ਕਿਹਾ ਸੀ ਕਿ ਵੀ ਇਹ ਬਹੁਤ ਟਫ ਨੈਗੋਸ਼ੀਏਟਰ ਹੈ। ਹਾਲਾਂਕਿ ਇਹਨਾਂ ਨੂੰ ਲੱਗਿਆ ਜੀ ਸਾਨੂੰ, ਪਰ ਉਹ ਇਹਨਾਂ ਨੂੰ ਦੇ ਰਹੇ ਸੀ ਕਿ ਵੀ ਹੁਣ ਇਸ ਵਾਰ ਅਸੀਂ ਤੁਹਾਨੂੰ ਸਮਝ ਗਏ ਹਾਂ, ਇਹ ਇੱਕ ਤਰਫਾ ਨਹੀਂ ਚੱਲ ਸਕਦਾ ਵੀ ਤੁਸੀਂ 2% ਲਾ ਦਿਓ ਟੈਰਿਫ ਔਰ ਇੱਥੇ ਸਾਡੀ ਤੁਸੀਂ ਖੁੱਲ੍ਹ ਮਾਣਦੇ ਰਹੋ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਥੋੜ੍ਹਾ ਜਿਹਾ ਟਰੰਪ ਇਹ ਢੈਲੇ ਹੋਏ ਜ਼ਾਹਰ ਹੈ, ਜਿਹੜਾ ਬੈਕਗਰਾਊਂਡ ਚੈਨਲ ਹੁੰਦੇ ਨੇ ਉਹਦੇ ਨਾਲ ਗੱਲਬਾਤ ਚੱਲ ਰਹੀ ਹੁੰਦੀ ਹੈ, ਉਹਨਾਂ ਨੇ ਫੀਲਰ ਥਰੋ ਕੀਤਾ ਹੋਏਗਾ ਕਿ ਜੀ ਅਸੀਂ ਤਿਆਰ ਹੈ ਤੁਹਾਡੀਆਂ ਟਰਮਸ ਦੇ ਉੱਤੇ। ਔਰ ਉਹਨਾਂ ਨੇ ਕਿਹਾ ਠੀਕ ਹੈ, ਜਿਹੜੀ ਨੈਗੋਸ਼ੀਏਸ਼ਨ ਅਗਸਤ ਦੇ ਮਹੀਨੇ 'ਚ ਸਸਪੈਂਡ ਕੀਤੀ ਸੀ, ਅਜੇ ਪ੍ਰੋਪਰ ਜਿਹੜੀ ਡੀਲ ਨਾਲ ਰਿਲੇਟਡ ਨੈਗੋਸ਼ੀਏਸ਼ਨ ਸ਼ੁਰੂ ਨਹੀਂ ਹੋਈ ਹੈ। ਲੇਕਿਨ ਉਹਨਾਂ ਨੇ ਗੁੱਡਵਿਲ ਦੇ ਤੌਰ 'ਤੇ ਅਮਰੀਕਾ ਦੇ ਜਿਹੜੇ ਟ੍ਰੇਡ ਐਗਰੀਮੈਂਟ ਨੈਗੋਸ਼ੀਏਸ਼ਨ ਦੇ ਇੱਕ ਪ੍ਰੋਮੀਨੈਂਟ ਮਿਸਟਰ ਬ੍ਰੈਂਡਨ ਲਿੰਚ, ਉਹ ਦਿੱਲੀ ਗਏ ਸਪਟੈਂਬਰ 16 ਔਰ ਉਹ ਕੋਈ ਰੈਗੂਲਰ ਡੀਲ ਨਹੀਂ ਹੈ, ਲੇਕਿਨ ਇਹ ਗੁੱਡਵਿਲ ਮੈਸੇਜ ਦੇਣਾ ਸੀ ਕਿ ਵੀ
ਕਿ ਇਹਦੇ ਉੱਤੇ ਜਿਹੜੀ ਇੰਡੀਆ ਦੀ ਮਿਨਿਸਟਰੀ ਆਫ ਕਮਰਸ ਔਰ ਇੰਡਸਟਰੀ ਨੇ ਰਿਲੀਜ਼ ਦਿੱਤੀ ਹੈ, ਜਿਹੜਾ ਉਹਨਾਂ ਨੇ ਕਿਹਾ ਕਿ ਜੀ ਟੀਮ ਆਫੀਸ਼ੀਅਲਸ ਦੀ ਯੂਨਾਈਟਡ ਸਟੇਟ ਟ੍ਰੇਡ ਰਿਪਰੈਜ਼ੈਂਟੇਟਿਵ ਚੀਫ ਨੈਗੋਸ਼ੀਏਟਰ ਜਿਹੜੇ ਨੇ ਬ੍ਰੈਂਡਨ ਲਿੰਚ ਦੀ ਕਿਆਦਤ ਦੇ ਵਿੱਚ ਆਈ 16 ਸਤੰਬਰ ਨੂੰ। ਉਹਨਾਂ ਨੇ ਸਾਡੇ ਡਿਪਾਰਟਮੈਂਟ ਆਫ ਕਮਰਸ ਦੇ ਆਫੀਸ਼ੀਅਲਸ ਨਾਲ ਗੱਲਬਾਤ ਕੀਤੀ, ਜਿਸ ਨੂੰ ਸਾਡੇ ਸੈਕਟਰੀ ਡਿਪਾਰਟਮੈਂਟ ਆਫ ਕਮਰਸ ਜਿਹੜੇ ਇੰਡੋ US ਟ੍ਰੇਡ ਟਾਈਜ਼ ਦੇ ਉੱਤੇ ਲੀਡ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ। Acknowledging the endurance importance of bilateral trade between India and US, the discussions were positive ਕਿ ਜੀ ਅਸੀਂ ਜਿਹੜੀ ਡੀਲ ਕਰਨੀ ਹੈ ਉਹਦੀਆਂ ਪੋਜ਼ਿਟਿਵ ਡਿਸਕਸ਼ਨਸ ਹੋਈਆਂ ਐਂਡ ਫਾਰਵਰਡ ਲੁਕਿੰਗ ਕਵਰਿੰਗ ਵੇਰੀਅਸ ਐਸਪੈਕਟਸ ਆਫ ਟ੍ਰੇਡ ਡੀਲ ਕਿ ਅਸੀਂ ਅੱਡ ਜਿਹੜੇ ਟ੍ਰੇਡ ਡੀਲ ਦੇ ਸ਼ੋਬੇ ਨੇ ਉਹਨਾਂ 'ਤੇ ਗੱਲਬਾਤ ਕੀਤੀ ਔਰ ਅਸੀਂ ਇਹ ਡਿਸਾਈਡ ਕੀਤਾ ਕਿ ਜੀ ਇਹ ਜਿਹੜੀ ਗੱਲਬਾਤ ਹੈ ਟ੍ਰੇਡ ਐਗਰੀਮੈਂਟ ਦੀ ਇਹਨੂੰ ਹੋਰ ਅਸੀਂ ਇੰਟੈਂਸੀਫਾਈ ਕਰਾਂਗੇ ਜਾਂ ਤੇਜ਼ ਕਰਾਂਗੇ। ਸੋ ਇਹਦਾ ਮਤਲਬ ਇਹ ਹੈ ਵੀ ਇਨਸਾਈਡ ਉਹਨਾਂ ਨੇ ਇਹਨਾਂ ਨੂੰ ਅਮਰੀਕਾ ਨੂੰ ਕਿਹਾ ਕਿ ਜੀ ਅਸੀਂ ਹਜ਼ੂਰ ਸਾਡੇ ਮਾਈ ਬਾਪ ਅਸੀਂ ਕਰਦੇ, ਕਿਉਂਕਿ ਅੱਜ ਜਦੋਂ ਮੋਦੀ ਦਾ 75ਵਾਂ ਜਨਮ ਦਿਨ ਸੀ ਔਰ ਬੜੀ ਇਹ ਖਬਰ ਉਹਨਾਂ ਨੇ ਘੁਮਾਈ ਕਿ ਜੀ ਦੇਖੋ ਟਰੰਪ ਨੇ ਮੋਦੀ ਨੂੰ ਵਧਾਈ ਦਿੱਤੀ। ਹੁਣ ਜੇ ਤੁਸੀਂ ਇਹਨਾਂ ਦੇ ਮੀਡੀਆ 'ਚੋਂ ਸੱਚਾਈ ਕੱਢੋ ਤਾਂ ਹੈਡਲਾਈਨ ਹੈ ਟਰੰਪ ਡਾਇਲਸ ਮੋਦੀ ਆਵਰਸ ਆਫਟਰ ਪੋਜ਼ਿਟਿਵ ਟ੍ਰੇਡ ਟਾਕਸ। ਟਰੰਪ ਨੇ ਆਵਰਸ ਆਫਟਰ ਕਈ ਘੰਟੇ ਬਾਅਦ ਪਹਿਲਾਂ ਉਹਨੇ ਇਨਪੁਟ ਲਈ ਵੀ ਕਿਵੇਂ ਬੰਦੇ ਦਾ ਪੁੱਤ ਬਣੇ ਕਿ ਨਹੀਂ, ਉਹਨੇ ਕਿਹਾ ਜੀ ਬਣ ਗਏ। ਉਹਨੇ ਕਿਹਾ ਵੀ ਠੀਕ ਹੈ। ਫਿਰ ਉਹਨੇ ਜਿਹੜਾ ਟਰੰਪ ਨੇ ਫੋਨ ਚੱਕਿਆ ਮੋਦੀ ਨੂੰ ਕੀਤਾ ਔਰ ਉਹਦੇ 'ਚ ਜਿਹੜੀ ਗੱਲ ਟਰੰਪ ਨੇ ਕਹੀ ਉਹ ਵੀ ਅਸੀਂ ਦੱਸ ਦਿੰਦੇ। ਉਹਦੇ 'ਚ ਜਿਹੜਾ ਉਹਨਾਂ ਦੇ ਆਪਣੇ ਸੋਸ਼ਲ ਟਰੰਪ ਟਰੂਥ ਸੋਸ਼ਲ ਉਸ 'ਤੇ ਪੋਸਟ ਕੀਤਾ, ਜਸਟ ਹੈਡ ਏ ਵੰਡਰਫੁਲ ਫੋਨ ਕਾਲ ਵਿਦ ਮਾਈ ਫਰੈਂਡ ਪ੍ਰਾਈਮ ਮਿਨਿਸਟਰ ਮੋਦੀ, ਵੰਡਰਫੁਲ ਕਾਲ, I wished him a very happy birthday, ਜਨਮ ਦਿਨ ਮੁਬਾਰਕ, he is doing a tremendous job, ਜ਼ਬਰਦਸਤ ਕੰਮ ਕਰ ਰਿਹਾ। ਨਰਿੰਦਰ, thank you for your support on ending the war between Russia and Ukraine। ਹੁਣ ਇਹ ਮੈਨੂੰ ਇਹਦੇ ਤੇ ਮੈਂ ਸਮਾਈਲ ਵੀ ਕੀਤਾ ਪੜ੍ਹ ਕੇ। ਮੈਂ ਕਿਹਾ ਹੁਣ ਅਮਰੀਕਾ ਨੇ ਤਾਂ ਰਿਪੀਟਡਲੀ ਕਿਹਾ ਸੀ ਵੀ ਇਹ ਮੋਦੀਜ਼ ਵਾਰ ਹੈ, ਕਿਉਂਕਿ ਇਹ ਰਸ਼ੀਅਨ ਆਇਲ 42% ਉਹਨਾਂ ਦਾ ਆਇਲ ਬਾਏ ਕਰਦੇ ਨੇ, ਪੈਸੇ ਜਾਂਦੇ ਨੇ, ਉਹਨਾਂ ਦੀ ਵਾਰ ਮਸ਼ੀਨਰੀ ਫਿਊਰ ਹੁੰਦੀ ਹੈ ਤੇ ਯੂਕਰੇਨ ਨੂੰ ਮਾਰ ਪੈ ਰਹੀ ਹੈ। ਅਸੀਂ ਯੂਕਰੇਨ ਦੀ ਫਾਈਨੈਂਸ਼ੀਅਲ ਹੈਲਪ ਕਰਦੇ ਹਾਂ, ਅਮਰੀਕਨ ਟੈਕਸਪੇਅਰ ਮਨੀ 'ਚੋਂ ਜਾਂਦਾ। ਹੁਣ ਵਧਾਈ ਦੇਣਾ ਵੰਡਰਫੁਲ ਮੈਨ, ਟਰਮੈਂਡਸ ਮੈਨ, ਇਹ ਸਮਝ, ਲੇਕਿਨ ਇਹ ਹੈ ਥੈਂਕ ਯੂ ਫॉर योर ਸਪੋਰਟ ਔਨ ਐਂਡਿੰਗ ਦਾ ਵਾਰ ਬਿਟਵੀਨ ਰਸ਼ੀਆ ਐਂਡ ਯੂਕਰੇਨ, ਕਿ ਰੂਸ ਤੇ ਯੂਕਰੇਨ ਦੇ ਵਿੱਚ ਵਾਰ ਐਂਡ ਕਰਨ ਲਈ ਤੁਹਾਡੀ ਮਦਦ ਦਾ ਸ਼ੁਕਰ। ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਇਨਸਾਈਡ ਇਹ ਸ਼ੋਰ ਕਰ ਦਿੱਤਾ ਹੈ ਕਿ ਅਸੀਂ ਰੂਸ ਤੋਂ ਤੇਲ ਨਹੀਂ ਖਰੀਦਾਂਗੇ। ਔਰ ਇਹ ਗੱਲ ਰਿਪੀਟਡਲੀ ਕਿਉਂਕਿ ਟਰੰਪ ਨੇ ਵੀ ਕਿਹਾ, ਔਰ ਜਦੋਂ ਇਹ ਉਹਨਾਂ ਦਾ ਨੁਮਾਇੰਦਾ ਮਿਸਟਰ ਬ੍ਰੈਨਡ ਦਿੱਲੀ 'ਚ ਬੈਠਾ ਤੇ ਇਧਰ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਖਬਰ ਹੈ, ਟਰੰਪ ਵਾਰਨਸ ਯੂਰਪ to stop buying oil from Russia, asked Zelensky have to make a deal। ਕਿ ਵੀ ਇੱਕ ਪਾਸੇ ਉਹਨਾਂ ਨੇ ਇਹ ਕਿਹਾ ਕਿ ਵੀ ਯੂਰਪ ਨੂੰ ਕੰਡੀਸ਼ਨ ਰੱਖਤੀ ਟਰੰਪ ਨੇ ਕਿ ਪਹਿਲੀ ਇਹ ਦੇਖਣਾ ਵੀ ਅਸੀਂ ਤੁਹਾਡੀ ਤਾਂ ਮਦਦ ਕਰਾਂਗੇ, ਤੁਸੀਂ ਰੂਸ ਤੋਂ ਜਿਹੜਾ ਉਹ ਆਇਲ ਬਾਇਆ ਕਰਨਾ ਬੰਦ ਕਰੋ। ਔਰ ਹੁਣ ਜੇ ਇੰਡੀਆ ਨੂੰ ਜੇ ਮੋਦੀ ਇਹ ਟਰੰਪ ਕਹਿ ਰਿਹਾ ਆਪਣੇ ਟਵੀਟ ਦੇ ਵਿੱਚ ਕਿ ਯੂਕਰੇਨ ਵਾਰ ਨੂੰ ਖਤਮ ਕਰਨ ਜਿਹੜੀ ਮਦਦ ਮੋਦੀ ਤੋਂ ਕਰ ਰਹੇ, ਇਹਦਾ ਮਤਲਬ ਇਹ ਹੈ ਵੀ ਦੇ ਹੈਵ ਐਗਰੀਡ ਕਿ ਵੀ ਅਸੀਂ ਰਸ਼ੀਅਨ ਆਇਲ ਬਾਏ ਨਹੀਂ ਕਰਾਂਗੇ। ਔਰ ਇਸ ਦੇ ਜਵਾਬ ਦੇ ਵਿੱਚ ਫਿਰ ਮੋਦੀ ਜੀ ਨੇ ਵੀ ਆਪਣੇ ਅੰਗਰੇਜ਼ੀ ਵਾਲੇ ਸਾਥੀ ਤੋਂ ਲਿਖਵਾਇਆ, ਥੈਂਕ ਯੂ ਮਾਈ ਫਰੈਂਡ ਪ੍ਰੈਜ਼ੀਡੈਂਟ ਟਰੰਪ ਫॉर योर फोन कॉल एंड वार्म ग्रीटिंग्स ऑन माई 75th बर्थडे। शुक्रिया, मेरा 75वां जन्मदिन की बधाई और बड़ी गर्म जो लाइक यू आई एम आल्सो फुली कमिटेड टू टेकिंग द इंडिया US कंप्रहेंसिव एंड ग्लोबल पार्टनरशिप टू न्यू हाइट्स। मैं भी चाहता इन्हों असी जी अमरीका भारत साझा ने इन्हों असी आसमाना ते लै जाइए। वी सपोर्ट योर इनिशिएटिव टूवर्ड्स ए पीसफुल रेजोल्यूशन ऑफ द पूरी। फिर उन्होंने कहा कि भाई मैं भी सपोर्ट करदा कि तुहाडा जिहड़ा सारा पीसफुल एफर्ट है जिहड़ा यूक्रेन और दूसरा तीसरा ये कंप्लीट होए। सो इस तो
ਇੱਕ ਗੱਲ ਬੜੀ ਸਾਫ਼ ਔਰ ਸਪਸ਼ਟ ਹੈ ਕਿ ਇੰਡੀਆ ਨੇ ਸਰੈਂਡਰ ਕੀਤਾ ਹੈ। ਟਰੰਪ ਦਾ ਇਹ ਲਫ਼ਜ਼ ਕਿ ਜੀ ਥੈਂਕ ਯੂ ਮੋਦੀ ਫॉर ਐਂਡਿੰਗ ਯੂਕਰੇਨ ਵਾਰ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਮੈਸੇਜ ਵੀ, ਜਿਵੇਂ ਉਹਨਾਂ ਦੇ ਟ੍ਰੈਜਰੀ ਚੀਫ ਬੈਸੈਂਟ ਨੇ ਮੈਸੇਜ ਦਿੱਤਾ ਕਿ ਭਾਈ US ਵੋਂਟ ਹਿੱਟ ਚਾਈਨਾ ਵਿਦ ਟੈਰਿਫਸ ਓਵਰ ਰਸ਼ੀਅਨ ਆਇਲ ਅਨਲੈਸ ਯੂਰਪ ਗੋਜ਼ ਫਸਟ। ਯੂਰਪ ਦੇ ਸਿਰ ਤੇ ਪਾਤਾ। ਹੁਣ ਅੱਜ ਹੀ ਟਰੰਪ UK ਪਹੁੰਚੇ ਹੋਏ ਨੇ, ਉਹਨਾਂ ਨੇ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਹੈ। ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਮੋਰਚਾ ਅਮਰੀਕਨਾਂ ਨੂੰ ਲੱਗਦਾ ਕਿ ਵੀ ਉਹਨਾਂ ਨੇ ਸਰ ਕਰ ਲਿਆ, ਮੋਦੀ ਨੂੰ ਝੁਕਾ ਲਿਆ, ਔਰ ਇਸ ਲਈ ਮੋਦੀ ਦਾ ਥੈਂਕ ਯੂ ਟਰੰਪ ਨੇ ਕੀਤਾ ਕਿ ਇਹ ਜਿਹੜੀ ਵਾਰ ਹੈ ਉਹ ਐਂਡ ਕਰਨ 'ਚ, ਕਿਉਂਕਿ ਇਹਦੇ ਫੈਲਣ ਦਾ ਵੀ ਡਰ ਹੈ। ਹੁਣ ਜਿਹੜੇ ਡਰੋਨ ਨੇ ਉਹ ਪੋਲੈਂਡ ਦੇ ਵਿੱਚ ਵੀ ਆ ਕੇ ਡਿਗੇ ਨੇ, ਰੋਮਾਨੀਆ 'ਚ ਵੀ ਹੋਇਆ। ਹੁਣ ਉਹ ਤਾਂ ਰੈਗੂਲਰ ਮੈਂਬਰ ਨੇ ਨੈਟੋ ਦੇ, ਪੋਲੈਂਡ ਵੀ ਰੋਮਾਨੀਆ ਵੀ, ਤੇ ਟਰੰਪ ਨਹੀਂ ਚਾਹੁੰਦੇ ਕਿ ਵੀ ਇਹ ਜਿਹੜੀ ਹੈ ਅਲਟੀਮੇਟਲੀ ਰੂਸ ਦੇ ਨਾਲ, ਰੂਸ ਵੀ ਵਾਟਰ ਟੈਸਟ ਕਰ ਰਿਹਾ, ਡਰੋਨ ਉਧਰ ਸੁੱਟ ਰਿਹਾ, ਇੱਧਰ ਜਿਹੜਾ ਉਹਨੇ ਪੂਰਾ ਹੁਣ ਇਹ ਦੇਖਣਾ ਹੋਏਗਾ ਕਿ ਵੀ ਇੱਧਰੋਂ ਜੁੱਤੀਆਂ ਖਾ ਕੇ ਤੇ ਜਾ ਕੇ ਰੂਸ ਦੀ ਕੱਛ 'ਚ ਬਹਿ ਗਿਆ ਸੀ ਮੋਦੀ, ਤੇ ਹੁਣ ਅਮਰੀਕਾ ਦੀ ਬਾਂਹ ਮਰੋੜਨ ਤੋਂ ਜੇ ਇਹਨਾਂ ਨੇ ਕਮਿਟ ਕਰ ਲਿਆ ਕਿ ਜੀ ਅਸੀਂ ਤੇਲ ਨਹੀਂ ਖਰੀਦਦੇ, ਔਰ ਜਿਹੜਾ ਅਜੇ ਇੱਕ ਅੱਧਾ ਪਾਰਟ ਮੈਨੂੰ ਲੱਗਦਾ ਜਿਹਦੇ ਤੇ ਭਾਰਤ 'ਚ ਇਹਨਾਂ ਦਾ ਫਿਰ ਮੋਦੀ ਟਿਕ ਨਹੀਂ ਸਕੇਗਾ, ਕਿਉਂਕਿ ਦੋਨੋਂ ਸੈਕਟਰ ਜਿਹੜੇ ਨੇ ਐਗਰੀਕਲਚਰ ਔਰ ਡੇਅਰੀ ਸੈਕਟਰ, ਉਹਦੇ ਤੇ ਵੀ ਇਹਨਾਂ ਨੇ ਜਿਹੜਾ ਹੈ ਉਹ ਕੰਸੈਸ਼ਨ ਦੇ ਦੇਣਾ। ਔਰ ਰੂਸ ਦਾ ਤੋਂ ਤੇਲ ਨਾ ਖਰੀਦਣ ਬਾਰੇ ਤਾਂ ਮੈਨੂੰ ਇਹ ਲੱਗਦਾ ਕਿ ਵੀ ਬਿਲਕੁਲ ਜੇ ਟਰੰਪ ਨੇ ਇਹ ਕਿਹਾ ਵੀ ਥੈਂਕ ਯੂ ਯੂਕਰੇਨ ਵਾਰ ਐਂਡ ਕਰਨ 'ਚ ਤੇਰੀ ਮਦਦ ਲਈ, ਤੇ ਇਹ ਮੋਰਚਾ ਉਹਨਾਂ ਨੇ ਸਰ ਕਰ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਸੋ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ श्री ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਏਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਗਲੇ ਹਫ਼ਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦੀ ਅਮਰੀਕਾ ਵਿੱਚ ਟਰੰਪ ਨਾਲ ਮੁਲਾਕਾਤ ਹੋ ਸਕਦੀ ਹੈ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਨਾਬ ਇਕਸਾਦਾਰ ਨੇ
ਅਲ ਜਜ਼ੀਰਾ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਭਾਰਤ ਪਾਕ ਜਿਹੜੀ ਜੰਗਬੰਦੀ ਸੰਬੰਧੀ ਕੁਝ ਇੰਕਸ਼ਾਫ ਜਿਹੜੇ ਨੇ ਉਹ ਕੀਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਜਦੋਂ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਫੋਕਸ ਕਰਦੇ ਹਾਂ ਤੇ ਅਸੀਂ ਕਾਫੀ ਕਲੋਜ਼ਲੀ ਇਸ ਗੱਲ ਨੂੰ ਮੋਨੀਟਰ ਵੀ ਕਰਦੇ ਹਾਂ ਕਿ ਅਮਰੀਕਾ ਦੀ ਦਿਲਚਸਪੀ ਜਿਹੜੀ ਉਸ ਖਿੱਤੇ ਦੇ ਵਿੱਚ ਕਾਫੀ ਜ਼ਿਆਦਾ ਹੈ। ਇਕੱਲਾ ਇਹੀ ਨਹੀਂ ਕਿ ਚਾਈਨਾ ਇੱਕ ਰਾਈਵਲ ਦੇ ਤੌਰ ਤੇ ਉੱਭਰਿਆ ਹੈ, ਮਿਲਟਰੀ ਔਰ ਇਕਨੋਮਿਕਲ ਰਾਈਵਲ, ਉਸ ਵਜ੍ਹਾ ਕਰਕੇ। ਪਰ ਜਿਵੇਂ ਤਬਦੀਲੀ ਭਾਰਤ ਦੇ ਗੁਆਂਢ 'ਚ ਵੀ ਹੋਈ, ਬੰਗਲਾਦੇਸ਼, ਸ੍ਰੀਲੰਕਾ ਔਰ ਹੁਣ ਨੇਪਾਲ ਦੇ ਵਿੱਚ, ਔਰ ਉਸ ਦੇ ਵਿੱਚ ਅਮਰੀਕਾ ਦਾ ਬੜਾ ਰੋਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਹੈ, ਜਿਹੜਾ ਨਜ਼ਰ ਨਹੀਂ ਆਉਂਦਾ। ਬੰਗਲਾਦੇਸ਼ ਦੇ ਮਾਮਲੇ ਤਾਂ ਨਜ਼ਰ ਆਇਆ ਕਿਉਂਕਿ ਮੁਹੰਮਦ ਯੂਨਸ ਕਾਫੀ ਕਰੀਬ ਵੀ ਸੀ ਅਮਰੀਕਾ ਦੇ ਨੋਬਲ ਲੌਰੀਏਟ, ਔਰ ਫੋਰਨ ਜਿਹੜੀ ਅਮਰੀਕਨ ਸਿਸਟਮ ਨੇ ਰੈਕਗਨਾਈਜ਼ ਕਰ ਲਿਆ ਸੀ ਉਸ ਸਾਰਿਆਂ ਨੂੰ। ਨੇਪਾਲ ਦੇ ਮੁੱਦੇ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਜੇ 6 ਮਹੀਨੇ ਦੇ ਬਾਅਦ ਚੋਣਾਂ ਹੋਣੀਆਂ ਨੇ, ਕੀ ਸਾਹਮਣੇ ਆਏਗਾ। ਲੇਕਿਨ ਜਿਹੜਾ ਰਜੀਮ ਖੁੱਲ੍ਹ ਕੇ ਪੂਰੀ ਤਰ੍ਹਾਂ ਮਿਸਟਰ ਆਇਲੀ ਸ਼ਰਮਾ ਦਾ ਪ੍ਰੋ ਚਾਈਨਾ ਸੀ, ਉਸ ਦਾ ਤਾਂ ਭੋਗ ਪਿਆ। ਸੋ ਇਸ 'ਚ ਭਾਰਤ ਨੂੰ ਲੈ ਕੇ ਬੇਸ਼ੱਕ ਜਿਵੇਂ ਅੱਜ ਹੁਣੇ ਅਸੀਂ ਗੱਲ ਕਰਕੇ ਹਟੇ ਕਿ ਟ੍ਰੇਡ ਡੀਲ ਨੂੰ ਅੱਗੇ ਤੋਰਨ ਦੇ ਲਈ ਅਮਰੀਕਨ ਨੁਮਾਇੰਦਾ ਟੀਮ ਦੇ ਨਾਲ ਜਿਹੜੀ ਗੱਲਬਾਤ ਉਹਨੂੰ ਪੋਜ਼ਿਟਿਵ ਕਿਹਾ ਗਿਆ, ਔਰ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਕਿ ਮੋਦੀ ਨੂੰ ਵਧਾਈ ਦਿੰਦੇ ਆ ਵੀ ਕਿ ਥੈਂਕ ਯੂ ਕਿ ਯੂਕਰੇਨ ਵਾਰ ਐਂਡ ਕਰਨ 'ਚ ਤੂੰ ਮਦਦ ਕੀਤੀ ਹੈ। ਹੁਣ ਇਸ ਸਾਰੇ ਦੇ ਪਿਛੋਕੜ ਦੇ ਵਿੱਚ ਕਿਉਂਕਿ ਜਦੋਂ ਭਾਰਤ ਨਾਲੋਂ ਅਮਰੀਕਾ ਨੇ ਵਿੱਥ ਕੀਤੀ ਜਾਂ ਭਾਰਤ ਦੀ ਬਾਂਹ ਮਰੋੜਨੀ ਸ਼ੁਰੂ ਕੀਤੀ ਤਾਂ ਇੱਕਦਮ ਨਾਲ ਪਾਕਿਸਤਾਨ ਦੀ ਪਜ਼ੀਰਾਈ ਕੀਤੀ, ਔਰ ਉਹ ਅਸੀਂ ਤਿੰਨੋਂ ਮਾਮਲਿਆਂ 'ਚ ਦੇਖਦੇ ਹਾਂ ਕਿ ਵੀ ਕਿਵੇਂ ਜਿਹੜਾ 7, 8, 9, 10 ਮਈ ਨੂੰ ਪ੍ਰੈਜ਼ੀਡੈਂਟ ਟਰੰਪ ਨੇ 44-45 ਵਾਰ ਕਿਹਾ ਕਿ ਪਾਕਿਸਤਾਨ ਔਰ ਭਾਰਤ ਦੇ ਵਿੱਚ ਜੰਗਬੰਦੀ ਮੈਂ ਕਰਵਾਈ, ਅਦਰਵਾਈਜ਼ ਲੱਖਾਂ ਲੋਕ ਮਰ ਜਾਣੇ ਸੀ, ਨਿਊਕਲੀਅਰ ਵਾਰ ਹੋਣੀ ਸੀ, ਜਿਹਨੂੰ ਭਾਰਤ ਨੇ ਡਿਨਾਈ ਕੀਤਾ। ਔਰ ਪਾਕਿਸਤਾਨ ਦੀ ਸਿਵਿਲੀਅਨ ਗਵਰਨਮੈਂਟ ਸ਼ਹਿਬਾਜ਼ ਸ਼ਰੀਫ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਨੇ ਫੌਰਨ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਨੋਬਲ ਪੀਸ ਪ੍ਰਾਈਜ਼ ਦੇ ਲਈ ਵੀ ਰਿਕਮੈਂਡ ਕੀਤਾ, ਜਿਹੜਾ ਉਹ ਚਾਹੁੰਦੇ ਵੀ ਨੇ। ਉਸ ਤੋਂ ਬਾਅਦ ਬਹੁਤ ਸਾਰੀ ਨਜ਼ਦੀਕੀਆਂ, 2 ਦੌਰੇ, ਇੱਕ ਜ਼ਾਹਰ ਹੈ ਵਾਈਟ ਹਾਊਸ 'ਚ ਪਾਕਿਸਤਾਨ ਦੇ ਫੌਜੀ ਚੀਫ ਜਿਨ੍ਹਾਂ ਨੂੰ ਇਸ 4 ਰੋਜ਼ਾ ਜੰਗ ਤੋਂ ਬਾਅਦ ਫੀਲਡ ਮਾਰਸ਼ਲ ਦਾ ਟਾਈਟਲ ਸਿਵਿਲੀਅਨ ਗਵਰਨਮੈਂਟ ਨੇ ਦਿੱਤਾ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਖਾਸ ਤੌਰ ਤੇ ਵਾਈਟ ਹਾਊਸ 'ਚ ਲੰਚ ਦੀ ਦਾਵਤ ਦਿੱਤੀ। ਲਗਭਗ 2 ਘੰਟੇ ਇਸ ਦਾਵਤ ਜਾਂ ਇਸ ਸਮਾਗਮ ਜਿਹੜਾ ਲੰਚ ਤੋਂ ਬਾਅਦ ਟਰੰਪ ਨੇ ਉਹਨਾਂ ਦੀ ਤਾਰੀਫ ਦੇ ਵਿੱਚ ਵੀ ਕਿਹਾ। ਫਿਰ ਇਕੱਲਾ ਇਹ ਨਹੀਂ ਹੈ, ਉਸ ਤੋਂ ਬਾਅਦ ਜਨਰਲ ਫੀਲਡ ਮਾਰਸ਼ਲ ਆਸਮ ਮੁਨੀਰ ਦੁਬਾਰਾ ਆਏ, ਔਰ ਉਹ ਜਿਹੜੀ ਸੈਂਟਰਲ ਕਮਾਂਡ ਦੇ ਜਨਰਲ ਮਾਈਕਲ ਕੈਟਰੀਲੋ ਜਿਹੜੇ ਰਿਟਾਇਰ ਹੋ ਰਹੇ ਸੀ ਉਹਨਾਂ ਦੇ, ਔਰ ਉੱਥੇ ਖਲੋ ਕੇ ਫਲੋਰੀਡਾ ਦੇ ਵਿੱਚ ਜਨਰਲ ਆਸਮ ਮੁਨੀਰ ਨੇ ਭਾਰਤ ਨੂੰ ਵੀ ਇਹ ਮੈਸੇਜ ਦਿੱਤਾ ਕਿ ਭਾਈ ਜੇ ਤੁਸੀਂ ਕੋਈ ਵੀ ਪਾਕਿਸਤਾਨ ਦੀ ਹੋਂਦ ਨੂੰ ਖਤਰੇ ਵਾਲਾ ਕੰਮ ਕੀਤਾ ਤਾਂ ਫਿਰ ਅਸੀਂ ਅੱਧੀ ਦੁਨੀਆ ਨਾਲ ਲੈ ਕੇ ਜਾਵਾਂਗੇ। ਸੋ ਇਹ ਹੁਣ ਕਿਉਂਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ, ਔਰ ਕਿਉਂਕਿ 193 ਮੁਲਕ ਨੇ ਉਹ ਸੀਰੀਅਲ ਵਾਈਜ਼ ਉਹਨਾਂ ਦੇ ਬੋਲਣ ਦਾ ਜਿਹੜੇ ਹੈਡ ਆਫ ਦਾ ਸਟੇਟਸ ਨੇ ਜਾਂ ਫੋਰਨ ਮਿਨਿਸਟਰ ਉਹਨਾਂ ਦੇ ਆਉਂਦੇ ਨੇ, ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨਿਊਯਾਰਕ ਆ ਰਹੇ ਨੇ, ਔਰ ਅਗੇਨ ਜਨਰਲ ਫੀਲਡ ਮਾਰਸ਼ਲ ਆਸਮ ਮੁਨੀਰ ਉਹਨਾਂ ਦੇ ਨਾਲ ਆ ਰਹੇ ਨੇ। ਔਰ ਜਿਹੜੀ ਉਹਨਾਂ ਦੇ ਪ੍ਰੋਮੀਨੈਂਟ ਚੈਨਲ ਜੀਓ ਨਿਊਜ਼ ਹੈ ਪਾਕਿਸਤਾਨ ਦਾ, ਉਹਨਾਂ ਨੇ ਖਬਰ ਬ੍ਰੇਕ ਕੀਤੀ ਹੈ ਕਿ ਆਲਰੇਡੀ 25 ਸਤੰਬਰ ਨੂੰ ਸਾਈਡ ਲਾਈਨ ਦੇ ਉੱਤੇ, ਉਹਨੂੰ ਸਾਈਡ ਲਾਈਨ ਮੀਟਿੰਗ ਕਹਿੰਦੇ ਨੇ, ਹਰ ਐਡਰੈਸ ਉਹਨਾਂ ਨੇ UN 'ਚ ਕਰਨਾ ਹੈ, ਜਿਹੜਾ ਵੀ ਉਹਨਾਂ ਦਾ ਦਿਨ ਅਗਲਾ ਜਾਂ ਪਿਛਲਾ ਹੋਏਗਾ। ਲੇਕਿਨ ਜਿਹੜਾ ਪਹਿਲਾ ਓਪਨਿੰਗ ਸਪੀਕਰ ਬ੍ਰਾਜ਼ੀਲ ਹੁੰਦਾ ਹੈ ਮੋਸਟਲੀ, ਫਿਰ ਪ੍ਰਾਈਮ ਮਿਨਿਸਟਰ ਟਰੰਪ ਹੁੰਦਾ ਹੈ। ਸੋ ਆਬਵੀਅਸਲੀ ਮੋਸਟ ਲਾਈਕਲੀ 25 ਸਤੰਬਰ ਨੂੰ ਇਹ ਐਡਰੈਸ ਹੋਏਗਾ ਟਰੰਪ ਦਾ, ਉਸੇ ਦਿਨ ਹੀ ਉਹ ਨਿਊਯਾਰਕ ਆਏਗਾ, ਬਹੁਤੀ ਦੇਰ ਨਹੀਂ ਹੁੰਦੀ, ਕਰਕੇ ਵਾਪਸ ਚਲੇ ਜਾਂਦੇ ਨੇ। ਔਰ ਉਸੇ ਦਿਨ ਹੀ ਜਿਹੜਾ 25 ਸਤੰਬਰ ਨੂੰ ਸਾਈਡ ਲਾਈਨ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਔਰ ਸ਼ਹਿਬਾਜ਼ ਸ਼ਰੀਫ ਦੀ ਮੀਟਿੰਗ ਹੋਏਗੀ, ਔਰ ਇਸ ਦੇ ਵਿੱਚ ਜਿਹੜਾ ਜਨਰਲ ਮੁਨੀਰ ਆਸਮ ਮੁਨੀਰ ਵੀ ਸ਼ਾਮਲ ਹੋਣਗੇ। ਹੁਣ ਇਹ ਇੱਕ ਇੰਪੋਰਟੈਂਟ ਡਿਵੈਲਪਮੈਂਟ ਹੈ ਕਿਉਂਕਿ ਪਾਕਿਸਤਾਨ ਦੇ ਨਾਲ ਵਧੀਆਂ ਨਜ਼ਦੀਕੀਆਂ ਜਿਹੜੀਆਂ ਨੇ, ਕਿਉਂਕਿ ਉਸ ਤੋਂ ਪਹਿਲਾਂ
ਟਰੰਪ ਦੀ ਪਹਿਲੀ ਟਰਮ ਦੇ ਵੇਲੇ ਬੇਸ਼ੱਕ ਇਮਰਾਨ ਖਾਨ ਉਦੋਂ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੂੰ ਸੱਦ ਕੇ ਮੀਟ ਵੀ ਟਰੰਪ ਨਾਲ ਹੋਈ, ਗ੍ਰੇਟ ਵੀ ਕਿਹਾ, ਪਰ ਇਵੈਂਚੁਅਲੀ ਅਸੀਂ ਦੇਖਦੇ ਹਾਂ ਕਿ ਜਿਹੜਾ ਜੰਮੂ ਕਸ਼ਮੀਰ ਦਾ ਆਰਟੀਕਲ 370 ख़त्म करना है और सूबे का वजूद भी ख़त्म करना है, वो उस टर्म के वेले ही होया जिहदे ते अमरीका बिल्कुल चुप रहा, ज़ाहिर है अमेरिका की ब्लैसिंग नाल ही होया। और उस तो बाद जिहड़ी इमरान खान का पीरीयड सी, बाइडन एडमिनिस्ट्रेशन के पीरीयड च बिल्कुल कोई भी जिहड़ी है उन्होंने कोई कम्यूनीकेशन फोन कॉल की नहीं, लैटर एक अद्धा लिखा, सो बहुत ਜਿਹੜਾ ਕੂਲਡ ਰਿਲੇਸ਼ਨਸ਼ਿਪ ਸੀ ਉਸ ਪੀਰੀਅਡ। ਹੁਣ ਜਿਹੜੀ ਇਹ 3-4 ਮਹੀਨੇ 'ਚ ਪਾਕਿਸਤਾਨ ਦੇ ਨਾਲ ਵਾਰਮਥ ਹੈ, ਉਹਦੇ 'ਚ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਆਸਮ ਮੁਨੀਰ ਨੂੰ ਸੱਦਿਆ ਜਾਂ ਦੂਜਾ ਪਾਕਿਸਤਾਨ ਨਾਲ ਟ੍ਰੇਡ ਡੀਲ ਵੀ ਸਾਈਨ ਹੋ ਗਈ, ਔਰ ਉਹਦਾ ਇਹ ਹਿੱਸਾ ਸੀ ਕਿ ਪਾਕਿਸਤਾਨ ਜਿਹੜਾ ਕਿ ਮਿਨਰਲ ਰਿਚ ਜਿਹੜੀ ਰੇਅਰ ਅਰਥ ਮਟੀਰੀਅਲ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਲਈ ਜੁਆਇੰਟ ਜਿਹੜੀ ਹੈ ਉਹ ਇਹਨਾਂ ਦੀ ਕੰਪਨੀ ਅਮਰੀਕਨ ਜਿਹੜੀ ਆਇਡੈਂਟੀਫਾਈ ਹੋਣੀ ਸੀ। और फिर जुलाई के महीने इशाक दार पाकिस्तान के फॉरन मिनिस्टर आए, वो डील भी हुई और उहदे नाल ईवन मार्को रूबियो दे नाल मुलाकात भी उन्होंने हुई। और इस दे थल्ले जड़ी इस महीने के शुरू च भी ये सामने आया कि पाकिस्तान दे विच $500 मिलियन की इन्वेस्टमेंट US वालों क्रिटिकल मिनरल सैक्टर्स दे विच जिहड़ा उन्होंने नवा एग्रीमेंट किया, यूनाइटेड स्टेट्स स्ट्रैटेजिक मैटल्स USSM, ਜਿਹਦੇ ਥੱਲੇ $500 ਮਿਲੀਅਨ ਦੀ ਇਨਵੈਸਟਮੈਂਟ ਪਾਕਿਸਤਾਨ 'ਚ ਹੋਏਗੀ। ਔਰ ਇਹ ਜਿਹੜੀ ਸ਼ਾਬਾਜ਼ ਸ਼ਰੀਫ ਦੇ ਨਾਲ ਮੀਟਿੰਗ ਹੈ ਟਰੰਪ ਦੀ ਹੋਰ ਵੀ ਅਹਿਮੀਅਤ ਹੈ, ਕਿਉਂਕਿ ਜਿਵੇਂ ਇਜ਼ਰਾਈਲ ਨੇ ਕਤਰ ਦੀ ਸੋਵਰਨਿਟੀ ਨੂੰ ਵਾਇਲੇਟ ਕੀਤਾ ਔਰ ਇੱਕ ਪਾਸੇ ਉਹ ਵਿਚੋਲੇ ਦਾ ਰੋਲ ਅਦਾ ਕਰ ਰਿਹਾ ਸੀ, ਜਿਹਦੇ ਥੱਲੇ ਹਮਾਸ ਦੀ ਲੀਡਰਸ਼ਿਪ ਔਰ ਇਜ਼ਰਾਈਲੀ ਲੀਡਰਸ਼ਿਪ ਨੇ ਮਿਲਣਾ ਸੀ ਗੁਫ਼ਤਗੂ ਦੇ ਗੱਲਬਾਤ ਦੇ ਲਈ ਦੋਹਾ ਦੇ ਵਿੱਚ। ਪ੍ਰੈਜ਼ੀਡੈਂਟ ਟਰੰਪ ਦਾ ਇਨੀਸ਼ੀਏਟਿਵ ਸੀ, ਲੇਕਿਨ ਉਹਨਾਂ ਨੇ ਹਮਲਾ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਹਮਾਸ ਦੀ ਲੀਡਰਸ਼ਿਪ ਬਚ ਗਈ। ਔਰ ਇਸ ਦਾ ਆਫਟਰ ਇਫੈਕਟ ਸੀ ਕਿ ਕਤਾਰ ਨੇ ਆਲਮੋਸਟ 50 ਦੇ ਕਰੀਬ ਮੁਸਲਮਾਨ ਮੁਲਕਾਂ ਦੇ ਹੈਡ ਆਫ ਸਟੇਟਸ ਜਾਂ ਕਰਾਊਨ ਪ੍ਰਿੰਸ ਔਰ ਜਿਹੜੇ ਉਹਨਾਂ ਦੇ ਸ਼ੇਖ ਨੇ ਉਹਨਾਂ ਦਾ ਇਕੱਠ ਕੀਤਾ। ਉਹਦੇ 'ਚ ਵੀ ਪਾਕਿਸਤਾਨ ਨੇ ਖੁੱਲ੍ਹ ਕੇ ਜਿੱਥੇ ਹਮਾਇਤ ਕੀਤੀ, ਕਿਉਂਕਿ ਸਾਰੇ ਇਸਲਾਮਿਕ ਮੁਲਕਾਂ 'ਚ ਪਾਕਿਸਤਾਨ ਇੱਕੋ ਇੱਕ ਨਿਊਕਲੀਅਰ ਸਟੇਟ ਹੈ। ਹਾਲਾਂ ਉਹਦੇ 'ਚ ਮੈਂ ਜਦੋਂ ਕੁੱਲ ਮਿਲਾ ਕੇ ਦੇਖਦਾ ਤਾਂ ਹੌਟ ਏਅਰ ਤੋਂ ਜ਼ਿਆਦਾ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ। ਰੈਟਰਿਕ ਹੈ ਕਿ ਜੀ ਆਪਣੀ ਜਿਵੇਂ ਨੈਟੋ ਹੈ, ਇਵੇਂ ਇਸਲਾਮਿਕ ਮੁਲਕਾਂ ਦੀ ਆਪਣੀ ਫੌਜ ਹੋਏ, ਔਰ ਉਹਦੇ 'ਚ ਇਜਿਪਟ ਨੇ ਕਿਹਾ ਜੀ ਪਹਿਲਾਂ ਸਾਡਾ ਜਰਨੈਲ ਹੋਏਗਾ, ਫਿਰ ਉਹ ਰੋਟੇਸ਼ਨ ਵਾਈਜ਼ ਕੀ ਹੋਣਾ ਕੀ ਨਹੀਂ ਹੋਣਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸ਼ਾਬਾਜ਼ ਸ਼ਰੀਫ ਦੇ ਉੱਥੇ ਜਾਣ ਤੋਂ ਬਾਅਦ ਉਹਨਾਂ ਦਾ ਪਾਕਿਸਤਾਨ ਦਾ ਰੁਤਬਾ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟਰਨੈਸ਼ਨਲੀ ਇੰਡੀਆ ਨਾਲ ਜਿਹੜੀ 7, 8, 9, 10 ਮਈ ਨੂੰ ਡਰੋਨ ਮਿਸਲ ਵਾਰ 'ਚ ਪਾਕਿਸਤਾਨ ਨੇ ਭਾਰਤ ਨੂੰ ਸ਼ਿਕਸਤ ਦਿੱਤੀ ਹੈ, ਉਹਨੇ ਪਾਕਿਸਤਾਨ ਦਾ ਰੁਤਬਾ ਜਿਹੜਾ ਬੜਾ ਉੱਚਾ ਕੀਤਾ। ਔਰ ਇਹ ਜਿਹੜੀ ਮੁਲਾਕਾਤ ਹੈ ਉਹਦੇ 'ਚ ਪੋਸੀਬਲ ਹੈ ਕਿ ਵੀ ਕੋਈ ਹੋਰ ਗੱਲਾਂ ਵੀ ਡਿਸਕਸ ਹੋਣਗੀਆਂ, ਕਿਉਂਕਿ ਕਤਰ ਔਰ ਸਾਊਦੀ ਅਰੇਬੀਆ ਉਹਨਾਂ ਦੀ ਵੀ ਇਸ ਦੇ ਉੱਤੇ ਪਾਕਿਸਤਾਨ ਨੂੰ ਮੁਕੰਮਲ ਹਮਾਇਤ ਹੈ। ਔਰ ਅਮਰੀਕਾ ਨੂੰ ਵੀ ਥੋੜ੍ਹਾ ਬਹੁਤ ਹੈ ਕਿ ਵੀ ਜਿਹੜਾ ਕਤਾਰ ਜਾਂ ਕਤਰ ਜਿਹੜਾ ਉਹਦਾ ਰੋਲ ਸੀ ਉਹਨੂੰ ਈਵਨ ਮਾਰਕੋ ਰੂਬੀਓ ਨੇ ਕਿਹਾ ਕਿ ਜੀ ਤੁਸੀਂ ਜਾਰੀ ਰੱਖੋ ਗੱਲਬਾਤ ਔਰ ਅਸੀਂ ਸਪੈਸ਼ਲ ਡੀਲ ਵੀ ਲੇਕਿਨ ਜਿਹੜਾ ਵਿਸ਼ਵਾਸ ਹੈ ਉਹ ਖਤਮ ਹੋ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਪਾਸੇ ਅਸੀਂ ਵੀ ਇੰਟਰਸਟਿੰਗਲੀ ਇਸ ਸਾਰੇ ਨੂੰ ਕਲੋਜ਼ਲੀ ਜਿਹੜਾ ਉਹ ਵਾਚ ਕਰਾਂਗੇ ਕਿ ਭਾਈ ਇਸ ਸਾਰੇ ਮੀਟਿੰਗ 'ਚੋਂ ਕੀ ਨਿਕਲਦਾ। ਇਸੇ ਦੌਰਾਨ ਇਸ਼ਾਕ ਦਾਰ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਅਲ ਜਜ਼ੀਰਾ ਨੂੰ ਇੱਕ ਇੰਟਰਵਿਊ ਦਿੱਤਾ ਹੈ, ਜਿਹਦੀ ਚਰਚਾ ਭਾਰਤ ਦੇ ਮੀਡੀਆ ਨੇ ਡਿਫਰੈਂਟ ਹੈਡਲਾਈਨ ਲਾ ਕੇ ਕੀਤੀ ਹੈ। ਹਾਲਾਂ ਮੈਂ ਇਹਨੂੰ ਡਿਫਰੈਂਟਲੀ ਦੇਖਦਾ। ਇੰਡੀਆ ਦੇ ਮੀਡੀਆ ਨੇ ਤਾਂ ਕਿਹਾ ਕਿ ਜੀ ਦੇਖੋ ਇੰਡੀਆ ਨੇ ਵੀ US ਨੂੰ ਕਹਿ ਦਿੱਤਾ ਹੈ ਕਿ ਅਸੀਂ ਥਰਡ ਪਾਰਟੀ ਮੈਡੀਏਸ਼ਨ ਨਹੀਂ ਚਾਹੁੰਦੇ ਕਸ਼ਮੀਰ ਦੇ ਮੁੱਦੇ 'ਤੇ। ਔਰ ਲੇਕਿਨ ਜੇ ਤੁਸੀਂ ਐਗਜ਼ੈਕਟਲੀ ਦੇਖੋ ਵੀ ਇਹ ਗੱਲ ਜਦੋਂ ਮਾਰਕੋ ਰੂਬੀਓ ਨੇ ਸੀਜ਼ਫਾਇਰ ਕਰਵਾਇਆ ਟਰੰਪ ਨੇ 7, 8, 9, 10 ਮਈ ਤੋਂ ਬਾਅਦ ਜਿਹੜੀ ਸਟੇਟਮੈਂਟ ਮਾਰਕੋ ਰੂਬੀਓ ਦੀ ਸੀ ਉਹਦੇ 'ਚ ਮਾਰਕੋ ਰੂਬੀਓ ਨੇ ਕਿਹਾ ਕਿ ਭਾਈ ਕਿਸੇ ਨਿਊਟਰਲ ਥਾਂ ਦੇ ਉੱਤੇ ਭਾਰਤ ਔਰ ਪਾਕਿਸਤਾਨ ਦੇ ਨੁਮਾਇੰਦਿਆਂ ਦੀ ਗੱਲਬਾਤ ਜ਼ਾਹਰ ਹੈ ਕਸ਼ਮੀਰ ਮੁੱਦਾ ਜਿਹੜੀ ਬੋਨ ਆਫ ਕੰਟੈਂਸ਼ਨ ਹੈ ਹੋਏਗੀ। ਹੁਣ ਜਿਹੜੀ ਗੱਲ ਇਸ਼ਾਕ ਦਾਰ ਨੇ ਕਹੀ, ਉਹਨਾਂ ਨੇ ਉਸ ਇੰਟਰਵਿਊ 'ਚ ਕਿਹਾ ਕਿ ਵੀ ਇਹ ਜਿਹੜਾ ਗੱਲਬਾਤ ਦਾ ਸੀ ਉਹਦੇ 'ਚ, ਲੇਕਿਨ ਜਦੋਂ ਮੈਂ ਜੁਲਾਈ ਮਹੀਨੇ 'ਚ ਹੁਣ
ਇਹ 7 8 9 10 ਮਈ ਨੂੰ ਹੁੰਦਾ ਹੈ। ਜੂਨ ਤੇ ਜੁਲਾਈ 2 ਮਹੀਨੇ ਬਾਅਦ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਜੁਲਾਈ ਮਹੀਨੇ 'ਚ ਮਾਰਕੋ ਰੂਬੀਓ ਨੂੰ 10 ਜਿਹੜਾ ਉਹਨਾਂ ਨੇ ਮਈ 10 ਦੀ ਸਵੇਰੇ ਕਿਹਾ ਸੀ, ਫਿਰ ਜਦੋਂ ਮੈਂ ਉਹਨਾਂ ਨੂੰ 2 ਮਹੀਨੇ ਬਾਅਦ ਮਿਲਿਆ, ਆਈ ਵਾਜ਼ ਟੋਲਡ ਦੇਅਰ, ਉਦੋਂ ਤਾਂ ਸਾਨੂੰ ਪਹਿਲਾਂ ਕਿਹਾ ਸੀ ਵੀ ਹੋਏਗਾ। ਹਾਂ, 25 ਜੁਲਾਈ ਨੂੰ ਮਿਲਿਆ। ਆਈ ਆਸਕਡ ਵਾਟ ਹੈਪਨ ਟੂ ਦੋਜ਼ ਟਾਕਸ, ਕਿ ਸੀਜ਼ਫਾਇਰ ਤਾਂ ਹੋ ਗਿਆ, ਤੁਹਾਡਾ ਪ੍ਰੋਮਿਸ ਸੀ 10 ਮਈ ਨੂੰ ਜਿਹੜਾ ਤੁਸੀਂ ਕਿਹਾ ਕਿ ਭਾਈ ਨਿਊਟਰਲ ਥਾਂ ਤੇ ਗੱਲਬਾਤ ਹੋਏਗੀ, ਉਹ ਗੱਲਬਾਤ ਦਾ ਕੀ ਬਣਿਆ। ਆਈ ਆਸਕਡ ਵਾਟ ਹੈਪਨ ਟੂ ਦੀਜ਼ ਟਾਕਸ, ਹੀ ਸੈਡ India maintains it is a bilateral issue. Dar said in an interview with the media house कि जी अमरीकन मार्को रूबियो ने किया कि जी इंडिया ने किया कि जी असी ਜਿਹੜਾ ਇਹਨੂੰ ਬਾਈਲੈਟਰਲ ਇਸ਼ੂ ਸਮਝਦੇ ਔਰ ਅਸੀਂ ਇਹਦੀ ਮੀਡੀਏਸ਼ਨ ਕਿਸੇ ਦੀ ਨਹੀਂ ਚਾਹੁੰਦੇ। ਹੁਣ ਇਹ ਤਾਂ ਅਮਰੀਕਾ ਨੇ ਦੇਖਣਾ ਹੈ ਕਿ ਵੀ ਜੇ ਅਮਰੀਕਾ ਨੇ ਸੀਜ਼ਫਾਇਰ ਕਰਵਾਉਣ ਲੱਗੇ ਪਾਕਿਸਤਾਨ ਨੂੰ ਇਹ ਅਸ਼ੋਰ ਕੀਤਾ ਕਿ ਭਾਈ ਇਹ ਗੱਲਬਾਤ ਹੋਏਗੀ, ਇੰਡੀਆ ਵੀ ਮੰਨਿਆ ਕਿ ਬਈ ਹੈ, ਫਿਰ ਤਾਂ ਇੰਪਲੀਮੈਂਟ ਕਰਨਾ ਚਾਹੀਦਾ ਹੈ। ਲੇਕਿਨ ਇੰਡੀਅਨ ਮੀਡੀਆ ਇਹਨੂੰ ਇਵੇਂ ਕਹਿ ਰਿਹਾ ਕਿ ਜੀ ਜਿਵੇਂ ਇਹ ਟਰੰਪ ਗਲਤ ਸਾਬਤ ਹੋਇਆ, ਹੁਣ ਇਹਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਵੀ ਮੰਨ ਲਿਆ ਵੀ ਇੰਡੀਆ ਨੇ ਤਾਂ ਮੰਨਿਆ ਹੀ ਨਹੀਂ ਸੀ ਕਦੇ। ਹੁਣ ਉਹ ਇਹ ਵਿੱਚੋਂ ਮਿਸ ਕਰ ਰਹੇ ਨੇ ਕਿ ਮਈ 10 ਨੂੰ ਮਾਰਕੋ ਰੂਬੀਓ ਦੀ ਸਟੇਟਮੈਂਟ ਜਿਹੜੀ ਪਬਲਿਕ ਹੋਈ ਦੁਨੀਆ ਭਰ, ਜਿਹਦੇ 'ਚ ਉਹਨੇ ਥਰਡ ਨਿਊਟਰਲ ਥਾਂ ਤੇ ਗੱਲਬਾਤ ਦੀ ਗੱਲ ਕੀਤੀ, ਔਰ ਇਹ ਗੱਲ ਜੁਲਾਈ 25 ਨੂੰ ਜਦੋਂ ਮਾਰਕੋ ਰੂਬੀਓ ਨੂੰ ਇਸ਼ਾਕਦਾਰ ਮਿਲਦੇ ਨੇ ਤੇ ਉਦੋਂ ਉਹ ਇਹ ਕਹਿੰਦਾ ਕਿ ਜੀ ਇੰਡੀਆ ਨਹੀਂ ਮੰਨਦਾ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਸਾਰੇ ਪੀਰੀਅਡ 'ਚ ਜਿਹੜੀ ਦੂਸਰੀ ਗੱਲ ਉਹਨਾਂ ਨੇ ਕਹੀ, ਉਹਨਾਂ ਨੇ ਕਿਹਾ ਜੀ ਠੀਕ ਹੈ ਜੇ ਬਾਈਲੈਟਰਲ ਵੀ ਹੈ ਕੋਈ ਗੱਲ ਨਹੀਂ ਹੈ, ਅਸੀਂ ਜਿਹੜਾ ਗੱਲਬਾਤ ਦੇ ਲਈ ਅਸੀਂ ਕੋਈ ਤਰਲੇ ਨਹੀਂ ਕਰ ਰਹੇ, ਪਰ ਉਹਨਾਂ ਨੇ ਕਿਹਾ ਵੀ ਜੇ ਹੋਏਗੀ ਤਾਂ ਕੰਪਰੈਹੈਂਸਿਵ ਚਾਰੋਂ ਮੁੱਦਿਆਂ ਦੇ ਉੱਤੇ, ਜੰਮੂ ਕਸ਼ਮੀਰ, ਇਕੋਨਮੀ, ਟ੍ਰੇਡ ਤੇ ਟੈਰਰਿਜ਼ਮ, ਜੇ ਇੰਡੀਆ ਨੂੰ ਹੈ ਉਹਦੇ ਤੋਂ ਹੋਏਗੀ। ਪਰ ਉਹਨਾਂ ਨੇ ਠੀਕ ਕਿਹਾ ਕਿ ਵੀ ਇਹ ਜਿਹੜਾ ਟੈਂਗੋ ਹੈ ਡਾਂਸ, ਉਹਦੇ ਲਈ ਦੋਨਾਂ ਦਾ ਹੀ ਜਿਹੜੇ ਨੇ ਹੱਥਾਂ 'ਚ ਹੱਥ ਪਏ ਹੁੰਦੇ ਨੇ ਤਾਂ ਹੀ ਟੈਂਗੋ ਹੁੰਦਾ, ਦੋ ਹੀ ਕਰਦੇ ਨੇ, ਇਕੱਲਾ ਤਾਂ ਟੈਂਗੋ ਕਰ ਨਹੀਂ ਸਕਦਾ, ਇਕੱਲਾ ਤਾਂ ਕੰਧ 'ਚ ਸਿਰ ਮਾਰ ਸਕਦਾ। ਸੋ ਇਸ ਸਾਰੇ ਦੇ ਚੱਲਦਿਆਂ ਸਾਨੂੰ ਇਹ ਲੱਗਦਾ ਕਿ ਵੀ ਇਹ ਜਿਹੜੀ ਮੀਟਿੰਗ ਹੈ ਈਵਨ ਸਾਈਡ ਲਾਈਨ 'ਤੇ ਦੇਣਾ ਟਰੰਪ ਦਾ ਔਰ ਮਿਲਣ ਦਾ, ਕਿਉਂਕਿ ਬਹੁਤ ਵਾਰ ਇਹ ਜਿਹੜੇ ਮੀਡੀਆ ਦੇ ਵਿੱਚ, ਕਿਉਂਕਿ ਅਜੇ ਕੋਈ ਆਫੀਸ਼ੀਅਲ ਪਾਕਿਸਤਾਨ ਦੀ ਐਮਬੈਸੀ ਨੇ ਜਾਂ ਪਾਕਿਸਤਾਨ ਦੇ ਫੋਰਨ ਆਫਿਸ ਨੇ ਇਸ ਦੇ ਉੱਤੇ ਨਹੀਂ ਕੀਤਾ ਹੈ, ਲੇਕਿਨ ਜਿਹੜਾ ਇਹ ਬਰੀਫਿੰਗ ਤੋਂ ਲੱਗਦਾ ਹੈ ਕਿ ਵੀ ਇਹ ਕਾਫੀ ਇਸ ਦੇ ਵਿੱਚ ਜਿਹੜੀ ਹੈ ਟਰੂਥ ਹੋਏਗੀ, ਕਿਉਂਕਿ ਅਮਰੀਕਾ ਨੇ ਆਲਰੇਡੀ ਪਾਕਿਸਤਾਨ ਨੂੰ ਖੜਾ ਵੀ ਰੱਖਣਾ ਹੈ, ਭਾਰਤ ਨੂੰ ਵੀ ਜਿਹੜਾ ਉਹ ਝੰਬ ਝੁੰਬ ਲਿਆ ਉਹਨਾਂ ਨੇ, ਹੁਣ ਉਹਨੂੰ ਵੀ ਥੋੜ੍ਹਾ ਬਹੁਤ ਜਿਹੜੀ ਹੈ ਉਹ ਮਸਾਜ ਕਰ ਦਿੱਤੀ ਹੈ, ਤੇ ਫਿਰ ਕੁੱਕੜ ਦੋਨੋਂ ਸਾਹਮਣੇ ਹੁਣ ਹਥਿਆਰ ਉਹਨਾਂ ਨੂੰ ਵੀ ਵੇਚਣੇ ਨੇ, ਹਥਿਆਰ ਇਹਨਾਂ ਨੂੰ ਵੀ ਵੇਚਣੇ ਨੇ। ਪਰ ਇਟਸ ਐਵਰੀਥਿੰਗ ਇਜ਼ ਵੈਰੀ ਇੰਟਰਸਟਿੰਗ ਇਨ ਆਵਰ ਰੀਜਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਏਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਗਜ਼ਾ ਵਿੱਚ ਬੇਗੁਨਾਹ ਫਲਸਤੀਨੀਆਂ ਦੀ ਨਸਲਕੁਸ਼ੀ ਜਾਰੀ ਹੈ ਔਰ ਦੂਸਰੇ ਪਾਸੇ ਇਜ਼ਰਾਈਲ ਵੱਲੋਂ ਹਮਾਸ ਲੀਡਰਾਂ ਨੂੰ ਮਾਰਨ ਲਈ ਦੋਹਾ ਕਤਰ ਵਿੱਚ ਕੀਤੇ ਗਏ ਹਮਲੇ ਦੀ ਨਿਖੇਧੀ ਲਈ ਕਤਰ ਵਿੱਚ 50 ਦੇ ਕਰੀਬ ਮੁਸਲਮਾਨ ਮੁਲਕਾਂ ਦੇ ਪ੍ਰੈਜ਼ੀਡੈਂਟ ਤੇ ਸ਼ੇਖ ਜਿਹੜੇ ਰਾਜੇ ਨੇ
ਉਹ ਇਕੱਠੇ ਹੋਏ ਹੈ। ਸੋ ਵੀਅਰਸ, ਜਾਪਦਾ ਨਹੀਂ ਕਿ ਉਹਨਾਂ ਨੇ ਬਿਨਾਂ ਟਾਰਾ ਮਾਰਨ ਦੇ ਇਜ਼ਰਾਈਲ ਦੇ ਖਿਲਾਫ ਕੋਈ ਰਣਨੀਤੀ ਵਧਾਈ ਹੋਵੇ ਜਾਂ ਬਣਾਈ ਹੋਵੇ। ਸੋ ਇਹ ਹੈ ਬਿਗਾੜਤੀ ਦੀ ਸਿਖਰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਘੱਲੂਘਾਰਿਆਂ ਬਾਰੇ 84 ਤੋਂ ਪਹਿਲਾਂ ਇਤਿਹਾਸ ਦੇ ਵਿੱਚ ਹੀ ਪੜ੍ਹਦੇ ਸੀ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ। 47 ਦੀ ਸਿਵਲ ਵਾਰ ਦੀਆਂ ਕਹਾਣੀਆਂ ਆਪਣੇ ਪੇਰੈਂਟਸ ਤੋਂ ਸੁਣੀਆਂ। ਜੂਨ 84 ਦਾ ਘੱਲੂਘਾਰਾ ਅੱਖੀਂ ਦੇਖਿਆ। ਉਹ ਸਾਰੇ ਨੂੰ ਉਸ ਤੋਂ ਬਾਅਦ ਦੇ ਹਾਲਾਤ ਸਮਝ ਆਏ ਕਿ ਘੱਲੂਘਾਰੇ ਦਾ ਮਤਲਬ ਕੀ ਹੁੰਦਾ ਹੈ, ਜਾਂ ਸਟੇਟ ਜਦੋਂ ਪਰਸੀਕਿਊਟ ਕਰਦੀ ਹੈ। ਫਿਰ ਨਵੰਬਰ 84 ਜਿਹੜਾ ਕਿ ਜਿਸ ਹਾਲਾਤ ਦੇ ਵਿੱਚ ਢੂੰਡ ਕੇ ਸ਼ਿਕਾਰ ਕੀਤਾ ਗਿਆ ਸਿੱਖਾਂ ਦਾ, ਉਹਨੇ ਜਿਹੜਾ ਹਿੰਦੂ ਨਿਰਦਈ ਪੁਣਾ ਹੈ ਉਸ ਦੀਆਂ ਸਿਖਰਾਂ ਨੂੰ ਛੋਹਿਆ। ਔਰ ਉਸ ਨੂੰ ਵੀ ਸਾਰਿਆਂ ਨੇ, ਜਿਹੜੀ ਸਾਡੀ ਜਨਰੇਸ਼ਨ ਨੇ, ਉਸ ਨੂੰ ਦੇਖਿਆ। ਫਿਰ ਪੰਜਾਬ 'ਚ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ, ਬਲਦੇ ਸਿਵੇ, ਦਰਿਆਵਾਂ 'ਚ ਰੁੜਦੀਆਂ ਲਾਸ਼ਾਂ, ਔਰ ਉਸ ਸਭ ਨੂੰ ਡਿਨਾਈ ਕਰਦੇ ਹਾਂ। ਔਰ ਸਰਕਾਰ ਤਾਂ ਡਿਨਾਈ ਕਰਦੀ ਸੀ, ਜਿਵੇਂ ਸਾਰੀ ਕਰਾਊਡ, ਸਾਰੀ ਭੀੜ, ਸਾਰਾ ਮੀਡੀਆ ਜਿਹੜਾ ਉਹਨਾਂ ਦੇ ਕੰਟਰੋਲ ਵਾਲਾ ਸੀ, ਉਹ ਸਿੱਖਾਂ ਨੂੰ ਹੀ ਉਸ ਦੇ ਲਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੱਸਦੇ। ਫਿਰ ਕਸ਼ਮੀਰੀਆਂ ਦੇ ਨਾਲ ਜੋ ਹੋਇਆ, ਲਗਾਤਾਰਤਾ ਨਾਲ ਹੋ ਰਿਹਾ। ਲੇਕਿਨ ਜਿਸ ਲੈਵਲ ਦੇ ਉੱਤੇ ਜਦੋਂ ਕਿ ਅਸੀਂ ਫਲਸਤੀਨ ਦੇ ਇਸ਼ੂ, ਜਿਹੜਾ ਉਹਨਾਂ ਦਾ ਮੁਲਕ ਜਿੱਥੇ ਯੂਰਪ ਦੀ ਜਿਹੜੀ ਕਲੈਕਟਿਵ ਗਿਲਟ ਸੀ ਸੈਕੰਡ ਵਰਲਡ ਵਾਰ ਦੇ ਦੌਰਾਨ, ਜਿਹੜੀ ਨਾਜ਼ੀਆਂ ਜਾਂ ਫਾਸ਼ੀਵਾਦੀਆਂ ਦੀ ਪਰਸੀਕਿਊਸ਼ਨ ਜਿਹੜੀ ਉਹਨਾਂ ਨੇ ਕੀਤੀ ਯਹੂਦੀਆਂ ਦੀ, ਜਿਹੜੀ ਯੂਰਪ 'ਚ ਹੋਈ, ਇਹ ਗੁਨਾਹਗਾਰ ਸੀ। ਔਰ ਉਸ ਗਿਲਟ 'ਚੋਂ ਪੈਦਾ ਹੋਏ ਇਜ਼ਰਾਈਲ ਦੇ ਮੁਲਕ ਦੇ ਕਾਨਸੈਪਟ ਨੂੰ 2 ਸਟੇਟ ਫਾਰਮੂਲੇ ਦੇ ਨਾਲ UN ਦੇ ਵਿੱਚ ਡਿਵੀਜ਼ਨ ਦੀ ਲਾਈਨ, ਔਰ ਇਹਨਾਂ ਸਾਰੇ ਪਾਰਟ 'ਚ ਕਿਵੇਂ ਫਲਸਤੀਨੀਆਂ ਨੂੰ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਜਿਹੜਾ ਉਹ ਉਜਾੜ ਦਿੱਤਾ ਗਿਆ। ਉਹਨਾਂ ਦਾ ਵੱਡਾ ਜਿਹੜਾ ਦੇਸ਼ ਨਿਕਾਲਾ, ਐਕਸਪਲਸ਼ਨ, ਜਿਸ ਦੇ ਲਈ ਉਹ ਪਹਿਲਾਂ ਹੀ ਨਕਬਾ ਜਿਹਨੂੰ ਕਹਿੰਦੇ ਨੇ, ਉਹ ਤਾਂ ਹੈ ਹੀ ਸੀ ਉਸ ਪੀਰੀਅਡ ਦਾ। ਪਰ ਅੱਜ ਜੋ ਕੁਝ ਫਿਰ ਜਿਵੇਂ ਵੈਸਟ ਬੈਂਕ ਦੇ ਵਿੱਚ ਲਿਆ ਕੇ ਸੈਟਲਮੈਂਟਸ ਕਰਨੀਆਂ, ਇਹਦੇ ਬਾਵਜੂਦ UN ਮਤਾ ਕਰ ਰਹੀ ਹੈ ਇਹ ਨਹੀਂ ਹੋਏਗਾ, ਉਹ ਲਗਾਤਾਰ ਉਹਨਾਂ ਦੀ ਨੀਤੀ ਜਾਰੀ ਜੋ ਗਜ਼ਾ ਦੇ ਵਿੱਚ ਹੋ ਰਿਹਾ। ਔਰ ਇਸ ਵੇਲੇ ਬੇਸ਼ੱਕ ਅਕਤੂਬਰ 2023 ਦੇ ਵਿੱਚ ਹਮਾਸ ਦੀ ਜਿਹੜੀ ਕਾਰਵਾਈ ਸੀ, ਕਿਡਨੈਪਿੰਗ ਔਰ ਦੂਜੇ ਬਹੁਤ ਸਾਰਿਆਂ ਦੇ, ਉਹ ਵੀ ਕੰਡੈਮਨੇਬਲ ਹੈ। ਲੇਕਿਨ ਉਹਦੀ ਆੜ ਦੇ ਵਿੱਚ ਜਿਹੜੀ ਕਲੈਕਟਿਵ ਪਨਿਸ਼ਮੈਂਟ ਦੇ ਨਾਂ ਥੱਲੇ ਤੁਸੀਂ 70,000 ਔਰਤਾਂ, ਮਰਦ, ਬੱਚੇ, 2/3 ਨੇ, ਉਹਨਾਂ ਨੂੰ ਮਾਰ ਦਿੰਦੇ ਹੋ। ਉਹਨਾਂ ਨੂੰ ਉਹਨਾਂ ਦੀ ਧਰਤੀ ਜਿੱਥੇ ਉਹ ਰਹਿ ਰਹੇ ਨੇ, ਉਹ ਪਹਿਲਾਂ ਹੀ ਜਿਹੜੇ ਨੇ ਉਹ ਇਵੇਂ ਹੀ ਹੈ ਜਿਵੇਂ ਉਹਨਾਂ ਨੂੰ ਤੂਸਿਆ ਹੋਇਆ, ਉਹਦੇ 'ਚ ਕੰਸਨਟ੍ਰੇਸ਼ਨ ਕੈਂਪਾਂ 'ਚ ਰੱਖਿਆ ਹੁੰਦਾ ਸੀ। ਲੇਕਿਨ ਤੁਸੀਂ ਉਹ ਵੀ ਉਹਨਾਂ ਦਾ ਜਿਹੜੀ ਸਿਰ ਤੋਂ ਛੱਤ ਖੋਹ ਰਹੇ ਹੋ। ਲਗਾਤਾਰ ਹਮਲੇ, ਬੰਬਾਰਡਮੈਂਟ, ਦੂਜੇ ਤੀਜੇ UN ਦੇ ਰੈਜ਼ੋਲੂਸ਼ਨ, ਨਹੀਂ ਤਾਂ ਉਹਦੀ ਕੋਈ ਪਰਵਾਹ ਨਹੀਂ ਹੈ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੇ ਪੂਰਾ ਜਿਹੜਾ, ਔਰ ਉਹਦੇ 'ਚ ਉਹਨਾਂ ਦੇ ਬੜੇ ਮਾਣ ਨਾਲ ਉਹਨਾਂ ਦਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ, ਗਾਜ਼ਾ ਇਜ਼ ਬਰਨਿੰਗ ਆਫਟਰ ਹੈਵੀ ਸਟ੍ਰਾਈਕਸ ਓਵਰਨਾਈਟ ਅਕ੍ਰੋਸ ਗਾਜ਼ਾ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਹੋਰ ਹਮਲੇ ਕਰਾਂਗੇ, ਔਰ ਲਗਾਤਾਰ ਤਾਂ। ਔਰ ਇਸ ਪੀਰੀਅਡ ਜਦੋਂ ਇਹ ਹੋ ਰਿਹਾ ਵੀ ਸੀਜ਼ਫਾਇਰ ਟਰੰਪ ਦੀ ਅਪੀਲ ਦੇ ਉੱਤੇ ਕਤਰ ਨੇ ਇਨੀਸ਼ੀਏਟਿਵ ਲੈ ਕੇ ਹਮਾਸ ਜਿਹੜਾ ਕਿ ਆਲਮੋਸਟ ਐਗਰੀ ਕਰ ਰਿਹਾ ਸੀ ਜੋ ਵੀ ਇਹਨਾਂ ਦੀਆਂ ਸ਼ਰਤਾਂ ਸੀ ਜਾਂ ਉਹਨਾਂ ਦੀਆਂ ਆਪਣੀਆਂ ਸ਼ਰਤਾਂ ਸੀ। ਔਰ ਜਦੋਂ ਗੱਲਬਾਤ ਦੇ ਲਈ ਉਹਨਾਂ ਨੇ ਇਕੱਠੇ ਹੋਣਾ ਸੀ ਜਿਸ ਥਾਂ 'ਤੇ ਦੋਹਾ ਕਤਰ 'ਚ, ਉਸ ਦੇ ਉੱਤੇ ਇਜ਼ਰਾਈਲ ਦਾ ਅਟੈਕ, ਉਸ ਬਿਲਡਿੰਗ ਦੀ ਤਬਾਹੀ, ਇਹ ਤਾਂ ਉਹਨਾਂ ਨੂੰ ਪਹਿਲਾਂ ਇੰਟੈਲੀਜੈਂਸ ਮਿਲ ਗਈ ਹਮਾਸ ਦੇ ਲੀਡਰਾਂ ਨੂੰ, ਜਾਂ ਕੋਈ ਕੁਦਰਤ ਵੱਲੋਂ ਹੁੰਦਾ ਉਹਨਾਂ ਦਾ ਬਚਾਅ ਹੋ ਗਿਆ, ਜੋ ਉਹਨਾਂ ਦਾ ਦਾਅਵਾ ਹੈ ਪਤਾ ਨਹੀਂ। ਉਹਦੇ 'ਚ ਹਾਲਾਂ ਜਿਹੜਾ ਮੁੱਖ ਲੀਡਰ ਹੈ ਹਮਾਸ ਦਾ, ਉਹਦਾ ਲੜਕਾ ਮਾਰਿਆ ਗਿਆ। ਔਰ ਕਤਾਰ ਨੇ ਇਸ ਦੇ ਉੱਤੇ ਬੜਾ ਸਟਰੋਂਗ ਜਿਹੜਾ ਬਿਆਨ ਕੀਤਾ, ਬਾਕੀ ਮੁਲਕਾਂ ਨੇ ਵੀ ਕੀਤਾ। ਉਹਨੇ ਇਕੱਠ ਵੀ ਸੱਦ ਲਿਆ ਕਿ ਭਾਈ ਇਹ ਸਾਡੀ ਸੋਵਰਨਿਟੀ ਵਾਇਲੇਟ ਹੋਈ ਹੈ। ਔਰ ਦੂਸਰਾ ਲਗਭਗ 50 ਮੁਲਕ, ਕਿਉਂਕਿ 56 ਮੁਲਕ ਨੇ OIC ਔਰ ਇਸਲਾਮਿਕ ਮੁਲਕ, 50 ਦੇ ਕਰੀਬ ਉਹਨਾਂ ਦੇ ਹੈਡ ਆਫ ਸਟੇਟ, ਜਿਹਨਾਂ 'ਚ ਸਾਊਦੀ ਅਰੇਬੀਆ ਦੇ ਵੀ, ਟਰਕੀ ਵੀ, ਈਰਾਨ ਦੇ ਪ੍ਰੈਜ਼ੀਡੈਂਟ ਵੀ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ। ਹੁਣ ਜਿਹੜੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਅਸੀਂ ਜਿਹੜੇ ਇੱਕ
ਹਮਦਰਦੀ ਰੱਖਦੇ ਹਾਂ ਕਿ ਭਾਈ ਕਿਉਂਕਿ ਅਸੀਂ ਖੁਦ ਉਸ ਪਰਸੀਕਿਊਸ਼ਨ ਚੋਂ ਗੁਜ਼ਰ ਰਹੇ ਹਾਂ ਸਾਡੀਆਂ ਹਮਦਰਦੀਆਂ ਫਲਸਤੀਨੀਆਂ ਦੇ ਨਾਲ ਨੇ ਕਿ ਭਾਈ 2 ਸਟੇਟ ਫਾਰਮੂਲਾ ਜਿਹੜਾ ਮੰਨਿਆ ਹੋਇਆ, ਜਿਹੜਾ ਓਸਲੋ ਅਕੋਰਡ ਚੋਂ ਵੀ ਨਿਕਲਿਆ 1993, ਜਿਹਦੀ ਜਾਮਨੀ ਅਮਰੀਕਾ ਨੇ ਦਿੱਤੀ ਹੋਈ ਹੈ, UN ਦੇ ਮਤੇ ਨੇ, ਸਾਡੀ ਹਮਦਰਦੀ ਤਾਂ ਕਿਤੇ ਵੀ ਜਿੱਥੇ ਤੇ ਜ਼ੁਲਮ ਹੁੰਦਾ ਉਹਦੇ ਨਾਲ ਹੈ। ਔਰ ਇਹ ਇਜ਼ਰਾਈਲ ਜਿਵੇਂ ਖੁੱਲ੍ਹੇਆਮ ਪਹਿਲੇ ਘੱਲੂਘਾਰਿਆਂ ਜਾਂ ਹੌਲੋਕਾਸਟ ਤੋਂ ਬਾਅਦ 'ਚ ਪਤਾ ਲੱਗਾ ਵੀ ਕਿਹਦੇ ਨਾਲ ਕੀ ਹੋਇਆ, ਇਹ ਤਾਂ ਸ਼ਰੇਆਮ। ਔਰ ਇਹਦੇ ਬਾਵਜੂਦ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਹਨੂੰ, ਔਰ ਉਹ ਸਾਊਥ ਅਫਰੀਕਾ ਲੈ ਕੇ ਗਿਆ ਕੇਸ ਫਲਸਤੀਨ ਦੀ ਜਿਹੜੀ ਨਸਲਕੁਸ਼ੀ ਹੋ ਰਹੀ। ਹੁਣ ਕਿੰਨੀਆਂ ਰਿਪੋਰਟਾਂ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, UN investigator says Israel committing genocide in Gaza, Israel rejects distorted and false report। ਹੁਣ ਈਵਨ ਯੂਨਾਈਟਿਡ ਨੇਸ਼ਨਸ ਦੇ ਇਨਵੈਸਟੀਗੇਟਰਸ ਨੇ ਵੀ ਇਹ ਕਨਕਲੂਡ ਕੀਤਾ ਹੈ, ਉਹ ਕਈ ਵਾਰੀ ਕਰ ਚੁੱਕੇ ਨੇ ਕਿ ਭਾਈ ਉਹ ਜਿਹੜਾ ਜੈਨੋਸਾਈਡ ਕਰ ਰਿਹਾ, ਔਰ ਉਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ, ਔਰ UN ਰਾਈਟਸ ਚੀਫ ਟੈਲਸ ਇਜ਼ਰਾਈਲ ਟੂ ਸਟਾਪ ਦਾ ਕਾਰਨੇਜ ਐਜ਼ ਗਜ਼ਾ ਸਿਟੀ ਗਰਾਊਂਡ ਅਸਾਲਟ ਬਿਗਨਸ। ਉਹ ਕਹਿ ਰਹੇ ਨੇ ਬੰਦ ਕਰੋ। ਹੁਣ ਕੱਲਾ ਉਹੀ ਬੰਦ ਨਹੀਂ ਕੀਤਾ, ਇੱਧਰ 50 ਮੁਲਕ ਉਹਨਾਂ ਦੇ ਹੈਡ ਆਫ ਦਾ ਸਟੇਟ ਦਾ ਸ਼ੇਖ ਮਿਲ ਰਹੇ ਨੇ, ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇਜ਼ਰਾਈਲ ਪਹੁੰਚ ਜਾਂਦੇ ਨੇ, ਔਰ ਉਹ ਇਹਦੇ ਬਾਵਜੂਦ ਉਹ ਕਹਿੰਦੇ ਨੇ ਕਿ ਜੀ ਅਸੀਂ ਇਜ਼ਰਾਈਲ ਦੇ ਨਾਲ ਖੜੇ। ਔਰ ਇੱਧਰ ਸਾਰੇ ਇਸਲਾਮਿਕ ਮੁਲਕਾਂ ਦੇ ਵਾਲਿਆਂ ਨਾਲ ਵੀ ਇਹ ਕਰਦੇ ਨੇ ਕਿ ਜੀ ਜਰਾ ਠੰਡੇ ਰਹੋ। ਹੁਣ ਕਰਨਾ ਖਤਰਨਾਕ ਕੀ ਹੈ ਕਿਸੇ ਨੇ, ਹਾਲਾਂ ਜਦੋਂ ਤੁਸੀਂ ਦੇਖਦੇ ਹੋ ਬਹੁਤਿਆਂ ਨੂੰ, ਜਿਵੇਂ ਮੈਂ ਕਿਹਾ ਹੋਪਿੰਗ ਅਗੇਂਸਟ ਹੋਪ, ਕਿ ਜੀ ਕੁਛ ਉਹਦੇ 'ਚੋਂ ਨਿਕਲੇਗਾ। 50 ਮੁਲਕਾਂ ਦੇ ਇਸਲਾਮਿਕ ਉਮਾ ਜਿਹੜਾ ਉਹ ਇਕੱਠਾ ਹੋ ਰਿਹਾ ਹੈ, ਇਕੱਲਾ ਮਜ਼ਹਬੀ ਨਹੀਂ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਇਜਿਪਟ ਵੱਡੀ ਪਾਵਰ ਹੈ, ਟਰਕੀ ਹੈ, ਪਾਕਿਸਤਾਨ ਨਿਊਕਲੀਅਰ ਪਾਵਰ ਹੈ। ਆ ਜਿਹੜੇ 4 ਵੱਡੇ ਸ਼ੇਖਡਮ ਨੇ, ਉਹਨਾਂ 'ਚ ਆਲਮੋਸਟ ਉਹਨਾਂ ਦੀ $6 ਟ੍ਰਿਲੀਅਨ ਦੀ ਇਕੋਨਮੀ ਹੈ। ਇਜ਼ਰਾਈਲ ਦੀ $250-300 ਬਿਲੀਅਨ ਤੇ ਜਾ ਕੇ ਮੁੱਕ ਜਾਂਦਾ ਕੰਮ। ਲੇਕਿਨ ਸਵਾਏ ਹੌਟ ਏਅਰ ਦੇ ਕੁਝ ਵੀ ਨਹੀਂ ਹੈ ਉਹਦੇ 'ਚ। ਇਹ ਜ਼ਰੂਰ ਆਇਆ ਜੀ ਜਿਵੇਂ ਨੈਟੋ ਹੈ, ਇਵੇਂ ਇਸਲਾਮਿਕ ਨੈਟੋ ਬਣੇ, ਫੌਜ ਤਿਆਰ ਹੋਏ, ਫਿਰੇ ਹੋਏ। ਉਹਨੇ ਇਜਿਪਟ ਨੇ ਕਿਹਾ ਜੀ ਪਹਿਲਾਂ ਸਾਡਾ ਹੋਏਗਾ ਚੀਫ, ਫਿਰ ਉਹਨੂੰ ਲੇਕਿਨ ਕੋਈ ਵੀ ਗਰਾਊਂਡ ਦੇ ਉੱਤੇ, ਜਾਂ ਤਾਂ ਸਾਨੂੰ ਨਹੀਂ ਪਤਾ ਇਹ ਹੈ, ਲੇਕਿਨ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਬਿਆਨਬਾਜ਼ੀ, ਰੈਟਰਿਕ, ਕੰਡੈਮਨੇਬਲ, ਇਜ਼ਰਾਈਲ ਨੇ ਬਹੁਤ ਮਾੜਾ ਕੀਤਾ। ਅਸੀਂ ਇੰਨਾ ਵੀ ਨਹੀਂ ਕਰ ਸਕੇ ਘੱਟੋ ਘੱਟ ਜਿਨ੍ਹਾਂ ਮੁਲਕਾਂ ਨੇ, ਕਿੰਨੇ 8-9 ਇਸਲਾਮਿਕ ਮੁਲਕ ਨੇ ਜਿਨ੍ਹਾਂ 'ਚ ਈਵਨ ਸੁਡਾਨ ਵੀ ਸ਼ਾਮਲ ਹੈ, ਮੋਰਾਕੋ ਵੀ ਹੈ, ਇਜਿਪਟ, ਜਿਨ੍ਹਾਂ ਨੇ ਮਾਨਤਾ ਦਿੱਤੀ ਹੋਈ ਹੈ ਇਜ਼ਰਾਈਲ ਨੂੰ ਜੀ। ਅਬਰਾਹਮੈਨਿਕ ਅਕੋਰਡ ਤਾਂ ਛੱਡੋ, ਵੀ ਉਹਨਾਂ ਨੂੰ ਕਹੋ ਜੀ ਸੱਦ ਲਓ ਆਪਣੇ, ਤੁਸੀਂ ਐਮਬੈਸੀਆਂ ਬੰਦ ਕਰੋ, ਉੱਥੋਂ ਕੌਂਸਲੇਟ ਬੰਦ ਕਰੋ ਕਿ ਬਈ ਅਸੀਂ ਨਹੀਂ ਕਰਦੇ। ਬਾਕੀ ਹੋਰ ਤਾਂ ਫੌਜ ਕਦੋਂ ਬਣਾਉਣੀ ਹੈ ਤੇ ਕਿਹੜੀ ਬਣਾਉਣੀ ਹੈ ਤੇ ਕਿਹਨੇ ਕੀ ਕਰਨਾ ਹੈ ਤਾਂ। ਲੇਕਿਨ ਇਹ ਮੈਨੂੰ ਇੱਕ, ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਸਾਨੂੰ ਲੱਗਦਾ ਵੀ ਸਾਡੀ ਕੋਈ ਆਵਾਜ਼ ਨਹੀਂ, ਕੋਈ ਸਾਡਾ ਮੁਲਕ ਹੁੰਦਾ ਸਿੱਖਾਂ ਦਾ ਕਿਸੇ ਹੋਰ ਪਾਸੇ ਸਾਡੀ ਐਡਵੋਕੇਸੀ ਕਰਦਾ। ਪਰ ਜਦੋਂ ਮੈਂ ਇਹ ਹਾਲ ਦੇਖਦਾ ਕਿ ਵੀ 60-70% ਦੁਨੀਆ ਦੀ ਐਨਰਜੀ ਦੇ ਉੱਤੇ ਬੈਠੇ ਨੇ, ਯੈਲੋ ਗੋਲਡ ਦੇ ਉੱਤੇ, ਇੰਨਾ ਵੱਡਾ ਨੰਬਰ ਹੈ, 1.5-2 ਬਿਲੀਅਨ ਦੀ ਆਬਾਦੀ, ਕੋਈ ਛੋਟੀ ਆਬਾਦੀ ਨਹੀਂ ਹੈ। ਔਰ ਫਲਸਤੀਨ 'ਚ, ਕਸ਼ਮੀਰ 'ਚ ਵੀ ਤੁਸੀਂ ਖਲੋ ਵੀ ਨਹੀਂ ਸਕਦੇ ਆਪਣੇ ਲੋਕਾਂ ਦੇ ਨਾਲ। ਹੁਣ ਇਸ ਸਭ ਦੇ ਉੱਤੇ ਤਾਂ ਇਹਨਾਂ ਨੇ ਕੀ ਕਰਨਾ ਸੀ। ਜਦੋਂ ਮੈਂ ਅੱਜ ਉਹਦੀ ਸਟੇਟਮੈਂਟ ਦੇਖੀ ਉਹਦੀ ਮਾਰਕੋ ਰੂਬੀਓ ਦੀ, ਕਤਰ US ਟੂ ਫਾਈਨਲਾਈਜ਼ ਐਨਹਾਂਸਡ ਡਿਫੈਂਸ ਕੋਆਪਰੇਸ਼ਨ ਐਗਰੀਮੈਂਟ। ਹੁਣ ਰੂਬੀਓ ਜਨਾਬ ਜਦੋਂ ਇੱਥੇ 50 ਮੁਲਕ ਇਕੱਠੇ ਹੋ ਰਹੇ ਨੇ, ਉਹ ਇਜ਼ਰਾਈਲ ਪਹੁੰਚ ਗਏ, ਵੇਲਿੰਗ ਵਾਲ 'ਚ ਵੀ ਪਹੁੰਚ ਗਏ ਕਿਉਂਕਿ ਕੈਥੋਲਿਕ ਹੈ। ਉਹਨੇ ਆਪਣਾ ਵੀ ਉਹ ਸਾਰਾ ਜਿਹੜਾ ਸ਼ੋਅ ਕੀਤਾ ਸੋਲੀਡੈਰਿਟੀ, ਵੀ ਭਾਵੇਂ ਤੁਸੀਂ 50 ਉੱਥੇ ਬੈਠੇ ਹੋ, ਅਸੀਂ ਇਜ਼ਰਾਈਲ ਦੇ ਨਾਲ ਖੜੇ। ਵਾਪਸੀ ਤੇ ਕਤਰ ਆਇਆ ਮਾਰਕੋ ਰੂਬੀਓ, ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਹ ਕਤਰ ਦੇ ਨਾਲ ਜਿਹੜਾ ਫਾਈਨਲ ਐਨਹਾਂਸਡ ਡਿਫੈਂਸ ਕੋਆਪਰੇਸ਼ਨ ਐਗਰੀਮੈਂਟ ਹੈ ਉਹ ਆਲਮੋਸਟ ਤਿਆਰ ਹੀ ਹੈ, ਔਰ ਅਸੀਂ ਜਿਹੜਾ ਉਹ ਇਸ ਦੇ ਉੱਤੇ ਦਸਤਖਤ ਕਰਾਂਗੇ। ਔਰ ਕਤਰ ਜਿਹੜਾ ਇਵੇਂ ਹੀ ਮੀਡੀਏਟ ਕਰੀ ਜਾਏ, ਉਹਦੇ ਹਮਾਸ ਔਰ ਇਜ਼ਰਾਈਲ ਦੇ ਵਿਚਾਲੇ ਸਿਰਫ ਉਹੀ ਨੇ ਜਿਹੜੇ ਇਹਨੂੰ ਮੀਡੀਏਟ ਕਰ ਸਕਦੇ ਨੇ। ਮਤਲਬ ਇਹ ਹੈ ਕਿ ਵੀ ਵੰਸ ਯੂ ਫੂਲ ਮੀ ਸ਼ੇਮ ਔਨ ਯੂ, ਟਵਾਈਸ ਯੂ ਫੂਲ ਮੀ ਸ਼ੇਮ ਔਨ ਮੀ, ਕਿ ਇੱਕ ਵਾਰੀ ਤਾਂ ਬਚ ਗਏ ਹਮਾਸ ਵਾਲੇ, ਵੀ ਹੁਣ ਫਿਰ ਕਿਤੇ ਇਕੱਠੇ ਕਰੋ ਨਾ, ਕਹੋ ਜੀ ਨਹੀਂ ਅਸੀਂ ਇਹ ਬਹੁਤ ਗਲਤੀ, ਹੁਣ ਨਹੀਂ ਹੋਏਗਾ ਦੁਬਾਰਾ, ਹੁਣ ਨਹੀਂ ਹੋਏਗਾ। ਤੇ ਜੇ ਤੁਸੀਂ ਉਸ ਸਾਰੇ 'ਚ ਇੱਕ ਸਿਟਿੰਗ ਡੱਕ ਬਣੇ ਹੋਏ ਹੋ
ਪੈਸਾ ਤੁਹਾਡੇ ਕੋਲ ਹੈ, 10,000 ਸੋਲਜਰ ਕਤਰ ਦੇ ਵਿੱਚ ਅਮਰੀਕਾ ਦੇ ਬੈਠੇ ਹੋਏ ਨੇ, ਵੱਡਾ ਬੇਸ ਹੈ ਡਿਫੈਂਸ ਦੇ, ਔਰ ਫਲਾਣੇ F-15 ਤੇ ਪੈਟਰੀਅਟ ਕਾਹਦੇ ਲਈ? ਜੇ ਤੁਹਾਨੂੰ ਕਿਸੇ ਨੇ ਕੋਈ ਸਿਗਨਲ ਨਹੀਂ ਦਿੱਤਾ ਕਿ ਭਾਈ ਉਹ ਅਟੈਕ ਕਰ ਰਹੇ ਨੇ, ਆ ਕੇ ਉਹਨਾਂ ਨੇ ਕਰਨਾ, ਤੇ ਇਹ ਸਾਰੇ ਦਾ ਸੋ ਇਹੀ ਹੁੰਦਾ ਹੈ ਕਿ ਵੀ ਜਦੋਂ ਬੇਗੈਰਤੀ ਇਸ ਹੱਦ ਤੱਕ ਚਲੀ ਜਾਂਦੀ ਹੈ ਕਿ ਵੀ ਤੁਹਾਡੇ ਹਿੱਤ ਜੁੜੇ ਹੋਏ ਨੇ, ਤੁਹਾਡੇ ਸ਼ੇਖੜਾਂ ਉਹਦੇ 'ਤੇ ਖੜੇ ਨੇ, ਤੁਹਾਨੂੰ ਤੁਹਾਡੇ ਪੈਸੇ ਇੱਥੇ ਪਏ ਹੋਏ ਨੇ, ਔਰ ਤੁਸੀਂ ਆਸ਼ੀ ਤੋਂ ਬਿਨਾਂ ਕੋਈ ਮਜ਼ਹਬ ਦੇ ਨਾਂ ਥੱਲੇ, ਠੀਕ ਹੈ ਪਹਿਰਾਵੇ ਬੜੇ ਤੁਸੀਂ ਜਿਹੜੇ ਨੇ ਉਹ ਵੰਨ-ਸਵੰਨੇ ਪਾਏ ਹੋਣਗੇ ਦੱਸਣ ਦੇ ਲਈ ਵੀ ਤੁਸੀਂ ਬੜੇ ਡਿਵਾਊਟ ਮੁਸਲਮਾਨ ਹੋ, ਪਰ ਇਹ ਬੇਗੈਰਤੀ ਹੈ। ਤੇ ਜਦੋਂ ਕੌਮਾਂ ਬੇਗੈਰਤ ਹੁੰਦੀਆਂ ਨੇ, ਅਸੀਂ ਆਪਣਿਆਂ ਨੂੰ ਵੀ ਕਹਿੰਦੇ ਹਾਂ, ਤੇ ਫਿਰ ਇਵੇਂ ਹੀ ਹੁੰਦਾ। ਫਿਰ ਭਾਵੇਂ ਕੋਈ ਵੀ ਹੱਕ ਕੇ ਜਿਹੜਾ ਕਿਤੇ ਨੂੰ ਲੈ ਜਾਏ, ਇਹੀ ਹਾਲ ਇਸ ਵੇਲੇ ਇਹਨਾਂ ਸਾਰੇ ਜਿਹੜੇ ਰੂਲਰ ਨੇ। ਹਾਂ, ਆਮ ਲੋਕ ਜਿਹੜੇ ਨੇ ਉਹ ਦੁਖੀ ਵੀ ਨੇ, ਮਹਿਸੂਸ ਵੀ ਕਰਦੇ ਨੇ, ਕੁਛ ਕਰਨਾ ਵੀ ਚਾਹੁੰਦੇ ਨੇ, ਪਰ ਉਹਨਾਂ ਦੇ ਪੱਲੇ ਕੁਛ ਨਹੀਂ ਹੈ, ਤੇ ਜਿਨ੍ਹਾਂ ਦੇ ਕੋਲ ਕੁਛ ਹੈ ਉਹ ਉਹਨਾਂ ਨੇ ਆਪਣੀ ਗੈਰਤ ਵੇਚੀ ਹੋਈ ਹੈ। ਜੀ ਰਾਠਾ, ਤੁਹਾਡਾ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਸਿੱਖਾਂ ਨੂੰ ਸਜ਼ਾ ਦੇਣ ਲਈ ਇੱਕ ਪਾਸੇ ਅੱਧੇ ਪੰਜਾਬ ਨੂੰ ਪਾਣੀ ਵਿੱਚ ਡੁਬੋਇਆ ਔਰ ਦੂਸਰੇ ਪਾਸੇ ਮੋਦੀ ਦਾ ਵਜ਼ੀਰ ਰੱਖਿਆ ਨਿਖਿਲ ਖਾੜਸੇ ਨੇ ਬਿਆਨ ਦਿੱਤਾ ਹੈ ਕਿ ਉਹ ਹਾਂਸੀ ਬਟਾਵਾ ਜਿਹੜਾ ਨਹਿਰ ਹੈ ਸੰਬੰਧੀ ਪੰਜਾਬ ਤੇ ਹਰਿਆਣੇ ਵਿਚਾਲੇ ਝਗੜੇ ਵਿੱਚ ਜਿਹੜੀ ਵਿਚੋਲਗੀ ਕਰੇਗਾ। ਸੋ ਇਹ ਹੈ ਬ੍ਰਾਹਮਣ ਬਾਨੀਏ ਦੀ ਪੰਜਾਬ ਦੀ ਬਰਬਾਦੀ ਲਈ ਰਚੀ ਗਈ ਸਾਜ਼ਿਸ਼। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਕਨੈਕਟਿੰਗ ਦਾ ਡਾਟਸ। ਮਤਲਬ ਕੁਝ ਚੀਜ਼ਾਂ ਖਿਲ ਰਹੀਆਂ ਹੁੰਦੀਆਂ ਨੇ, ਉਹ ਆਪੋ ਆਪਣੇ ਤੁਸੀਂ ਉਹਨੂੰ ਉਸ ਦਾਇਰੇ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਇੱਕ ਹੁੰਦਾ ਤੁਸੀਂ ਉਹਨਾਂ ਡਾਟਸ ਨੂੰ ਜਦੋਂ ਕਨੈਕਟ ਕਰੋ ਤੇ ਫਿਰ ਸਾਰੀ ਸਟੋਰੀ ਕਲੀਅਰ ਹੋ ਕੇ ਸਾਹਮਣੇ ਆਉਂਦੀ ਹੈ, ਸਾਰੀ ਗੱਲ ਸਮਝ ਆ ਜਾਂਦੀ ਹੈ। 20 ਅਗਸਤ ਨੂੰ ਜਦੋਂ ਪੰਜਾਬ 'ਚ ਇੱਕਦਮ ਹੜ੍ਹਾਂ ਦੀ ਸ਼ੁਰੂਆਤ ਹੋਈ, ਪਹਿਲੀ ਸਟੇਟਮੈਂਟ ਬੁੱਚੜ ਬੇਅੰਤੇ ਦੇ ਪੋਤੇ ਰਵਨੀਤ ਬਿੱਟੂ ਨੇ ਦਿੱਤੀ। ਉਹਨੇ ਕਿਹਾ ਕਿ ਜੇ ਪੰਜਾਬ ਹਰਿਆਣੇ ਨੂੰ ਪਾਣੀ ਦੇ ਦਿੰਦਾ ਤੇ ਫਿਰ ਹਰਿਆਣੇ ਨੇ ਪੰਜਾਬ ਦੀ ਮਦਦ ਕਰਨੀ ਸੀ। ਹਰਿਆਣਾ ਇਸ ਲਈ ਮਦਦ ਨਹੀਂ ਆਇਆ ਕਿਉਂਕਿ ਪੰਜਾਬ ਨੇ ਪਾਣੀ ਨਹੀਂ ਦਿੱਤਾ। ਹੁਣ ਇਹ ਐਸੀ ਮੁਸੀਬਤ ਦੇ ਵੇਲੇ ਜਾਂ ਦੂਜੇ ਜਿਹੜਾ ਰਿਪਰੈਜ਼ੈਂਟ ਪੰਜਾਬ ਨੂੰ ਹਾਰਿਆ ਹੋਇਆ ਬੰਦਾ ਹੈ, ਉਹਨੂੰ ਅਮਿਤ ਸ਼ਾਹ ਲੈ ਕੇ ਗਿਆ, ਮਿਨਿਸਟਰ ਬਣਾਇਆ ਹੋਇਆ ਹੈ, ਇਹ ਬਹੁਤਿਆਂ ਨੂੰ ਸਮਝ ਨਹੀਂ ਆਈ ਕਿ ਵੀ ਇਹ ਆਊਟ ਆਫ ਦਾ ਬਲੂ ਕਿਉਂ ਆਇਆ।
ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਉਹ ਤਿਵਾੜੀ ਕੇ ਕੀ ਹੈ ਮਨੋਜ ਤਿਵਾੜੀ ਕੇ ਉਹਦੀ ਇੱਕ ਸਟੇਟਮੈਂਟ ਆਈ, ਉਹਨੇ ਕਿਹਾ ਜੀ ਫਲਾਣੇ ਜਿਹੜਾ ਰਣਜੀਤ ਸਾਗਰ ਡੈਮ ਔਰ ਫਲਾਣੇ ਡੈਮ ਤੇ ਫਲਾਣੇ ਹੈਡਵਰਕਸ ਇੰਨਾ ਪਾਣੀ ਭਰਿਆ ਹੋਇਆ ਹੈ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਜ਼ਿਆਦਾ ਇਸ ਲਈ ਭਰਿਆ ਗਿਆ ਕਿਉਂਕਿ ਜੇ ਹਰਿਆਣੇ ਨੂੰ ਪਹਿਲਾਂ ਦੇ ਦਿੱਤਾ ਹੁੰਦਾ ਪਾਣੀ ਤਾਂ ਫਿਰ ਇੰਨਾ ਨਹੀਂ ਸੀ ਹੋਣਾ ਔਰ ਫਲੱਡ ਨਹੀਂ ਸੀ ਹੋਣਾ। ਫਿਰ ਮੈਨੂੰ ਇਹ ਸਮਝ ਆਈ ਕਿ ਬਈ ਉਹ ਬਿੱਟੂ ਤਾਂ ਉਹ ਖੋਤਾ, ਉਹਨੂੰ ਨਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਨਾ ਅਕਲ ਨਾ ਮੌਤ, ਉਸ ਕਿਸਮ ਦਾ ਕਰੈਕਟਰ ਵੀ ਉਹਨੇ ਇਹ ਸਟੇਟਮੈਂਟ ਕਿਵੇਂ ਹੁਣ ਉਹਨੂੰ ਤੁਸੀਂ ਡਾਟ ਕਲੀਅਰ ਜਿਹੜਾ ਉਹਨੂੰ ਜੁਆਇੰਟ ਕਰ ਲੈਂਦੇ ਹੋ ਕਿ ਵੀ ਇਹ ਆਲਰੇਡੀ ਉਹਨਾਂ ਨੇ ਜਿਨ੍ਹਾਂ ਨੇ ਬੈਠ ਕੇ ਡੀਪ ਸਟੇਟ ਨੇ ਸਾਜ਼ਿਸ਼ ਬਣਾਈ, ਉਹਨਾਂ ਨੇ ਕਿਹਾ ਕਿ ਜੀ ਪੰਜਾਬ ਨੂੰ ਇਹ ਮੈਸੇਜ ਵੀ ਦੇਣਾ ਹੈ ਕਿ ਫਿਊਚਰ ਦੇ ਵਿੱਚ ਤੁਸੀਂ ਜਿਹੜਾ ਪਾਣੀ ਹੈ ਉਹ ਦਿਓ। ਹਰਿਆਣਾ ਜਿੰਨਾ ਆਲਰੇਡੀ ਜਾ ਰਿਹਾ, ਜਦੋਂ ਮੈਂ ਰਫਲੀ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਦੀ ਕੈਲਕੂਲੇਸ਼ਨ ਹੈ, ਹੁਣ ਤਾਂ ਪਾਣੀਆਂ ਦਾ ਬਹੁਤ ਕੁਝ ਬਦਲਿਆ, ਗਲੇਸ਼ੀਅਰ ਵੀ ਪਿਘਲ ਰਹੇ ਨੇ, ਸਮਰ 'ਚ ਵੀ ਜਿਹੜਾ ਉਹ ਪਿਘਲਣ ਕਰਕੇ ਪਾਣੀ ਆਉਂਦਾ, ਪਰ ਇੱਕ ਸਟੇਜ 'ਤੇ 16.5 ਮਿਲੀਅਨ ਏਕੜ ਫੀਟ ਪਾਣੀ 3 ਦਰਿਆਵਾਂ ਦਾ ਕੈਲਕੂਲੇਟਡ ਸੀ। 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ, 3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ, ਬਾਕੀ ਜੰਮੂ ਔਰ ਦਿੱਲੀ ਔਰ ਦੂਜੇ ਨੂੰ ਵੱਖਰੀ ਕਹਾਣੀ। ਸੋ ਉਦੋਂ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੇ ਆ ਕੇ ਕਪੂਰੀ ਟੱਕ ਲਾਇਆ ਔਰ ਇਹ ਦਲੀਲ ਦਿੱਤੀ ਗਈ ਕਿ ਜੀ ਸਤਲੁਜ ਦਾ ਪਾਣੀ ਤਾਂ ਜੋ ਉਹਨੂੰ ਮਿਲਦਾ ਹੈ, ਰਾਵੀ ਔਰ ਬਿਆਸ ਦੇ ਪਾਣੀਆਂ 'ਚੋਂ ਵੀ ਹਰਿਆਣੇ ਨੂੰ ਜਿਹੜਾ ਪਾਣੀ ਹੈ ਉਹਦਾ ਹਿੱਸਾ ਮਿਲਣਾ ਚਾਹੀਦਾ। ਔਰ ਇਹ ਜਿਹੜਾ ਉਸ ਪਾਣੀ ਨੂੰ ਲਿਜਾਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਕਿ ਜੀ ਸਤਲੁਜ ਦੇ ਪਾਣੀ 'ਚ ਜਿਹੜਾ ਕੋਟਾ ਹੈ ਹਰਿਆਣੇ ਦਾ ਉਹਨੂੰ ਪਹੁੰਚਾਉਣ ਲਈ ਸਾਊਥ ਹਰਿਆਣੇ ਤੱਕ ਲਿੰਕ ਨਹਿਰ ਬਣਾਈ ਜਾਏਗੀ ਔਰ ਉਹਦਾ ਟੱਕ ਜਿਹੜਾ ਹੈ ਇੰਦਰਾ ਗਾਂਧੀ ਨੇ ਆ ਕੇ ਲਾਇਆ। ਸਵਾਲ ਪੰਜਾਬ ਵਾਲਿਆਂ ਨੇ ਪੁੱਛਿਆ ਵੀ ਜੇ ਇਹੀ ਫਾਰਮੂਲਾ ਹੈ ਕਿ ਪੰਜਾਬ ਦੇ ਹਰ ਦਰਿਆ 'ਚ ਉਹਦਾ ਹਿੱਸਾ ਹੈ, ਫਿਰ ਜਿਹੜਾ ਯਮੁਨਾ ਉਹ ਤਾਂ ਲੰਘਦਾ ਹਰਿਆਣੇ 'ਚੋਂ ਹੈ, ਫਿਰ ਯਮੁਨਾ 'ਚੋਂ ਜਿਹੜਾ ਪੰਜਾਬ ਦਾ ਕੋਟਾ ਉਹ ਕਿੱਥੇ ਹੈ? ਜੇ ਤੁਸੀਂ ਇਹੀ ਬਣਾਉਣਾ ਜੀ ਕਿਉਂਕਿ 66 ਤੋਂ ਪਹਿਲਾਂ ਹਰਿਆਣਾ ਪੰਜਾਬ ਦੇ ਵਿੱਚ ਸੀ ਇਸ ਲਈ ਉਹਦਾ ਹਿੱਸਾ ਬਣਦਾ ਹੈ, ਤੇ ਫਿਰ 66 ਤੋਂ ਪਹਿਲਾਂ ਯਮੁਨਾ ਪੰਜਾਬ 'ਚ ਵਗਦਾ ਸੀ ਕਿਉਂਕਿ ਹਰਿਆਣਾ ਪੰਜਾਬ ਦਾ ਹਿੱਸਾ ਸੀ। ਲੇਕਿਨ ਨਹੀਂ, ਉਹ ਉਹਦੇ 'ਤੇ ਐਕਸਕਲੂਸਿਵ ਹਰਿਆਣੇ ਦਾ ਹੈ। ਔਰ ਫਿਰ ਜਦੋਂ SYL ਕੈਨਾਲ ਦੇ ਥੱਲੇ ਈਵਨ ਤੁਸੀਂ ਵਿਕਾਊ ਮਾਰ ਅਕਾਲੀ ਲੀਡਰਾਂ ਦਾ ਹਾਲ ਦੇਖੋ, ਲੌਂਗੋਵਾਲ ਨੇ ਜਿਹੜਾ ਸਮਝੌਤਾ ਕੀਤਾ ਰਾਜੀਵ ਦੇ ਨਾਲ, ਉਹਦੇ 'ਚ ਵੀ ਮੰਨ ਕੇ ਆਇਆ ਵੀ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ SYL ਕੈਨਾਲ, ਜ਼ਮੀਨਾਂ ਵੀ ਐਕਵਾਇਰ ਕਰ ਲਈਆਂ, ਸ਼ੁਰੂ ਵੀ ਕਰਤਾ। ਸ਼ੁਕਰ ਹੈ ਭਾਈ ਬਲਵਿੰਦਰ ਸਿੰਘ ਜਟਾਣਾ, ਜਨਰਲ ਲਾਭ ਸਿੰਘ ਸਾਰਖੇ ਜਰਨੈਲਾਂ ਦਾ ਵੀ ਉਹਨਾਂ ਨੇ SYL ਕੈਨਾਲ ਨੂੰ ਰੋਕ ਦਿੱਤਾ ਬਣਨ ਤੋਂ, ਇੰਜੀਨੀਅਰਸ ਨੂੰ ਸਜ਼ਾ ਯਾਫਤਾ ਕੀਤਾ, ਲੇਬਰ ਵੀ ਦੌੜ ਗਈ। ਉਹ ਅੱਜ ਤੱਕ ਜਿਹੜਾ SYL ਤਾਂ ਨਹੀਂ ਬਣੀ ਔਰ ਹੁਣ ਵੀ ਸੁਪਰੀਮ ਕੋਰਟ 'ਚ ਕਿਸੇ ਵੇਲੇ ਵੀ ਸੁਪਰੀਮ ਕੋਰਟ ਇਹ ਆਰਡਰ ਕਰ ਸਕਦਾ, ਆਲਰੇਡੀ ਫਾਈਨਲ ਲਾਈਨ। ਹਰਿਆਣੇ ਨੇ ਦੇਖਿਆ ਜਾਂ ਪਲਾਨ ਤਾਂ ਡੀਪ ਸਟੇਟ ਕਰਦੀ ਹੈ ਵੀ ਚਲੋ SYL ਕੈਨਾਲ ਨਾ ਸੀ, ਇੱਕ ਨਵੀਂ ਨਹਿਰ ਦਾ ਨਾਂ ਰੱਖ ਦਿਓ ਕਿਉਂਕਿ ਸਿੱਖ SYL ਕੈਨਾਲ ਤੋਂ ਭੜਕ ਜਾਂਦੇ ਨੇ। ਉਹਨੂੰ ਹਾਂਸੀ ਬੁਟਾਣਾ ਨਹਿਰ ਦਾ ਨਾਂ ਦਿੱਤਾ ਗਿਆ। ਹਾਂਸੀ ਤੋਂ ਬੁਟਾਣਾ ਤੱਕ ਇਹ ਸਾਰੀ ਜਿਹੜੀ ਹੈ ਵੀ ਇਹਦੇ 'ਚ ਹੁਣ ਆਲਰੇਡੀ ਮੇਨ ਲਾਈਨ ਭਾਖੜਾ ਤੋਂ ਵਾਧੂ ਪਾਣੀ ਉਹ ਦਿੰਦੇ ਨੇ ਹਰਿਆਣੇ ਨੂੰ ਜਿੰਨਾ ਕਿ। ਹੁਣ ਹਾਂਸੀ ਬੁਟਾਣਾ ਨਹਿਰ ਇਸ ਅੰਦਾਜ਼ ਬਣਾਈ ਗਈ ਕਿ ਜਿਹੜੀ ਘੱਗਰ ਦਰਿਆ ਦੇ ਨਾਲ ਲੱਗਦੇ, ਕਿਉਂਕਿ ਘੱਗਰ ਪਟਿਆਲਾ ਰੀਜਨ ਔਰ ਫਿਰ ਅੰਬਾਲਾ ਔਰ ਦੂਜੇ, ਜਦੋਂ ਘੱਗਰ ਵੀ ਬੇਕਾਬੂ ਹੁੰਦਾ ਹੈ ਉਹ ਆਪਣੇ ਆਪ 'ਚ ਵੀ ਫਲੱਡ ਲਿਆਂਦਾ। ਅਤੇ ਜਦੋਂ ਇਹਨਾਂ ਨੇ ਹਾਂਸੀ ਬੁਟਾਣਾ ਨਹਿਰ ਇਸ ਢੰਗ ਦੇ ਨਾਲ ਖੋਦੀ, ਪਾਣੀ ਤਾਂ ਪੰਜਾਬ ਦਾ ਲਿਜਾਣਾ ਸੀ ਕਿ ਉਹਨਾਂ ਪਿੰਡਾਂ ਨੂੰ ਵੀ ਜਿਹੜੇ ਪੰਜਾਬ ਦੇ ਹਿੱਸੇ ਦੇ ਪਿੰਡ ਸਨ ਔਰ ਉਹਨਾਂ ਦੇ ਵਿੱਚ ਵੀ ਫਲੱਡ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਗਏ ਪਾਣੀ। ਔਰ ਇਸ ਵਾਰ ਵੀ ਇਵੇਂ ਹੀ ਹੋਇਆ ਕਿ ਭਾਈ ਇਹ ਹਾਂਸੀ ਬੁਟਾਣਾ ਨਹਿਰ ਦੀ ਵਜ੍ਹਾ ਕਰਕੇ ਹੀ ਘੱਗਰ ਦਾ ਜਾਂ ਦੂਸਰਾ ਜਿਹੜਾ ਉਹ ਬਹੁਤ ਜ਼ਿਆਦਾ ਫਲੱਡਿੰਗ ਹੋਈ। ਹੁਣ ਇਹ ਹਾਲਾਂ ਹੁਣ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਜਾ ਕੇ BJP ਦੀ ਝੋਲੀ 'ਚ ਬੈਠੇ ਹੋਏ ਨੇ ਕਿਉਂਕਿ ਸਵਿਸ ਅਕਾਊਂਟ 'ਚ ਪਰਨੀਤ ਕੌਰ ਦਾ ਨਾਂ ਨਿਕਲਿਆ, ਮੁੰਡਾ ਉਹਦਾ ਅਮਰਿੰਦਰ ਦਾ, ਉਹਦਾ ਜਵਾਈ, ਸਭ ਕਰਪਸ਼ਨ 'ਚ ਪੂਰੇ ਲਬਰੇਜ਼ ਭਰੇ ਹੋਏ ਲਬੋ ਲੱਭ। ਔਰ ਨਤੀਜਾ ਫਿਰ ਏਜੰਸੀਆਂ ਦੀ ਗੋਚ ਬਹਿਣਾ ਪੈਂਦਾ। ਔਰ ਹੁਣ ਜਦੋਂ ਕਿ ਘੱਗਰ ਔਰ ਉਸ ਪਟਿਆਲੇ ਦੇ ਉਹਨਾਂ ਪਿੰਡਾਂ 'ਚ ਵੀ ਉਹਨਾਂ ਨੂੰ ਨਜ਼ਰ ਆਉਂਦਾ ਜੀ ਸਾਡੇ ਹਲਕਿਆਂ 'ਚ ਇਹ ਹੋ ਰਿਹਾ, ਅਤੇ ਪਰਨੀਤ ਕੌਰ ਯੂਨੀਅਨ ਮਿਨਿਸਟਰ ਰਕਸ਼ਾ ਨਿਖਲ ਖਾੜਸੇ ਨੂੰ ਲੈ ਕੇ ਜਿਹੜੀ ਆ ਉਸ ਦੌਰੇ ਦੇ ਉੱਤੇ ਨਿਕਲੀ ਔਰ ਇਸ ਖਬਰ ਨੂੰ ਬਜਾਏ ਕਿ ਕੋਈ ਮਦਦ ਕੀ ਕੀਤੀ ਜਾਂ ਦਿੱਤਾ ਕਿ ਇਹ ਜਿਹੜੀ
ਟ੍ਰਿਬਿਊਨ ਨੇ ਹੈਡਲਾਈਨ ਲਾਈ, ਸੈਂਟਰ ਟੂ ਮੀਡੀਏਟ ਇਨ ਹਾਂਸੀ ਬੁਟਾਣਾ ਕੈਨਾਲ ਇਸ਼ੂ। ਹੁਣ ਉਹ ਇਹ ਕਹਿੰਦੇ ਨੇ ਕਿ ਜੀ ਜਿਹੜਾ ਤੁਸੀਂ SYL 'ਚ ਪਾਣੀ ਪਾਉਣਾ ਸੀ ਉਹ ਹਾਂਸੀ ਬੁਟਾਣਾ ਨਹਿਰ 'ਚ ਪਾਓ, ਆਲਰੇਡੀ ਉਹਦੇ 'ਚ ਪਾਣੀ ਹੈਗਾ। ਹੁਣ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮਿਨਿਸਟਰ ਹੈ ਉਹਨੇ ਕਿਹਾ ਸੈਂਟਰ ਵੁੱਡ ਐਕਟ ਐਜ਼ ਐਨ ਇੰਟਰਮੀਡੀਏਟਰੀ ਬਿਟਵੀਨ ਪੰਜਾਬ ਐਂਡ ਹਰਿਆਣਾ ਟੂ ਰਿਜ਼ੋਲਵ ਦਾ ਹਾਂਸੀ ਬੁਟਾਣਾ ਕੈਨਾਲ ਡਿਸਪਿਊਟ। ਕੋਈ ਰੌਲਾ ਤਾਂ ਹੈ ਨਹੀਂ, ਹਰਿਆਣੇ 'ਚ ਤੁਸੀਂ ਬਣਾਈ ਹੈ, ਲੇਕਿਨ ਤੁਸੀਂ ਕਿਉਂਕਿ ਪੰਜਾਬ ਦੇ ਇਲਾਕੇ ਨੂੰ ਵਲਨਰੇਬਲ ਕਰ ਦਿੱਤਾ, ਇਹਨੂੰ ਬੰਦ ਕਰੋ, ਪਾਣੀ ਤਾਂ ਹੈ ਨਹੀਂ ਪੰਜਾਬ ਕੋਲ ਦੇਣ ਨੂੰ। and other water distribution issues that had been triggering floods in villages along the ਘੱਗਰ। ਇਸ ਢੰਗ ਨਾਲ ਹਾਂਸੀ ਬੁਟਾਣਾ ਨਹਿਰ ਬਣਾਈ ਵੀ ਘੱਗਰ ਦੇ ਨਾਲ ਜਿਹੜੇ ਕੰਢਿਆਂ ਦੇ ਉੱਤੇ ਪਿੰਡ ਨੇ ਉਹ ਫਲੱਡ ਹੋ ਰਹੇ ਨੇ, ਕਿਉਂਕਿ ਨਹਿਰ ਜਿਹੜੀ ਹੈ ਇਹਨਾਂ ਨੇ ਕੱਢੀ ਹੋਈ ਹੈ। ਹੁਣ ਗੱਲ ਇਹ ਹੈ ਵੀ ਵਾਟਰ ਤਾਂ ਇਸ਼ੂ ਹੀ ਨਹੀਂ, ਮੀਡੀਏਸ਼ਨ ਤਾਂ ਹੋਏ ਜੇ ਪੰਜਾਬ ਦੇ ਦਰਿਆਵਾਂ ਦੇ ਜਿਹੜੇ ਰਾਈਪੇਰੀਅਨ ਨੇ ਉਹ ਹਰਿਆਣਾ ਜਾਂ ਰਾਜਸਥਾਨ ਹੋਣ। ਸਤਲੁਜ, ਬਿਆਸ, ਰਾਵੀ ਦੇ ਤਾਂ ਰਾਈਪੇਰੀਅਨ ਹੈ ਹੀ ਨਹੀਂ, ਨਾ ਹਰਿਆਣਾ ਟੱਚ ਕਰਦਾ ਨਾ ਉਹਨੂੰ ਦੂਜਾ ਕਰਦਾ। ਫਿਰ ਜਿਹੜੇ ਟ੍ਰਿਬਿਊਨਲ ਵੀ ਬਣਾਉਂਦੇ ਨੇ, ਡਿਸਪਿਊਟ ਟ੍ਰਿਬਿਊਨਲ ਤਾਂ ਹੈ ਜੇ ਦੋ ਸਟੇਟਾਂ ਦੇ ਵਿੱਚ ਰੌਲਾ ਹੋਏ ਪਾਣੀ, ਉਹ ਤੁਸੀਂ ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ, ਤਮਿਲਨਾਡੂ ਦਾ ਕਰਨਾਟਕਾ ਨਾਲ ਰੌਲਾ ਹੋ ਸਕਦਾ ਹੈ, ਦਰਿਆ ਵਗਦੇ ਨੇ, ਕਾਵੇਰੀ ਹੈ, ਦੂਸਰਾ ਹੈ, ਕਿਸੇ ਹੋਰ ਦਾ ਹੋ ਸਕਦਾ, ਗੰਗਾ ਦਾ ਹੋ ਸਕਦਾ, ਜੇ ਬਿਹਾਰ ਚੋਂ ਨਿਕਲੀ ਬੰਗਾਲ 'ਚ ਗਈ, ਉੱਥੇ ਪਦਮਨੀ ਬਣ ਗਈ, ਬੰਗਲਾਦੇਸ਼ ਜਾ ਕੇ ਇਹ ਹੋ ਗਏ। ਪੰਜਾਬ ਦਾ ਤਾਂ ਕੋਈ ਰੌਲਾ ਹੀ ਨਹੀਂ। ਮੀਡੀਏਸ਼ਨ ਕਿਹਨੇ ਕਰਨੀ ਹੈ ਜਾਂ ਸੈਂਟਰ ਨੂੰ ਕਿਹਨੇ ਪਾਵਰ, ਤੁਹਾਡਾ ਕਨਸਟੀਟਿਊਸ਼ਨ ਵੀ ਨਹੀਂ ਦਿੰਦਾ ਹੈ। ਲੇਕਿਨ ਮੈਨੂੰ ਇਹ ਲੱਗਦਾ ਵੀ ਜਦੋਂ ਮੈਂ ਹੁਣ ਜਿਹਨੂੰ ਕਨੈਕਟਿੰਗ ਦਾ ਡਾਟਸ ਕਹਿੰਦਾ ਹੈ, ਇਹਨਾਂ ਨੇ ਫਿਊਚਰ 'ਚ ਜਿਹੜਾ ਇੱਕ ਤਾਂ ਵਾਟਰ ਐਜ਼ ਏ ਵੈਪਨ ਵਰਤਿਆ ਹੀ ਹੈ ਫਲੱਡ ਲਿਆਉਣ ਲਈ, ਹੁਣ ਫਰਦਰ ਲੁੱਟ ਉਹ ਗਰਾਊਂਡ ਵੀ ਤਿਆਰ ਕਰ ਲਈ ਕਿ ਜੀ ਫਲੱਡ ਇਸ ਲਈ ਆਇਆ ਕਿਉਂਕਿ ਹਰਿਆਣੇ ਨੂੰ ਪਾਣੀ ਨਹੀਂ ਦਿੱਤਾ, ਔਰ ਹੁਣ ਉਸੇ ਆਧਾਰ ਦੇ ਉੱਤੇ ਕਹਿਣਗੇ ਜੀ ਅਸੀਂ ਤਾਂ ਫਲੱਡ ਸਿਚੁਏਸ਼ਨ ਨੂੰ ਅਵੋਇਡ ਕਰਨ ਲਈ ਪਾਣੀ ਦੇ ਰਹੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਜੀ ਅਸੀਂ ਹਾਂਸੀ ਬੁਟਾਣਾ ਹੁਣ ਇਹ ਹੈ ਕਿ ਜੀ ਉਹਦੇ ਨਾਲ ਖਾੜਸੇ ਦੇ ਨਾਲ BJP ਦੀ ਲੀਡਰ ਪਰਨੀਤ ਕੌਰ ਸੀ, ਔਰ ਉਹਨਾਂ ਨੇ ਫਲੱਡ ਹਿੱਟ ਪਿੰਡ ਜਿਹੜੇ ਨੇ ਜਿਨ੍ਹਾਂ 'ਚ ਦੁਦਾਨ, ਗੁਜਰਾਂ, ਬਡਮੂਰ, ਮਹਿਮੂਦਪੁਰ, ਜਲਨ ਖੇੜੀ, ਸਾਂਸੀ ਗੁਜਰਾਂ, ਧਰਮਹੇਰੀ, ਇਹਨਾਂ 'ਚ ਗਏ ਉਹ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਮਿਨਿਸਟਰ ਜਿਹੜਾ ਉਹ ਮਿਲਿਆ ਫਾਰਮਰਸ ਨੂੰ ਵੀ, ਦੂਸਰਿਆਂ ਨੂੰ ਵੀ, ਉਹਨਾਂ ਨੇ ਕਿਹਾ ਕਿ ਜੀ ਇਸ ਇਸ਼ੂ ਨੂੰ ਅਸੀਂ ਜਲ ਸ਼ਕਤੀ ਮਿਨਿਸਟਰ CR ਪਾਟਿਲ ਨਾਲ ਲਵਾਂਗੇ ਕਿ ਉਹ ਪੰਜਾਬ ਤੇ ਹਰਿਆਣੇ ਦੇ ਵਿੱਚ ਮੀਡੀਏਸ਼ਨ ਕਰਾਏ। ਹੁਣ ਫਲੱਡਸ ਦਾ ਸਹਾਰਾ ਲੈ ਕੇ ਇਹ ਪਾਣੀ ਦੀ ਅੱਗੋਂ ਲੁੱਟ ਵੀ, ਔਰ ਉਸ ਪੰਜਾਬ ਉਸ ਮੁੱਦੇ ਦੇ ਉੱਤੇ ਜਿਹਦੇ 'ਚ ਉਹਨਾਂ ਦੀ ਜੁਰਿਸਡਿਕਸ਼ਨ ਹੀ ਨਹੀਂ ਹੈ, ਸੈਂਟਰ ਦੇ ਕੋਲ ਕੋਈ ਪਾਵਰ ਨਹੀਂ ਹੈ ਕਿ ਉਹ ਪੰਜਾਬ ਦੇ ਦਰਿਆਵਾਂ ਦੇ ਉੱਤੇ ਆਰਬਿਟਰੇਸ਼ਨ ਕਰੇ ਕਿਸੇ ਹੋਰ ਸਟੇਟ ਨਾਲ ਜਿਹੜੀ ਨਾਨ ਰਾਈਪੇਰੀਅਨ ਹੈ। ਸੋ ਇਹ ਹੈ ਜਦੋਂ ਅਸੀਂ ਸਾਜ਼ਿਸ਼ਾਂ ਦਾ ਜਾਂ ਹਮਲਿਆਂ ਦਾ ਦੌਰ ਦੇਖਦੇ ਹਾਂ ਤੇ ਉਹ ਮਲਟੀਪਲ ਨੇ, ਇੰਨੇ ਤਿੱਖੇ, ਲੁਕਵੇਂ, ਔਰ ਇਸ ਅੰਦਾਜ਼ 'ਚ ਨੇ ਕਿ ਅਸੀਂ ਇੱਕ ਇਸ਼ੂ 'ਚੋਂ ਨਿਕਲ ਕੇ ਦੂਸਰੇ ਤੱਕ ਪਹੁੰਚਦੇ ਹਾਂ ਤੇ ਅਗਲੇ ਦਿਨ ਕੋਈ ਹੋਰ ਇਸ਼ੂ ਖੜਾ ਕੀਤਾ ਹੁੰਦਾ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨ ਮਾਨ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਹਾਂਜੀ ਫਤਿਹ ਕਹਿੰਦੇ ਨੇ ਕਿ ਰੱਬ ਰਾਖਾ ਸਾਰਿਆਂ ਦਾ ਹੱਲ ਆਜ਼ਾਦੀ ਹੈ ਦੇਸ਼ ਪੰਜਾਬ ਦੇ ਲਈ। ਔਰ ਧਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਪਖੰਡੀ ਲੋਕ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਔਰ ਗੁਰਮੀਤ ਸਿੰਘ ਬਾਜਵਾ ਜੀ ਵੀ, ਔਰ ਨਿਹੰਗ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕੋਮਲ ਉੱਪਲ ਜੀ ਵੀ, ਔਰ ਸਿਰਿਲ ਨੈਨਾ ਜੀ ਵੀ, ਔਰ ਪਰਮਿੰਦਰ ਜੀ, ਹਰਮਨ ਪੰਨੂ ਜੀ ਵੀ, ਔਰ ਮੁਹੰਮਦ ਜਾਕੂਬ ਜੀ, ਔਰ ਫਿਰ ਕਹਿੰਦੇ ਨੇ ਜਤਿੰਦਰ ਸਿੰਘ ਜੀ, ਸੰਗਰਾਮ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਜਸਵੀਰ ਸਿੰਘ ਬਰਾੜ ਜੀ, ਅਮਰਜੀਤ ਸੈਣੀ ਜੀ, ਬਲਵਿੰਦਰ ਸਿੰਘ ਜੀ, ਜਸਕੀਰਤ ਸਿੰਘ ਜੀ, ਸੁਖਜੀਵਨ ਪੱਚੂ ਜੀ, ਸਿੰਘ ਗਰਚਾ ਜੀ, ਔਰ ਬੋਹਰ ਸਿੰਘ ਜੀ, ਔਰ ਫਿਰ ਇਸ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਕਿ ਤੁਹਾਡਾ ਚੈਨਲ ਸਿੱਖ ਕੌਮ ਲਈ ਤੇ ਦੁਨੀਆ ਵਾਸਤੇ ਬਹੁਤ ਵਧੀਆ ਕੰਮ ਕਰ ਰਿਹਾ ਜੀ। ਔਰ ਸਰਪੰਚ ਜਸਗਿਲ ਜੀ ਪੰਜਾਬ ਦੇ ਲੀਡਰ ਦਿੱਲੀ ਦੇ ਦੱਲੇ ਨੇ ਕਹਿੰਦੇ ਨੇ, ਔਰ ਬਿਕਰਮਜੀਤ ਸਿੰਘ ਜੀ, ਔਰ ਸਤਨਾਮ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਿਕਰਮਜੀਤ ਜੀ ਕਹਿੰਦੇ ਨੇ ਕਿ ਭੈਣ ਜੀ ਤੇ ਡਾਕਟਰ ਸਾਹਿਬ ਜੀ ਤੁਸੀਂ ਬਹੁਤ ਜਗਾ ਰਹੇ ਹੋ ਪੰਜਾਬ ਦੇ ਲੋਕਾਂ ਨੂੰ, ਬਹੁਤ ਮਿਹਰਬਾਨੀ ਜੀ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਵਾਚ ਕਰਦੇ ਹੋ ਔਰ
ਸਾਡਾ ਹੌਸਲਾ ਵਧਾਉਂਦੇ ਹੋ। ਕਹਿੰਦੇ ਰੇਡੀਓ ਚੜ੍ਹਦੀ ਕਲਾ ਪੰਜਾਬ ਵਿੱਚ ਚੱਲ ਨਹੀਂ ਰਿਹਾ, ਕੀ ਗੱਲ ਹੈ ਦੱਸ ਸਕਦੇ ਹੋ ਕੋਈ? ਔਰ ਇੰਦਰਪ੍ਰੀਤ ਸਿੰਘ ਜੀ ਵੀ ਔਰ ਮਿਸਰਾ ਸਿੰਘ ਜੀ ਵੀ ਔਰ ਕਮਲਜੀਤ ਸਿੰਘ ਜੀ ਕਹਿੰਦੇ ਨੇ ਕਿ 6 should make some plans for both sides migration, otherwise when next generations even want to go Darbar Sahib would be looting by Paiya. Other case by Sandeep Singh was torture alert in jail. ਸ਼ੁਕਰੀਆ ਕਮਲਜੀਤ ਸਿੰਘ ਜੀ, ਤੁਸੀਂ ਯਾਦ ਦਹਾਨੀ ਕਰਵਾਈ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਜਿਹੜੀ ਇੱਕ ਪਲਾਨ ਦਿੱਤੀ ਜਿਹਨੇ ਇਹਨਾਂ ਨੂੰ ਬਹੁਤ ਫਿਕਰ ਚ ਪਾਇਆ ਸੀ, ਉਹ ਸੀ ਰਿਵਰਸ ਮਾਈਗ੍ਰੇਸ਼ਨ। ਉਹਨਾਂ ਨੇ ਇਹ ਕਾਲ ਦਿੱਤੀ ਸੀ ਕਿ ਭਾਈ ਪੰਜਾਬ ਵੱਲ ਪਰਤੋ, ਪਹਿਲਾਂ ਜਿਹੜੀ ਬਜ਼ੁਰਗ ਜਨਰੇਸ਼ਨ ਹੈ ਜਾਂ ਦੂਸਰੀ ਜਿਹੜੀ ਉੱਥੇ ਵੀ ਆਈਸੋਲੇਟ ਹੋ, ਉਹ ਆਓ ਆਪਣੇ ਘਰਾਂ 'ਚ ਜੇ ਤੁਸੀਂ। ਔਰ ਉਹਦਾ ਅਸਰ ਵੀ ਹੋਣਾ ਸ਼ੁਰੂ ਹੋਇਆ ਸੀ ਕਿ ਬਹੁਤ ਚੰਗੇ ਚੰਗੇ ਜਿਹੜੇ ਐਸਟੈਬਲਿਸ਼ਡ ਬੰਦੇ ਵੀ ਸਨ ਵਪਾਰ 'ਚ ਔਰ ਆਪਣੇ ਕਿੱਤਿਆਂ 'ਚ, ਉਹਨਾਂ ਨੇ ਵਾਪਸ ਜਾਣਾ ਸ਼ੁਰੂ ਕੀਤਾ ਸੀ। ਜੇ ਅੱਜ ਤੱਕ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇੰਨੇ 100 ਮੀਲ ਦੂਰ ਰੱਖਿਆ ਹੋਇਆ ਔਰ ਚੁਣੇ ਜਾਣ ਦੇ ਬਾਵਜੂਦ ਔਰ ਕੋਈ ਉਹਨਾਂ 'ਤੇ ਸੀਰੀਅਸ ਕੋਈ ਕੇਸ ਨਹੀਂ ਹੈ, NSA ਦੇ ਥੱਲੇ ਹੀ ਹੈ, ਇਸ ਲਈ ਕਿਉਂਕਿ ਉਹ ਇਸ ਗੱਲ ਨੂੰ ਸਮਝਦੇ ਸੀ ਚੰਗੀ ਤਰ੍ਹਾਂ। ਔਰ ਇਸ ਨੂੰ ਹੀ ਜੇ ਅਸੀਂ ਵਾਰਸ ਪੰਜਾਬ ਦੇ ਖਾਸ ਤੌਰ 'ਤੇ ਦੀਪ ਸਿੱਧੂ ਉਹਨਾਂ ਦੇ ਵਿਜ਼ਨ ਦੀ ਗੱਲ ਕਰੀਏ ਤੇ ਇਹ ਸਾਰਿਆਂ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ, ਸੋ ਇਹ ਇੱਕ ਪਾਰਟ ਹੈ ਕਿ ਮੈਂ ਸਮਝਦਾ ਵੀ ਇਹ ਜਿਹੜਾ ਰਿਵਰਸ ਮਾਈਗ੍ਰੇਸ਼ਨ ਵਾਲਾ ਪਾਰਟ ਹੈ, ਇਸ ਦੇ ਉੱਤੇ ਵੀ ਸਾਨੂੰ ਜਿਹੜਾ ਹੈ ਉਹ ਅਮਲ ਦਰਾਮਦ ਕਰਨਾ ਚਾਹੀਦਾ। ਗੁਰਪ੍ਰਕਾਸ਼ ਸਿੰਘ ਜੀ ਵੀ ਇੰਦਰਜੀਤ ਹਾਂ, ਦੂਸਰਾ ਉਹਨਾਂ ਨੇ ਟਾਰਚਰ ਦਾ ਜ਼ਿਕਰ, ਬਿਲਕੁਲ ਉਹਨਾਂ ਦਾ ਪਰਿਵਾਰ ਵੀ ਧਰਨੇ ਤੇ ਬੈਠਾ ਅੱਜ। ਬੜਾ ਜ਼ੋਰਦਾਰ ਜਿਹੜਾ ਮੁਜ਼ਾਹਰਾ ਸੀ ਜੇਲ੍ਹ ਦੇ ਬਾਹਰ, TV 84 ਨੇ ਉਹਨੂੰ ਲਾਈਵ ਕਵਰ ਕੀਤਾ ਉੱਥੋਂ। ਸਾਡੀਆਂ ਹਮਦਰਦੀਆਂ ਵੀ ਨੇ ਔਰ ਅਸੀਂ ਸਮਝਦੇ ਹਾਂ ਕਿ ਬਈ ਉਹਨਾਂ ਨੇ ਪਹਿਲਾਂ ਇਹ ਸਾਜ਼ਿਸ਼ ਕੀਤੀ ਕਿ ਜਿਹੜੇ ਇਹ ਬਦਨਾਮ ਔਰ ਬਦਕਾਰ ਔਰ ਕਨਵਿਕਟਡ ਕ੍ਰਿਮੀਨਲ ਸੀ, ਪੁਲਸੀਏ, ਇਹਨਾਂ ਨੂੰ ਉਸ ਸੈੱਲ 'ਚ ਲਿਆਂਦਾ ਜਿੱਥੇ ਸੰਦੀਪ ਸਿੰਘ ਨੂੰ ਰੱਖਿਆ ਹੋਇਆ ਸੀ। ਇਹਨਾਂ ਨੇ ਹਮਲਾ ਕੀਤਾ। ਇਹ ਵੱਖਰੀ ਗੱਲ ਹੈ ਕਿ ਗੁਰੂ ਦੀ ਜਿਹੜੀ ਹੈ ਉਹ ਕਰਾਮਾਤ ਵਾਪਰੀ ਸਿੰਘ ਦੇ ਰਾਹੀਂ ਔਰ ਉਹਨੇ ਇਹਨਾਂ ਨੂੰ ਸੂਬਾ ਸਿੰਘ ਨੂੰ ਬ੍ਰੇਨ ਡੈਡ ਕੀਤਾ, ਦੂਜਿਆਂ ਨੂੰ ਵੀ, ਔਰ ਬਾਅਦ 'ਚ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਸੰਦੀਪ ਸਿੰਘ ਨੂੰ। ਉਹਨਾਂ ਦੇ ਵਕੀਲ ਨੇ ਜੋ ਕਿਹਾ ਬਹੁਤ ਮਾੜਾ ਹਾਲ ਕੀਤਾ ਹੋਇਆ ਔਰ ਕਿਸੇ ਨਾਲ ਪਰਿਵਾਰ ਵਾਲੇ ਨਾਲ ਵੀ ਮਿਲ ਨਹੀਂ ਦਿੱਤਾ ਜਾ ਰਿਹਾ। ਸੋ ਤੁਸੀਂ ਬਿਲਕੁਲ ਉਹਨੂੰ ਟਾਰਚਰ 'ਚੋਂ ਗੁਜ਼ਾਰਿਆ। ਸੋ ਸੈਡ। ਬਸਰਾ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਜਸਵੀਰ ਸਿੰਘ ਤੁਹਾਨੂੰ ਕਰੈਕਟ ਕਰਾ ਰਹੇ ਨੇ, ਕਤਾਰ ਤੁਸੀਂ ਕਹਿ ਰਹੇ ਸੀ। ਔਰ ਫਿਰ ਗੁਰਵਿੰਦਰ ਸਿੰਘ ਜੀ ਵੀ ਔਰ ਫਿਰ ਕਤਰ, ਹਾਂਜੀ ਤੁਸੀਂ ਕਤਾਰ ਬੋਲ ਰਹੇ ਸੀ ਨਾ। ਬਲਾਲ ਅਹਿਮਦ ਜੀ ਵੀ ਹਲੋ ਕਹਿੰਦੇ ਨੇ ਸਾਨੂੰ। ਸ਼ਾਈਨਿੰਗ ਕਹਿੰਦੇ ਮਾਰਨਿੰਗ ਲਾਹੌਰ ਦੇ ਵਿੱਚ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ। ਔਰ ਫਿਰ ਇਸੇ ਤਰ੍ਹਾਂ ਕੁਲਦੀਪ ਕੌਰ, ਨਿਹੰਗ ਸਿੰਘ ਜੀ ਕਹਿੰਦੇ ਨੇ ਆਸਮ ਪ੍ਰੋਗਰਾਮ, always really such Dr. Saab, so genius you or and your whole team। और जसवीर सिंह जी भी और फिर इस तरह बलाल जी कहते हैं कि CM भगवंत मान ने इंडियन गवर्नमेंट से कहा है कि नवंबर में बाबा गुरु नानक जी का जन्मदिन के लिए पाकिस्तान जाने के लिए जड़ा वीज़ा ओपन कर देन। की कहते मोदी ओपन करेगा? ਕੱਲ੍ਹ ਦਾ ਤੁਸੀਂ ਪ੍ਰੋਗਰਾਮ ਨਹੀਂ ਦੇਖਿਆ ਹੋਣਾ, ਸਾਡਾ ਇੱਕ ਫੁੱਲ ਸੈਗਮੈਂਟ ਇਸ ਦੇ ਉੱਤੇ ਸੀ। ਇਹ ਤਾਂ ਸਿੱਖਾਂ ਨੂੰ ਪਨਿਸ਼ ਕਰ ਰਹੇ ਨੇ। ਉਹਨਾਂ ਨੇ ਫਲੱਡ ਵੀ ਲਿਆਂਦੇ, ਕਰਤਾਰਪੁਰ ਸਾਹਿਬ ਵੀ ਪਾਣੀ ਭਰਿਆ। ਪਹਿਲਾਂ ਕਰਤਾਰਪੁਰ ਸਾਹਿਬ ਦੇ ਵੀਜ਼ੇ ਦੇ ਉੱਤੇ ਜਥੇ ਭੇਜਣੇ ਬੰਦ ਕੀਤੇ, ਹੁਣ ਨਨਕਾਣਾ ਸਾਹਿਬ ਦੇ ਉੱਤੇ ਪਾਬੰਦੀ ਬਿਲਕੁਲ ਨਹੀਂ ਕਰਨਗੇ। ਉਹ ਸਿਕਿਉਰਿਟੀ ਇਸ਼ੂ ਦਾ ਨਾਂ ਥੱਲੇ ਜਿਹੜਾ ਉਹਨਾਂ ਨੇ ਕੀਤਾ ਉਹ ਸਿੱਖਾਂ ਨੂੰ ਸਜ਼ਾ ਦੇ ਰਹੇ ਨੇ। फिर कहते हैं कि डॉक्टर साहब एक अरबी शेख ने दूसरे अरबी शेख से कहा हम इजराइल से कब लड़ेंगे, और दूसरे अरबी शेख ने कहा जब वो इस्लाम कबूल कर लेंगे। मतलब क्या है कि वो मतलब अरबी आपस नहीं ਜਿਹੜੀ ਇਹਨਾਂ ਦੀ ਕਤਰ ਦੇ ਵਿੱਚ ਗੈਦਰਿੰਗ ਵੀ ਹੋਈ। ਪ੍ਰੋਬਲਮ ਇਹ ਹੈ ਵੀ ਜਿਹੜੇ ਨੇ ਭਾਵੇਂ ਕਹਿਣ ਨੂੰ 50 ਇਕੱਠੇ ਨੇ, ਹਰ ਇੱਕ ਦਾ ਆਪੋ ਆਪਣਾ ਐਂਬੀਸ਼ਨ ਹੈ, ਇੱਕ ਦੂਸਰੇ ਨਾਲ ਲੜ ਰਹੇ ਨੇ। ਉਹਨੂੰ ਕਹੇ ਜੇ ਲੜਾਂਗੇ ਅਸੀਂ ਉਦੋਂ ਹੀ ਜਦੋਂ ਤੁਸੀਂ ਮੁਸਲਮਾਨ ਹੋ ਜਾਓਗੇ। ਮਤਲਬ ਇਹ ਹੈ ਕਿ ਵੀ ਇਹ ਦੁਖਦਾਈ ਹੈ ਇਹ ਕਹਿਣਾ ਜਾਂ ਇਸ ਨੂੰ ਰਿਪੀਟ ਕਰਨਾ, ਪਰ ਹਾਲਾਤ ਇਹ ਨੇ ਕਿ ਵੀ ਤੁਸੀਂ ਆਪਣੇ ਹੱਕਾਂ ਲਈ, ਆਪਣੇ ਲੋਕਾਂ ਲਈ ਲੜਨ ਨੂੰ ਤਿਆਰ ਨਹੀਂ, ਆਪਸ 'ਚ ਲੜ ਰਹੇ ਹੋ। ਬਿਲਕੁਲ। ਗੁਰਵਿੰਦਰ ਕੌਰ ਜੀ ਵੀ, ਰਾਜਵਿੰਦਰ ਕੌਰ ਜੀ, ਨਿਹੰਗ ਸਿੰਘ ਜੀ ਔਰ ਅਮਰਜੀਤ ਸਿੰਘ ਸਿੱਧੂ ਸਾਹਿਬ ਔਰ ਫਿਰ ਇਸ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਮਨਜੀਤ ਸਿੰਘ ਬਟਾਰੂ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਪਰਮਜੀਤ ਸਿੰਘ ਫॉर ਪੰਜਾਬ ਫਲੱਡ ਵਿਕਟਮਸ ਔਰ ਸੁਰਜੀਤ ਸਿੰਘ ਜੀ ਵੀ।
ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।